ਦੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਹਾਂ ਵਿਸ਼ੇਸ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत मेहरबानी। जी डॉक्टर साहब, जो 22 अप्रैल 2022 9 ਵਿਸਾਖ ਨਾਨਕ ਸ਼੍ਰੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV84 ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਸਟਾਰਟਿੰਗ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਤੇ ਇਕੱਠੇ ਹੋਣ ਦੀ ਜਿਹੜੀ ਅਪੀਲ ਕੀਤੀ ਹੈ ਔਰ ਡੇਰਿਆਂ ਤੋਂ ਲੈ ਕੇ ਸਿਆਸੀ ਪਾਰਟੀਆਂ ਅਤੇ ਧੜੇਬੰਦੀਆਂ ਤੱਕ ਸਾਨੂੰ ਹਕੂਮਤ ਨੇ ਬਹੁਤ ਬੁਰੀ ਤਰ੍ਹਾਂ ਵੰਡਿਆ ਹੋਇਆ ਹੈ। ਕੋਈ ਮੌਕਾ ਵੀ ਜਿਹੜੇ ਸਾਡੇ ਹੱਥ ਲੱਗਦਾ ਨਹੀਂ ਹੈ ਤਾਂ ਇਸ ਖਿੱਚੋਤਾਣ ਵਿੱਚ ਉਹ ਗਵਾ ਬੈਠਦੇ ਹਨ। ਸੋ ਘੱਟੋ ਘੱਟ ਕੌਮੀ ਜਿਹੜੇ ਮੁੱਦਿਆਂ ਤੇ ਅਸੀਂ ਇੱਕ ਮੁਰਤਾ ਦਾ ਜਿਹੜਾ ਇਜ਼ਹਾਰ ਕਰੀਏ, ਜਿਵੇਂ ਕਿਸਾਨ ਸੰਘਰਸ਼ ਵਿੱਚ ਦੇਖਣ ਨੂੰ ਮਿਲਿਆ ਨਹੀਂ, ਅਸੀਂ ਇਹਨਾਂ ਆਪਸੀ ਧੜੇਬਾਜ਼ੀਆਂ ਵਿੱਚ ਕੋਈ ਨੁਕਸਾਨ ਕਰਾ ਬੈਠਾਂਗੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ GS ਗਰੇਵਾਲ ਔਰਾਂ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661919884 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਅੱਜ ਦਾ ਜਿਹੜਾ ਦਿਨ ਹੈ UN ਵੱਲੋਂ ਇੰਟਰਨੈਸ਼ਨਲ ਮਦਰ ਅਰਥ ਡੇ ਵਜੋਂ ਜਿਹੜਾ ਐਲਾਨਿਆ ਹੋਇਆ ਹੈ ਔਰ ਸਾਡੀ ਇਸ ਖੂਬਸੂਰਤ ਧਰਤੀ ਤੇ ਜਿਹੜੀਆਂ ਸਾਡੀਆਂ ਕਰਤੂਤਾਂ ਕਰਕੇ ਤੇਜ਼ੀ ਨਾਲ ਕਲਾਈਮੇਟ ਜਿਹੜੇ ਨੇ ਚੇਂਜ ਹੋ ਰਹੀਆਂ ਹਨ ਔਰ ਗਲੇਸ਼ੀਅਰ ਪਿਘਲ ਰਹੇ ਹਨ, ਮੌਸਮ ਬਦਲ ਰਹੇ ਹਨ ਔਰ ਹਕੀਕਤ ਵਿੱਚ ਇਸ ਧਰਤੀ ਦੀ ਜਿਹੜੀ ਮੁੱਢਲੀ ਜਿਹੜੀ ਹੋਂਦ ਦੀ ਵੀ ਜਿਹੜੀ ਹੈ ਉਹ ਖਤਰੇ ਵਿੱਚ ਹੈ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਇੰਟਰਨੈਸ਼ਨਲ ਮਦਰ ਅਰਥ ਡੇ ਦੇ ਨਾਂ ਕਰਦੇ ਹਾਂ। ਸੋ ਹੁਣ ਆਪਾਂ ਇਸ ਤੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਕੈਲਗਰੀ ਤੋਂ ਵੀਰ ਸਰਦਾਰ GS ਗਰੇਵਾਲ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਉਹ ਸਾਡੇ ਹਮਾਇਤੀ ਵੀ ਨੇ, ਫਾਈਨੈਂਸ਼ੀਅਲੀ ਵੀ ਹਮੇਸ਼ਾ ਮਦਦ ਕਰਦੇ ਨੇ ਔਰ ਉਹਨਾਂ ਦਾ ਮੈਸੇਜ ਵੀ ਜੋ ਆਪਣਾ ਸੁਨੇਹਾ ਦਿੰਦੇ ਨੇ ਉਹ ਬੜਾ ਮੌਕੇ ਮੁਤਾਬਕ ਹੁੰਦਾ ਹੈ ਔਰ ਪੰਥ ਦੇ ਦਰਦ ਨਾਲ ਭਿੱਜਿਆ ਹੁੰਦਾ ਹੈ। ਅੱਛਾ, ਅੱਜ ਹੀ ਵੀਰ ਸੁਖਜਿੰਦਰ ਸਿੰਘ ਬਾਜਵਾ ਹੋਰਾਂ ਦੀ ਕਾਲ ਵੀ ਆਈ ਔਰ ਉਹ ਵੀ ਫਿਕਰਮੰਦ ਸੀ ਕਿ ਇੱਕ ਪਾਸੇ ਕਿਵੇਂ RSS ਔਰ ਉਹਨਾਂ ਦਾ ਸਾਰਾ ਹੀ ਨੈਟਵਰਕ ਲੱਗਾ ਹੋਇਆ ਹੈ ਸਿੱਖਾਂ ਨੂੰ ਡਿਵਾਈਡ ਕਰਨ ਦੇ ਉੱਤੇ ਔਰ ਆਪਣੇ ਹਿੰਦੂਤਵਾ ਦੇ ਏਜੰਡੇ ਨੂੰ ਲੈ ਕੇ ਉਹਨਾਂ ਨੇ ਆਪਣੇ ਅੱਡ-ਅੱਡ ਧੜਿਆਂ ਨੂੰ ਕਿਵੇਂ, ਉਹ ਭਾਵੇਂ ਆਰੀਆ ਸਮਾਜੀ ਹੋਣ, ਉਹ ਬ੍ਰਹਮੋ ਸਮਾਜ ਹੋਏ, ਰਾਮਾ ਕ੍ਰਿਸ਼ਨਾ ਪਰਮਹੰਸ ਮਿਸ਼ਨ ਹੋਏ, ਕੋਈ ਕਿਸੇ ਦੇਵੀ ਦਾ ਪੁਜਾਰੀ ਹੈ, ਕੋਈ ਕਿਸੇ ਦੇਵਤੇ ਦਾ ਪੁਜਾਰੀ ਹੈ, ਪਰ ਇਸ ਮਾਮਲੇ 'ਚ ਕਿ ਹਿੰਦੂਤਵਾ ਔਰ ਘੱਟ ਗਿਣਤੀਆਂ ਦੇ ਖਿਲਾਫ ਜਿਸ ਕਿਸਮ ਦਾ ਉਹਨਾਂ ਨੇ ਮਾਹੌਲ ਸਿਰਜਿਆ ਉਹ ਸਾਰੇ ਇਕੱਠੇ ਨੇ। ਸੋ ਜੇ ਇੱਕ ਇਸ ਕਿਸਮ ਦਾ ਜ਼ਹਿਰੀਲਾ ਏਜੰਡਾ ਦੇਣ ਵਾਲੇ ਇਕੱਠੇ ਹੋ ਸਕਦੇ ਨੇ ਜ਼ਹਿਰ ਫੈਲਾਉਣ ਦੇ ਲਈ, ਤੇ ਅਸੀਂ ਸਿੱਖ ਕੌਮ 35 ਮਿਲੀਅਨ ਸਿੱਖ ਕੌਮ ਜਿਹੜੀ ਦੁਨੀਆ ਭਰ ਦੇ ਵਿੱਚ ਬੈਠੀ ਹੋਈ ਹੈ ਆਪਣੇ ਆਪਣੇ ਢੰਗ ਤਰੀਕਿਆਂ ਨਾਲ, ਹਰ ਕੋਈ ਪੰਥ ਦੀ ਚੜ੍ਹਦੀ ਕਲਾ ਲੋਚਦਾ ਹੈ। ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਇੰਟ੍ਰਿੰਸਿਕਲੀ ਅੰਦਰੋਂ ਹੀ ਜਿਹੜੇ ਨੇ ਉਹ ਦੁਸ਼ਮਣੀ ਕਰ ਰਹੇ ਹੁੰਦੇ ਨੇ। ਉਹਨਾਂ ਦੀ ਗਿਣਤੀ ਕਦੇ ਵੀ 5% ਤੋਂ ਜ਼ਿਆਦਾ ਨਹੀਂ ਹੁੰਦੀ। 95% ਅੱਜ ਵੀ ਸਿੱਖ ਕੌਮ ਪੰਥ ਦੀ ਚੜ੍ਹਦੀ ਕਲਾ ਲੋਚਣ ਵਾਲੀ ਹੈ
ਪਰ ਅਫਸੋਸ ਜਿਵੇਂ ਬਾਜਵਾ ਸਾਹਿਬ ਨੇ ਕਿਹਾ, ਸਰ JS ਗਰੇਵਾਲ ਉਹਨਾਂ ਨੇ ਵੀ ਮਿਨੀਮਮ ਕਾਮਨ ਪ੍ਰੋਗਰਾਮ ਦੀ ਗੱਲ ਕੀਤੀ ਕਿ ਮਤਭੇਦ ਰਹਿਣਗੇ, ਮਰਿਆਦਾ ਦਾ ਇਸ਼ੂ ਹੋਏ, ਕੋਈ ਹੋਰ ਜਿਨ੍ਹਾਂ ਦੇ ਉੱਤੇ ਹਮੇਸ਼ਾ ਹੀ ਜਿਹੜੀਆਂ ਬੈਕਗਰਾਉਂਡਸ ਤੋਂ ਕੋਈ ਆਂਦਾ ਹੈ, ਜਿਸ ਕਿਸਮ ਦੀ ਉਹਨਾਂ ਦੀ ਟ੍ਰੇਨਿੰਗ ਹੋਈ ਹੁੰਦੀ ਹੈ ਉਹਦੇ ਮੁਤਾਬਕ ਸੋਚਦੇ ਨੇ। ਈਵਨ ਜਦੋਂ ਅਸੀਂ ਖਿੱਤਾ ਵਾਈਜ਼ ਦੇਖਦੇ ਹਾਂ, ਜਿਹੜੇ ਪਿੰਡਾਂ ਦੇ ਵਿੱਚ ਜੰਮੇ ਪਲੇ, ਉਹਨਾਂ ਦਾ ਇੱਕ ਆਪਣਾ ਕਲਚਰ ਹੈ, ਪੇਂਡੂ ਮਿਜ਼ਾਜ ਔਰ ਜ਼ਾਹਰ ਹੈ ਪਿੰਡਾਂ ਦਾ ਕਲਚਰ ਜਾਂ ਤਹਿਜ਼ੀਬ, ਤੇ ਬੇਸ਼ੱਕ ਉਹਨਾਂ 'ਚ ਮਰਿਆਦਾ ਦੇ ਪੱਖੋਂ ਕੁਝ ਕਮਜ਼ੋਰੀਆਂ ਵੀ ਹੁੰਦੀਆਂ ਹੋਣ ਉਹਨਾਂ ਦੇ ਜੀਵਨ ਸਟਾਈਲ 'ਚ ਜਾਂ ਸਿੱਖੀ ਸਰੂਪ ਦੇ ਮਾਮਲੇ 'ਚ, ਪਰ ਜਦੋਂ ਸਿੱਖੀ ਅਦਰਵਾਈਜ਼ ਗੱਲ ਆਉਂਦੀ ਹੈ ਹੱਕਾਂ ਲਈ ਖਲੋਣ ਦੀ, ਉਹਨਾਂ ਦੀ ਟ੍ਰੇਨਿੰਗ ਉਸ ਪੱਖ ਦੀ ਹੁੰਦੀ ਹੈ। ਅਸੀਂ ਸ਼ਹਿਰਾਂ ਦੇ ਵਿੱਚ ਜਿਹੜੇ ਜੰਮੇ ਪੜੇ ਸਾਡੇ ਭੈਣ ਭਰਾ ਨੇ, ਉਹਨਾਂ ਦੇ ਵਿੱਚ ਦੇਖਦੇ ਹਾਂ ਕਿ ਉਹ ਆਪਣੀ ਰਹਿਤ ਮਰਿਆਦਾ ਪ੍ਰਤੀ ਜਾਂ ਸਿੱਖੀ ਸਰੂਪ ਪ੍ਰਤੀ ਬੜੇ ਚੇਤਨ ਹੁੰਦੇ ਨੇ, ਲੇਕਿਨ ਜਦੋਂ ਆਜ਼ਾਦੀ ਜਾਂ ਹੱਕਾਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੀ ਟ੍ਰੇਨਿੰਗ ਉਸ ਕਿਸਮ ਦੀ ਨਹੀਂ ਹੁੰਦੀ। ਉਹ ਸਿਰਫ ਇੱਕ ਲਿਮਟਿਡ ਦਾਇਰਾਕਾਰ ਦੇ ਵਿੱਚ ਹੀ ਜਿਹੜਾ ਉਹ ਪੰਥਕ ਸੇਵਾ ਕਰਨਾ ਚਾਹੁੰਦੇ ਨੇ। ਔਰ ਇਸੇ ਤਰ੍ਹਾਂ ਹੋਰ ਵੀ, ਇਹ ਤਾਂ ਮੈਂ ਇੱਕ ਬ੍ਰੌਡਰ ਜਿਹੇ ਕੰਟੈਕਸਟ ਦੇ ਵਿੱਚ ਗੱਲ ਕੀਤੀ। ਫਿਰ ਅਸੀਂ ਈਵਨ ਜਿਹੜੀਆਂ ਪੰਥ-ਪ੍ਰਸਤ ਖਾਲਿਸਤਾਨੀ ਜਥੇਬੰਦੀਆਂ ਨੇ, ਜਿਨ੍ਹਾਂ ਨੇ 80s ਦਾ ਦੌਰ ਦੇਖਿਆ, ਜ਼ਾਹਰ ਹੈ ਸਾਡਾ ਸਫ਼ਰ ਵੀ ਜੁਝਾਰੂ ਜਥੇਬੰਦੀਆਂ ਦੇ ਏਜੰਡੇ ਨਾਲ ਸ਼ੁਰੂ ਹੋਇਆ, ਬਹੁਤ ਕੁਝ ਇਹਨਾਂ 4 ਦਹਾਈਆਂ ਦੇ ਵਿੱਚ ਹੋਇਆ। ਪਰ ਜਿਹੜੀ ਅੱਜ ਜਨਰੇਸ਼ਨ ਹੈ, ਜਿਸ ਨੇ ਨਾ ਉਹ 84 ਦੇ ਘੱਲੂਘਾਰੇ ਜਾਂ ਪੰਜਾਬ ਦੇ ਵਿੱਚ ਕਿਵੇਂ ਨਸਲਕੁਸ਼ੀ ਹੋਈ ਉਸ ਦੌਰ ਨੂੰ ਦੇਖਿਆ, ਉਹ ਡਿਫਰੈਂਟ ਤਰੀਕੇ ਦੇ ਨਾਲ ਇਸ ਇਸ਼ੂ ਦੇ ਉੱਤੇ ਆਪਣੀ ਪਹੁੰਚ ਰੱਖਦੇ ਨੇ। ਜਿਵੇਂ ਦੀਪ ਸਿੱਧੂ ਨੇ ਜਿਸ ਜਨਰੇਸ਼ਨ ਨੂੰ ਇਨਸਪਾਇਰ ਕੀਤਾ, ਮੋਟੀਵੇਟ ਕੀਤਾ, ਜਨਰੇਸ਼ਨ ਉਹ ਹੈ, 80ਵਿਆਂ ਦੀ ਜਨਰੇਸ਼ਨ ਤਾਂ ਨਹੀਂ ਹੈ, ਉਹੀ ਜਨਰੇਸ਼ਨ ਹੈ ਜਿਹੜੀ ਕਰੀਅਰਿਸਟ ਹੈ, ਆਪਣਾ ਕੈਰੀਅਰ, ਜਿਨ੍ਹਾਂ ਦੇ ਲਈ ਜਿਹੜੀ ਹੈ ਇੱਕ ਜਿਹੜੀ ਚੰਗੀ ਜ਼ਿੰਦਗੀ ਹੈ ਔਰ ਚੰਗਾ ਜੀਵਨ ਸਟਾਈਲ ਹੈ, ਇਹ ਹੈ। ਲੇਕਿਨ ਇਹਦੇ ਬਾਵਜੂਦ ਜਦੋਂ ਇਹ ਗੱਲ ਉਹਨਾਂ ਨੂੰ ਸਮਝਾਈ ਗਈ, ਔਰ ਇਸੇ ਤਰ੍ਹਾਂ ਬਾਹਰ ਜਿਹੜੀ ਸਾਡੀ ਚੌਥੀ ਜਨਰੇਸ਼ਨ ਕਿਸਾਨ ਸੰਘਰਸ਼ ਦੇ ਨਾਲ ਜੁੜੀ, ਉਹ ਬੇਸ਼ੱਕ ਖਾਲਿਸਤਾਨ ਲਫ਼ਜ਼ ਤੋਂ ਵਾਕਿਫ ਨਹੀਂ ਸਨ ਜਾਂ ਉਹਦੇ ਨਾਲ ਉਹਨਾਂ ਨੇ ਆਇਡੈਂਟੀਫਾਈ ਨਹੀਂ ਕੀਤਾ, ਪਰ ਉਹਨਾਂ ਨੂੰ ਇਹ ਲੱਗਾ ਵੀ ਸਾਡੀ ਧਰਤੀ ਹੈ ਪੰਜਾਬ ਦੀ, ਔਰ ਅਸੀਂ ਕਿਉਂ ਨਹੀਂ ਕੌਮੀ ਘਰ ਖਾਲਿਸਤਾਨ ਦੀ ਗੱਲ ਨਾ ਵੀ ਕਰੀਏ, ਅਸੀਂ ਆਪਣੇ ਫਸਲਾਂ ਨੂੰ ਬਚਾਉਣ ਦੀ ਗੱਲ ਕਰੀਏ, ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਗੱਲ ਕਰੀਏ। ਉਹ ਸਾਰੇ ਇੱਕ ਝੰਡੇ ਥੱਲੇ ਆਏ। ਦੀਪ ਸਿੱਧੂ ਨੇ ਗੱਲ ਜਦੋਂ ਫਸਲਾਂ ਦੀ ਤਾਂ ਕੀਤੀ ਕਿ ਉਹਨਾਂ ਨੇ ਕਿਹਾ ਵੀ ਗੱਲ, ਸਾਡਾ ਚੈਲੰਜ ਸਿਰਫ ਫਸਲਾਂ ਤੱਕ ਨਹੀਂ ਹੈ, ਨਸਲਾਂ ਦਾ ਵੀ ਚੈਲੰਜ ਹੈ, ਸਾਡੀ ਹੋਂਦ ਦੀ ਲੜਾਈ ਹੈ, ਸਾਡੇ ਜਿਹੜੇ ਥੱਲੇ ਜ਼ਮੀਨ ਹੈ ਉਹ ਵੀ ਸਾਡੀ ਨਹੀਂ ਹੈ, ਉਹਨੂੰ ਵੀ ਖੋਹ ਰਹੇ ਨੇ, ਅਸਮਾਨ ਵੀ ਉਹਨਾਂ ਨੇ ਆਪਣਾ ਬਣਾਇਆ ਹੋਇਆ ਤੇ ਅਸੀਂ ਦੋਨਾਂ ਦੇ ਉੱਤੇ ਆਪਣੇ ਹੱਕ ਲੈਣੇ ਨੇ। ਸੋ ਇਹ ਮੈਂ ਸਮਝਦਾ ਵੀ ਜਿਵੇਂ ਗਰੇਵਾਲ ਸਾਹਿਬ ਸੋਚਦੇ ਨੇ ਜਾਂ ਜਿਵੇਂ ਮੈਂ ਬਾਜਵਾ ਸਾਹਿਬ ਦੀ ਗੱਲ ਕੀਤੀ ਕਿ ਅਸੀਂ ਘੱਟੋ ਘੱਟ ਜਿਹੜੀਆਂ ਅੱਡ-ਅੱਡ ਅਪਰੋਚਸ ਵਾਲੀਆਂ ਜਥੇਬੰਦੀਆਂ ਵੀ ਨੇ, ਇੱਕ ਮਿਨੀਮਮ ਕਾਮਨ ਪ੍ਰੋਗਰਾਮ ਉਲੀਕ ਲਈਏ ਕਿ ਭਾਈ ਆਹ ਨੁਕਤੇ ਨੇ ਜਿਹੜੇ ਵਿਵਾਦਤ ਨੇ ਜਾਂ ਕੰਟਰੋਵਰਸ਼ੀਅਲ ਨੇ, ਇਹਨਾਂ ਦੇ ਉੱਤੇ ਅਸੀਂ ਗੱਲ ਨਹੀਂ ਕਰਨੀ। ਇਸ ਵੇਲੇ ਸਾਡਾ ਜਿਹੜਾ ਫੋਕਸ ਹੈ ਉਹ ਸਿਰਫ ਤੇ ਸਿਰਫ ਕਿਵੇਂ ਆਪਣੀ ਹੋਂਦ ਨੂੰ ਬਚਾਉਣਾ, ਕਿਵੇਂ ਅਸੀਂ ਇਸ ਹਿੰਦੂ ਤਵੀ ਗੁਲਾਮੀ ਦੇ ਸੰਗਲਾਂ ਨੂੰ ਕੱਟਣਾ, ਔਰ ਉਹਦੇ ਲਈ ਕੀ ਕੀ ਕਰਨ ਦੀ ਲੋੜ ਹੈ, ਜਿਹਨੂੰ ਮੈਂ ਅਕਸਰ ਭਾਈ ਗੁਰਦਾਸ ਜੀ ਦੇ ਲਫ਼ਜ਼ਾਂ 'ਚ ਬਿਆਨਦਾ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ, ਕਿ ਉਹ ਕੀ ਯਤਨ ਕੀਤੇ ਜਾਣ ਕਿ ਸਾਡੇ ਕੋਲ ਪੋਲੀਟੀਕਲ ਪਾਵਰ ਹੋਏ ਜਿਹਦੇ ਆਉਣ ਨਾਲ ਦੁਸ਼ਮਣ ਜਿਹੜਾ ਹੈ ਉਹ ਸੱਜਣ ਬਣ ਜਾਂਦਾ ਹੈ। ਔਰ ਇਸ ਦੇ ਉੱਤੇ ਅਸੀਂ ਹਮੇਸ਼ਾ ਹੀ ਓਪਨ ਹੈ, ਜਿੰਨਾ ਕੁ ਸਾਡਾ ਸਫ਼ਰ ਹੈ ਇਸ ਸਾਰੇ ਸੰਘਰਸ਼ ਦੇ ਵਿੱਚ, ਹਮੇਸ਼ਾ ਹੀ ਅਸੀਂ ਆਪਣੀ ਤਕਰੀਰ ਔਰ ਤਹਿਰੀਰ, ਲਿਖਤ ਔਰ ਆਪਣੇ ਸਪੀਚਸ 'ਚ ਕਦੇ ਵੀ ਐਸਾ ਨਹੀਂ ਹੋਇਆ ਕਿ ਅਸੀਂ ਕਿਸੇ ਨੂੰ ਨਿੰਦਿਆ ਦਾ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਹੋਏ। ਹਕੂਮਤ ਜਾਂ ਉਹਨਾਂ ਦੇ ਟੌਂਟ ਪਟੌਂਟਾਂ ਲਈ ਤਾਂ ਉਹ ਸਾਡੀ ਜਿਹੜੇ ਲਫ਼ਜ਼ ਨੇ ਉਹ ਤਲਵਾਰ ਨਾਲੋਂ ਤਿੱਖੇ ਹੁੰਦੇ ਨੇ, ਲੇਕਿਨ ਆਪਣਿਆਂ ਦੇ ਲਈ, ਔਰ ਅਸੀਂ ਹਮੇਸ਼ਾ ਇਹ ਸਮਝਦੇ ਹਾਂ ਕਿ ਕੁਝ ਚੀਜ਼ਾਂ ਬੇਸ਼ੱਕ ਤੁਸੀਂ ਦੇਖਦੇ ਵੀ ਹੋ, ਹਰ ਸੱਚ ਬੋਲਣ ਲਈ ਨਹੀਂ ਹੁੰਦਾ, ਔਰ ਗੁਰੂ ਨੇ ਜਿਹੜੀ ਸਾਨੂੰ ਚੀਜ਼ ਦਿੱਤੀ, ਜਿਹੜੀ ਅਸੀਂ ਮੰਗਦੇ ਹਾਂ ਆਪਣੀ ਅਰਦਾਸ ਦੇ ਵਿੱਚ, ਦੇਖ ਕੇ ਅਣਡਿੱਠ ਕਰਨਾ। ਕੁਝ ਚੀਜ਼ਾਂ ਤੁਸੀਂ ਦੇਖ ਰਹੇ ਹੁੰਦੇ ਹੋ ਔਰ ਤੁਸੀਂ ਉਹਦੇ 'ਚ ਇਹ ਸਮਝਦੇ ਹੋ ਕਿ ਭਾਈ ਨਹੀਂ, ਇਹ ਤਾਂ ਇਹਨਾਂ ਵਿਚਾਰਿਆਂ ਨੂੰ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨਕੇ ਕਛੂ ਨਾ ਹਾਥ। ਸੋ ਸਾਡਾ ਫੋਰਗਿਵਿੰਗ ਐਟੀਟਿਊਡ ਹੋਣਾ ਚਾਹੀਦਾ ਹੈ। ਸੋ ਅਸੀਂ ਗਰੇਵਾਲ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇੰਟਰਨੈਸ਼ਨਲ ਮਦਰ ਅਰਥ ਡੇ, ਬੇਸ਼ੱਕ ਸਿੱਖੀ
ਫਿਲਾਸਫੀ ਦੇ ਵਿੱਚ ਤੇ ਸਾਨੂੰ ਇਹ ਸਮਝਣ ਦੇ ਵਿੱਚ ਇਹ ਵੱਖਰੀ ਗੱਲ ਹੈ ਕਿ ਅਸੀਂ ਬਹੁਤਿਆਂ ਨੇ ਉਹਨੂੰ ਇੱਕ ਰਿਚੁਅਲ ਵਾਂਗ ਹੀ ਪੜ੍ਹਨ ਦਾ ਜਿਹੜਾ ਉਹ ਆਪਣਾ ਰੱਖਿਆ, ਉਸ ਦੀ ਅਹਿਮੀਅਤ ਨੂੰ ਨਾ ਸਮਝਿਆ ਹੋਵੇ। ਪਰ ਅੱਜ ਜਦੋਂ ਦੁਨੀਆ ਦੇ ਵਿੱਚ ਕਲਾਈਮੇਟ ਚੇਂਜ ਦੀ ਗੱਲ ਹੁੰਦੀ ਹੈ, এনवायरमेंट ਦੀ ਗੱਲ ਹੁੰਦੀ ਹੈ, ਡੀਫੋਰੈਸਟੇਸ਼ਨ ਦੀ ਗੱਲ ਹੋ ਰਹੀ ਹੈ ਕਿ ਜੰਗਲ ਕਿ ਜਿਹੜੇ ਨੇ ਪਲਾਂਟਸ ਕੱਟੇ ਜਾ ਰਹੇ ਨੇ, ਪਲਾਂਟਿੰਗ ਆਫ ਟਰੀਜ਼ ਦੀ ਗੱਲ ਹੋ ਰਹੀ ਹੈ ਕਿ ਭਾਈ ਜੇ ਇਸ ਧਰਤੀ ਨੂੰ ਬਚਾਉਣਾ ਹੈ ਤੇ ਫਿਰ ਵੱਧ ਤੋਂ ਵੱਧ ਰੁੱਖ ਲਾਏ ਜਾਣ। ਪੋਲਿਊਟਡ ਵਾਟਰ, ਪੋਲਿਊਟਡ 에ਅਰ ਦੀ ਗੱਲ ਹੋ ਰਹੀ ਹੈ। ਗਲੋਬਲ ਵਾਰਮਿੰਗ ਕਿ ਵਾਰਮਿੰਗ ਇਫੈਕਟ ਕੀ ਹੈ, ਗਲੋਬਲ ਵਾਰਮਿੰਗ ਕੀ ਹੈ, ਓਜ਼ੋਨ ਲੇਅਰ, ਗਲੇਸ਼ੀਅਰਸ ਦੇ ਪਿਘਲਣ ਦੀ ਗੱਲ ਹੋ ਰਹੀ ਹੈ। ਜਦੋਂ ਅਸੀਂ ਇਸ ਪਲੈਨਟ ਜਿਸ ਦੇ ਉੱਤੇ ਅੱਜ 8 ਬਿਲੀਅਨ ਦੇ ਲਗਭਗ ਲੋਕ ਰਹਿੰਦੇ ਨੇ, ਉਹਨਾਂ ਦਾ ਸਮੁੱਚਾ ਫਿਊਚਰ ਦੇਖੀਏ ਕਿ ਹਿਊਮਨ ਬੀਇੰਗਸ ਜਾਂ ਉਹ ਤਾਂ ਇਸ ਸਾਰੀ ਧਰਤੀ ਦੇ ਉੱਤੇ ਇੱਕ ਫਾਰਮ ਹੈ ਕ੍ਰੀਏਸ਼ਨ ਦਾ, ਪਰ ਅਸੀਂ ਕਦੇ ਵੀ ਆਲਾ ਦੁਆਲਾ ਮੁੜ ਕੇ ਨਹੀਂ ਦੇਖਿਆ ਹੈ ਕਿ ਕੁਦਰਤ ਨੇ ਕਿਵੇਂ ਸਾਡੇ ਨਾਲ ਇੱਕ ਪੂਰੀ ਵੈਜੀਟੇਸ਼ਨ, ਵਨਸਪਤੀ, ਜਿਸ ਨੂੰ ਅਕਸਰ ਜਿਹੜੇ ਪੁਰਾਣੇ ਰੂਹਾਨੀ ਈਡੀਅਮ ਦੇ ਵਿੱਚ ਜਾਂ ਇਸ ਦੀ ਫਿਲਾਸਫੀ 'ਚ ਜਦੋਂ ਲਾਈਫ ਨੂੰ ਡਿਸਕਸ ਕੀਤਾ ਜਾਂਦਾ ਸੀ ਤਾਂ ਕਿਹਾ ਜਾਂਦਾ ਸੀ ਜੜ ਤੇ ਚੇਤਨ, ਔਰ ਬਾਇਓਲੋਜੀ ਦੇ ਵਿੱਚ ਲਿਵਿੰਗ ਤੇ ਨਾਨ ਲਿਵਿੰਗ ਦੇ ਥੱਲੇ ਇਹ ਚਰਚਾ ਹੁੰਦੀ ਹੈ ਕਿ ਇੱਕੋ ਜਾਨਦਾਰ ਨੇ ਜਿਹੜੇ ਧੜਕਦੇ ਨੇ, ਜਿਨ੍ਹਾਂ ਦੇ ਵਿੱਚ ਜ਼ਿੰਦਗੀ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਪਲਾਂਟਸ ਜਿਹੜੇ ਨੇ, ਪੌਦੇ, ਇਹ ਜਾਨਦਾਰ 'ਚ ਨੇ, ਉਹਨਾਂ ਦੇ ਅੰਦਰ ਉਹੀ ਕੁਛ ਹੈ ਬਹੁਤ ਜੋ ਹਿਊਮਨ ਬੀਇੰਗਸ ਜਾਂ ਐਨੀਮਲ ਕਿੰਗਡਮ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੇ ਵਿੱਚ ਹੈ। ਪਰ ਦੂਸਰੇ ਪਾਸੇ ਜੜ ਨੇ ਜਿਨ੍ਹਾਂ ਦੇ ਵਿੱਚ ਪਹਾੜ, ਦਰਿਆ, ਸਮੁੰਦਰ ਔਰ ਇਹ ਸਾਰੇ ਨੇ ਜਿਨ੍ਹਾਂ ਦੇ ਵਿੱਚ ਜ਼ਿੰਦਗੀ ਨਹੀਂ ਰੁਮਕਦੀ। ਪਰ ਸ਼ਾਇਦ ਇਹ ਹੁਣ ਰੀਅਲਾਈਜੇਸ਼ਨ ਸ਼ੁਰੂ ਹੋਈ, ਵੈਸੇ ਇਹਦੀ ਸ਼ੁਰੂਆਤ ਅਰਥ ਡੇ ਦੀ ਤਾਂ 1970ਵਿਆਂ ਦੇ ਵਿੱਚ ਹੁੰਦੀ ਆ, ਉਸ ਦਾ ਅਸੀਂ ਜ਼ਿਕਰ ਕਰਾਂਗੇ ਵੀ ਇਹ ਕਿਵੇਂ ਕੈਲੀਫੋਰਨੀਆ ਦੇ ਵਿੱਚ ਇੱਕ ਆਇਲ ਸਪਿਲ ਹੋਈ ਔਰ ਜਿਸ ਤੋਂ ਬਾਅਦ ਵਿਸਕੌਨਸਨ ਦੇ ਜਿਹੜੇ ਇੱਕ ਸੈਨੇਟਰ ਸਨ ਉਹਨਾਂ ਨੇ ਇਸ ਨੂੰ ਇਨੀਸ਼ੀਏਟ ਕੀਤਾ। ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਅੱਜ ਲਿਵਿੰਗ ਬੀਇੰਗਸ 8 ਬਿਲੀਅਨ ਦੇ ਲਗਭਗ ਹਿਊਮਨ ਬੀਇੰਗਸ, ਔਰ ਤੁਸੀਂ ਐਨੀਮਲ ਲਾਈਫ ਜੇ ਦੇਖੋ ਜੰਗਲਾਂ ਦੇ ਵਿੱਚ ਤੇ ਦੂਜੇ, ਤੇ ਫਿਰ ਇਹ ਟ੍ਰਿਲੀਅਨਸ ਤੱਕ ਗਿਣਤੀ ਚਲੀ ਜਾਂਦੀ ਹੈ ਕਿ ਇਹ ਸਾਰਿਆਂ ਦੀ ਹੋਂਦ ਜਿਹਨੂੰ ਅਸੀਂ ਨਾਨ ਲਿਵਿੰਗ ਕਹਿੰਦੇ ਸੀ, ਜਿਹਨੂੰ ਅਸੀਂ ਜੜ ਕਹਿੰਦੇ ਹਾਂ, ਉਸ ਦੇ ਨਾਲ ਜੁੜੀ ਹੋਈ ਹੈ। ਕਿਉਂਕਿ ਹੁਣ ਅੱਜ ਦਲਾਈ ਲਾਮੇ ਦਾ ਮੈਸੇਜ ਇਸ ਮੌਕੇ ਦੇ ਉੱਤੇ ਸੀ, ਉਹਨੇ ਕਿਹਾ ਜੀ ਅਸੀਂ ਇਹ ਡੀਫੋਰੈਸਟੇਸ਼ਨ ਨੂੰ ਤਾਂ ਰੋਕੀਏ ਹੀ ਰੋਕੀਏ, ਨਵੇਂ ਪਲਾਂਟਸ ਲਾਈਏ ਔਰ ਸੋਲਰ ਜਿਹਨੂੰ ਸੂਰਜ ਔਰ ਹਵਾ, ਇਸ ਨੂੰ ਅਸੀਂ એનર્ਜੀ ਦੇ ਸੋਰਸ ਦੇ ਤੌਰ ਤੇ ਵਰਤੀਏ। ਔਰ ਉਹਨੇ ਕਿਹਾ ਕਿ ਜੀ ਮੈਨੂੰ ਸਾਇੰਟਿਸਟ ਨੇ ਕਿਹਾ ਕਿ ਬਹੁਤ ਜਲਦੀ ਜਿਸ ਤੇਜ਼ੀ ਦੇ ਨਾਲ ਗਲੋਬਲ ਵਾਰਮਿੰਗ ਚੱਲ ਰਹੀ ਹੈ, ਤਿੱਬਤ, ਕਿਉਂਕਿ ਉਹ ਤਿੱਬਤ ਤੋਂ ਆਇਆ, ਤਿੱਬਤ ਇੱਕ ਡੈਜ਼ਰਟ ਬਣ ਜਾਏਗਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਜਦੋਂ ਤੁਸੀਂ ਤਿੱਬਤ ਵੱਲ ਦੇਖਦੇ ਹੋ ਤੇ ਉਸ ਨੂੰ ਕਿਹਾ ਜਾਂਦਾ ਹੈ ਰੂਫ ਆਫ ਦਾ ਵਰਲਡ, ਦੁਨੀਆ ਦੀ ਛੱਤ ਹੈ। ਔਰ ਤਿੱਬਤ ਨਜ਼ਰ ਆਉਂਦੇ ਆ ਤੁਹਾਨੂੰ ਚਾਰ ਚਫੇਰੇ ਜਿਹੜੇ ਨੇ ਬਰਫ਼ ਨਾਲ ਢਕੇ ਹੋਏ ਪਹਾੜ, ਔਰ ਉਹ ਸਾਰਾ ਮਾਊਂਟ ਐਵਰੈਸਟ ਤੋਂ ਲੈ ਕੇ ਜਿਹੜਾ ਜਦੋਂ ਤੁਸੀਂ ਹਿਮਾਲਯਨ ਜਿਹਨੂੰ ਪਰਬਤ ਸ਼੍ਰਿੰਖਲਾ ਕਿਹਾ ਜਾਂਦਾ ਹੈ ਉਹਨਾਂ ਦੀ ਤੁਸੀਂ ਲੜੀ ਦੇਖਦੇ ਹੋ, ਤੇ ਫਿਰ ਉਹ ਸਾਰੇ ਹੀ ਜਿਹੜੇ ਨੇ ਸ਼ਿਵਾਲਿਕ ਹਿਲਸ ਜਿਨ੍ਹਾਂ ਦੀ ਓਟ ਦੇ ਵਿੱਚ ਅਨੰਦਪੁਰ ਸਾਹਿਬ ਹੈ, ਧੌਲਾਧਾਰ ਹਿਲਸ ਜਿੱਥੇ ਕਾਂਗੜਾ, ਔਰ ਇਹ ਸਾਰੀ ਵੈਲੀ ਹੈ। ਔਰ ਇਹ ਦਲਾਈ ਲਾਮਾ ਕਹਿੰਦਾ ਹੈ ਕਿ ਜੀ ਮੈਂ ਜਦੋਂ ਤਿੱਬਤ ਸੀ, ਕਿਉਂਕਿ 14-15 ਸਾਲ ਦੀ ਉਮਰ 'ਚ ਉਹਨੂੰ CIA ਔਰ ਇੰਡੀਅਨ ਇੰਟੈਲੀਜੈਂਸ ਬਿਊਰੋ ਨੇ ਇੱਕ ਜੁਆਇੰਟ ਆਪਰੇਸ਼ਨ ਨਾਲ ਉੱਥੋਂ ਕੱਢਿਆ ਸੀ ਔਰ ਆਪਣਾ ਸਟੂਜ ਬਣਾ ਕੇ ਬਿਠਾਇਆ ਹੋਇਆ। ਔਰ ਉਹਨੇ ਕਿਹਾ ਜੀ ਹੁਣ ਤਿੱਬਤ ਦੇ ਵਿੱਚ ਵੀ ਉਵੇਂ ਬਰਫ਼ਬਾਰੀ ਨਹੀਂ ਹੁੰਦੀ ਜਿਵੇਂ ਹੁੰਦੀ ਸੀ। ਔਰ ਜਿਸ ਧਰਮਸ਼ਾਲਾ 'ਚ ਮੈਂ ਰਹਿ ਰਿਹਾ, ਕਿਉਂਕਿ ਉਹ ਮੈਕਲੋਡਗੰਜ 'ਚ ਉਹਦਾ ਹੈੱਡਕੁਆਰਟਰ ਹੈ ਜਿਹੜਾ ਲੋਅਰ ਧਰਮਸ਼ਾਲਾ ਤੋਂ 7-8 ਮੀਲ ਉੱਪਰ ਹੈ, ਤੇ ਉੱਥੇ ਵੀ ਬਰਫ਼ਬਾਰੀ ਨਹੀਂ ਹੁੰਦੀ ਕਿਉਂਕਿ ਧੌਲਾਧਾਰ ਰੇਂਜ ਦੇ ਵਿੱਚ ਇੱਕ ਸਟੇਜ ਸੀ ਕਿ ਵੀ ਸਾਲ ਦੇ ਵਿੱਚ 2-3 ਵਾਰ ਬਰਫ਼ਬਾਰੀ ਜ਼ਰੂਰ ਹੁੰਦੀ ਸੀ, ਹੁਣ ਕਈ ਸਾਲ ਨਹੀਂ ਹੁੰਦੀ। ਹਾਲਾਂਕਿ ਧਰਮਸ਼ਾਲਾ ਇਸ ਗੱਲ ਲਈ ਵੀ ਨੋਨ ਹੈ ਕਿ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਚਿਰਾਪੁੰਜੀ 'ਚ ਪੈਂਦੇ ਨੇ, ਅਸਾਮ ਦੇ ਵਿੱਚ, ਔਰ ਨੰਬਰ 2 ਨੰਬਰ ਦੇ ਉੱਤੇ 116 ਇੰਚ ਦੇ ਕਰੀਬ ਜਿਹੜੀ ਰੇਨਫਾਲ ਹੈ ਉਹ ਮੈਕਲੋਡਗੰਜ ਦਾ ਹੈ। ਸੋ ਲੇਕਿਨ ਹੁਣ ਉਹ ਵੀ ਡਰਾਈ ਬਣਦੇ ਜਾਂਦੇ ਨੇ, ਇਸ ਲਈ ਜਿਹੜੇ ਲੋਕ ਹਿਲ ਸਟੇਸ਼ਨ ਦੇ ਨਾਂ ਥੱਲੇ ਜਾਂਦੇ ਨੇ ਉਹ ਦੇਖਦੇ ਹੁੰਦੇ ਨੇ ਕਿ ਕਦੋਂ ਸ਼ਿਮਲਾ ਦੇ ਹਵਾਲੇ ਨਾਲ ਵੀ ਇਹੀ ਗੱਲ ਹੈ ਕਿ ਜਿਸ ਦਿਨ ਕਿਤੇ ਸਨੋ ਪੈ ਜਾਏ, ਜਿਹੜੀ ਯੂਜੂਅਲੀ ਕ੍ਰਿਸਮਸ ਦੇ ਨੇੜੇ ਜਾਂ ਨਿਊ ਈਅਰ ਦੇ, ਤੇ ਇੱਕਦਮ ਸੈਲਾਨੀਆਂ ਦਾ ਜਿਹੜਾ ਤੂਫਾਨ ਆ ਜਾਂਦਾ ਹੈ।
ਅਦਰਵਾਈਜ਼ ਕਈ ਵਿੰਟਰਸ ਐਸੀਆਂ ਨੇ ਜਿਹੜੀਆਂ ਇਹਨਾਂ ਹਿਲ ਸਟੇਸ਼ਨਸ ਤੇ ਵੀ ਵਿਦਆਊਟ ਸਨੋ ਨਿਕਲ ਜਾਂਦੀਆਂ ਨੇ। ਸੋ ਇਹ ਤਾਂ ਇਫੈਕਟ ਹੈ ਜਾਂ ਸਿੰਪਟਮਸ ਨੇ। ਜੀ ਜੇ ਅਸੀਂ ਉਸ ਸਾਰੇ ਨੂੰ ਦੇਖੀਏ ਕਿ ਵੀ ਇਹਦੇ ਲਈ ਜ਼ਿੰਮੇਵਾਰ ਕੌਣ ਹੈ, ਤੇ ਜੇ ਸਾਰੀ ਕ੍ਰੀਏਸ਼ਨ ਜਿਹੜੀ ਰੱਬ ਨੇ ਬਣਾਈ, ਜਿਸ ਨੂੰ ਗੁਰੂ ਸਾਹਿਬ ਨੇ ਜਦੋਂ ਅਰਦਾਸ ਰੂਪ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਜੀ ਜੰਤ ਸਭ ਸ਼ਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ, ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸ। ਹੁਣ ਜਿਹੜੀ ਰੱਬ ਦੇ ਅੱਗੇ ਆਪਣਾ ਆਪ ਸਬਮਿਟ ਕਰਨਾ ਹੈ, ਹਿਊਮਨ ਬੀਇੰਗ ਜਾਂ ਇੱਕ ਹੋਮੋਸੇਪੀਅਨ ਤੋਂ ਜਿਹੜਾ ਇੱਕ ਇਨਸਾਨੀ ਵਜੂਦ ਤੱਕ ਆਉਣਾ। ਪਰ ਜੇ ਕੋਈ ਸਭ ਤੋਂ ਵੱਡਾ ਦੁਸ਼ਮਣ ਹੈ ਇਸ ਧਰਤੀ ਦਾ, এনवायरमेंट ਦਾ, ਹਵਾ ਦਾ, ਪਾਣੀ ਦਾ, ਤੇ ਉਹ ਇਹ ਇਨਸਾਨ ਹੈ। ਅਸੀਂ ਕਿਵੇਂ ਇਸ ਦੇ ਸੋਰਸਿਸ ਨੂੰ, ਰਿਸੋਰਸਿਸ ਨੂੰ ਤਬਾਹ ਕੀਤਾ ਹੈ। ਹੁਣ ਬਹੁਤ ਵਾਰ ਅਕਸਰ ਜਦੋਂ ਇੱਕ ਟਰਮ ਇਸਤੇਮਾਲ ਕੀਤੀ ਜਾਂਦੀ ਹੈ ਰੂਲ ਆਫ ਦਾ ਜੰਗਲ, ਇਹ ਕਹਿਣਗੇ ਜੀ ਉੱਥੇ ਕੀ ਹੈ ਜੀ, ਰੂਲ ਆਫ ਦਾ ਜੰਗਲ। ਜੰਗਲ ਦੇ ਵਿੱਚ ਤਾਂ ਰੂਲ ਹੈ। ਅੱਜ ਜੇ ਤੁਸੀਂ ਸਾਡੇ 8 ਬਿਲੀਅਨ ਲੋਕਾਂ ਚੋਂ ਇੱਕ ਵੱਡੇ ਹਿੱਸੇ ਨੂੰ ਦੇਖੋ, ਉੱਥੇ ਕੋਈ ਕਾਨੂੰਨ ਨਾਂ ਦੀ ਚੀਜ਼ ਨਹੀਂ ਹੈ। ਹੁਣ ਜੇ ਰੂਲ ਆਫ ਦਾ ਜੰਗਲ, ਹੁਣ ਬੇਸ਼ੱਕ ਜੰਗਲ ਦੇ ਵਿੱਚ ਜਿਹੜੇ ਬੀਸਟ ਨੇ, ਐਨੀਮਲਸ ਨੇ ਖੂੰਖਾਰ, ਜਿਨ੍ਹਾਂ ਤੋਂ ਬੰਦਾ ਜਿਹੜਾ ਉਹਨਾਂ ਦਾ ਸ਼ਿਕਾਰ ਕਰਦਾ ਜਾਂ ਮਾਰਦਾ, ਹੁਣ ਮਾਰਨਾ ਉਹਨਾਂ ਦਾ ਸ਼ੌਕ ਨਹੀਂ ਹੈ। ਜਾਨਵਰ ਉਦੋਂ ਹੀ ਸ਼ਿਕਾਰ ਕਰਦਾ ਆਪਣੇ ਤੋਂ ਕਮਜ਼ੋਰ ਐਨੀਮਲ ਦਾ ਜਦੋਂ ਭੁੱਖਾ ਹੁੰਦਾ, ਤੇ ਜੇ ਉਹਦਾ ਸ਼ੌਕ ਹੋਏ ਮਾਰਨ ਦਾ, ਤੇ ਹੁਣ ਤੱਕ ਤਾਂ ਸਾਰੇ ਜਾਨਵਰ ਕਦੋਂ ਦੇ ਮਾਰ ਦਿੱਤੇ ਹੁੰਦੇ। ਤਾਕਤਵਰ ਆਪਣੇ ਤੋਂ ਘੱਟ ਨੂੰ ਮਾਰਦਾ, ਉਹਨੂੰ ਮਾਰਦਾ। ਉਹ ਸਿਰਫ ਜਾਨਵਰ ਬਾਹਰ ਨਿਕਲਦਾ ਜਦੋਂ ਭੁੱਖਾ ਹੁੰਦਾ, ਉਹਨਾਂ ਕੀ ਉਹ ਸ਼ਿਕਾਰ ਕਰਦਾ ਜਿੰਨਾ ਉਹਨੇ। ਬਾਕੀ ਸਾਰੇ ਜਿਹੜੇ ਨੇ ਉਹ ਕੋਐਗਜ਼ਿਸਟ ਕਰ ਰਹੇ ਹੁੰਦੇ ਨੇ ਜੰਗਲ ਦੇ ਵਿੱਚ। ਬਿਲਕੁਲ। ਲੇਕਿਨ ਇਸ ਦੇ ਉਲਟ ਜੇ ਤੁਸੀਂ ਇਸ ਬੰਦੇ ਦੀ ਜ਼ਾਤ ਵੱਲ ਦੇਖੋ ਕਿ ਅਸੀਂ ਕਿਵੇਂ ਸੋਰਸ ਦੂਸਰਿਆਂ ਤੋਂ ਖੋਹ ਕੇ ਇੱਕ ਵੱਡੇ ਹਿੱਸੇ ਨੂੰ, 1/3 ਦੁਨੀਆ ਨੂੰ ਹੈਵ ਨਾਟ ਬਣਾਇਆ ਹੋਇਆ, ਜਿਨ੍ਹਾਂ ਨੂੰ 2 ਵੇਲੇ ਦੀ ਰੋਟੀ ਢਿੱਡ ਭਰ ਕੇ ਨਹੀਂ ਮਿਲਦੀ ਹੈ। ਇੱਕ ਪਾਸੇ ਉਹ ਨੇ, ਤੁਸੀਂ ਆ ਰੈਸਟੋਰੈਂਟਾਂ ਤੋਂ ਲੈ ਕੇ ਔਰ ਮੈਰਿਜ ਪਾਰਟੀਜ਼, ਔਰ ਦੂਜੀ ਕਿਵੇਂ ਫੂਡ ਜਿਹੜਾ ਆ ਉਹ ਉਹਦੇ 'ਚ ਡੰਪ ਕੀਤਾ ਜਾ ਰਿਹਾ ਹੁੰਦਾ, ਤੇ ਕਿਵੇਂ ਇੱਕ ਪਾਸੇ ਉਹ ਲੋਕ ਨੇ ਜਿਹੜੇ ਉਸ ਡੰਪ ਕੀਤੇ ਦੇ ਵਿੱਚੋਂ ਉਹਨਾਂ ਦੇ ਬੱਚੇ ਬੱਚੀਆਂ ਸਵੇਰ ਵੇਲੇ ਜਿਹੜੇ ਨੇ ਉਹ ਚੁਣ ਰਹੇ ਹੁੰਦੇ ਨੇ ਕਿ ਉਹਨਾਂ ਨੂੰ ਕੁਝ ਖਾਣ ਨੂੰ ਉਹਦੇ ਚੋਂ ਮਿਲੇ। ਹੁਣ ਇੱਕ ਪਾਸੇ ਇਹਨੂੰ ਬੇਸ਼ੱਕ ਸੋਸ਼ਲ ਇਨਜਸਟਿਸ ਦੇ ਨਾਂ ਥੱਲੇ ਕਿਹਾ ਜਾਂਦਾ, ਪਰ ਅਸੀਂ ਜੇ ਕੁੱਲ ਮਿਲਾ ਕੇ ਧਰਤੀ ਦੇ ਉੱਤੇ ਦੇਖੀਏ ਕਿ ਕਿਵੇਂ ਅਸੀਂ ਇਸ ਦੇ ਹਰ ਸਾਧਨ ਦਾ ਮਿਸਯੂਜ਼ ਕੀਤਾ ਹੈ, ਅਸੀਂ ਕਿਵੇਂ ਹਵਾ ਨੂੰ ਗੰਦਾ ਕੀਤਾ। ਫੋਸਲ ਫਿਊਲਸ ਦੀ ਗੱਲ ਹੁੰਦੀ ਹੈ, ਕਿਵੇਂ ਫੋਸਲ ਫਿਊਲਸ ਨੇ ਸਾਡੀ ਹਵਾ ਦਾ ਕੀ ਹਾਲ ਕਰ ਦਿੱਤਾ ਹੈ। ਪਾਣੀ ਦੀ ਇੰਡਸਟਰੀਲਾਈਜੇਸ਼ਨ, ਇੱਕ ਪਾਸੇ ਇੰਡਸਟਰੀਲਾਈਜੇਸ਼ਨ, ਮੈਂ ਕੱਲ੍ਹ ਹੀ ਸਤਲੁਜ ਦਰਿਆ ਦੇ ਹਵਾਲੇ ਨਾਲ ਪੜ੍ਹ ਰਿਹਾ ਸੀ ਕਿ ਐਨ ਖੂਬਸੂਰਤ ਸਤਲੁਜ ਤੁਰਿਆ ਹੁੰਦਾ, ਜਦੋਂ ਹੀ ਇਹ ਲੁਧਿਆਣਾ, ਬੁੱਢਾ ਨਾਲਾ ਤੇ ਦੂਜੇ ਤੀਜੇ ਇੰਡਸਟਰੀਅਲ ਵੇਸਟ ਉਹਦੇ 'ਚ ਪੈਣਾ ਸ਼ੁਰੂ ਹੁੰਦਾ, ਤੇ ਤੁਸੀਂ ਦੇਖਦੇ ਹੋ ਕਿ ਕਿਸ ਕਿਸਮ ਦਾ ਤੇਜ਼ਾਬੀ ਪਾਣੀ ਬਣ ਜਾਂਦਾ ਹੈ, ਉਹਦੀ ਸ਼ਕਲ ਕੀ ਬਣ ਜਾਂਦੀ ਹੈ। ਸੋ ਅਸੀਂ ਉਸ ਕੁਦਰਤ ਦੇ ਜਿਹੜਾ ਵਹਿਣ ਸੀ, ਉਹ ਹਵਾ ਦਾ, ਪਾਣੀ ਦਾ, ਉਸ ਸਾਰੇ ਨੂੰ ਵੀ ਗੰਦਲਾ ਕੀਤਾ। ਨਤੀਜੇ ਦੇ ਤੌਰ ਤੇ ਅਲਟੀਮੇਟਲੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਅਸੀਂ ਆਪਣੀ ਕਬਰ ਆਪ ਖੋਦ ਰਹੇ ਹਾਂ, ਇਹ ਬਿਲਕੁਲ ਕਬਰ ਆਪ ਖੋਦਣ ਵਾਲਾ ਇਵੇਂ ਹੀ ਹੈ ਜਿਵੇਂ ਕੋਈ ਬੰਦਾ ਦਰਖਤ ਦੀ ਉਸ ਟਾਹਣੀ ਤੇ ਜਿਸ ਦੇ ਉੱਤੇ ਉਹ ਬੈਠਾ ਹੋਇਆ ਉਸ ਨੂੰ ਹੀ ਉਹ ਕੱਟ ਰਿਹਾ ਹੋਏ। ਔਰ ਗੁਰੂ ਸਾਹਿਬ ਨੇ, ਜਦੋਂ ਅਸੀਂ ਗੁਰਬਾਣੀ ਦੇ ਹਵਾਲੇ ਨਾਲ ਦੇਖਦੇ ਹਾਂ, ਜਦੋਂ ਜਪ ਸਾਹਿਬ ਜਿਹੜੀ ਸਾਡੀ ਰੋਜ਼ਾਨਾ ਨਿਤਨੇਮ ਦੀ ਪਹਿਲੀ ਬਾਣੀ ਹੈ ਉਸ ਦਾ ਭੋਗ ਪੈਂਦਾ ਤੇ ਅਸੀਂ ਸ਼ਲੋਕ ਪੜ੍ਹਦੇ ਹਾਂ ਜਿਹੜਾ ਗੁਰੂ ਨਾਨਕ ਸਾਹਿਬ ਦੇ ਜਪ ਸਾਹਿਬ ਦੇ ਨਾਲ ਹੈ। ਗੁਰੂ ਅੰਗਦ ਸਾਹਿਬ ਦਾ ਵੀ ਜਦੋਂ ਅਸੀਂ ਦੇਖਦੇ ਹਾਂ ਤੇ ਸ਼ਲੋਕ ਦਾ ਜਿਹੜਾ ਮੈਂਸ਼ਨ ਹੈ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਾਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੁਣ ਪਹਿਲਾ ਪਾਰਟ ਕੁਦਰਤ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ ਕਿ ਪਵਨ ਗੁਰੂ ਪਾਣੀ ਪਿਤਾ। ਹੁਣ ਪਵਨ ਇਸ ਲਈ ਗੁਰੂ ਹੈ ਕਿਉਂਕਿ ਹਵਾ, ਜਦੋਂ ਅਸੀਂ ਸਾਹ ਦੀ ਗੱਲ ਕਰਦੇ ਹਾਂ, ਹਾਂ ਆਦਮੀ ਹਾਂ ਇੱਕ ਦਮੀ, ਜੇ ਦਮ ਆਇਆ ਤੇ ਅਸੀਂ ਆਦਮੀ ਹੈ, ਤੇ ਜੇ ਦਮ ਗਿਆ ਇਸੇ ਲਈ
ਜਦੋਂ ਗੁਰੂ ਸਾਹਿਬਾਨ ਦੀ ਤਾਕੀਦ ਹੈ ਕਿ ਰੱਬ ਦੀ ਯਾਦ ਇਬਾਦਤ 'ਚ ਜੁੜਨ ਦਾ, ਤੇ ਇਹੀ ਹੈ ਕਿ ਹਰ ਜਪੰਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾ ਆਵੇ ਕਿ ਨਾ ਆਵੇ ਰਾਮ। ਕਿਉਂਕਿ ਇਹਦੇ ਨਾਲ ਸਾਡੀ ਹੋਂਦ ਜੁੜੀ ਹੋਈ ਹੈ। ਹੁਣ ਇਹ ਜਿਹੜਾ ਸਾਹ ਅਸੀਂ ਲੈਂਦੇ ਹਾਂ, ਜਦੋਂ ਅੱਜ ਸਾਇੰਸ ਦੀ ਅਸੀਂ ਆਕਸੀਜਨ ਅੰਦਰ ਜਾਣੀ, ਕਾਰਬਨ ਡਾਈਆਕਸਾਈਡ ਬਾਹਰ ਕੱਢਣਾ, ਇਹ ਸਾਰੀ ਪ੍ਰੋਸੈਸ ਹੈ, ਪਰ ਇਹ ਆਕਸੀਜਨ ਕਿੱਥੇ ਹੈ? ਹਵਾ ਦੇ ਵਿੱਚ ਹੈ। ਔਰ ਇਹ ਕੋਵਿਡ-19 ਦੇ ਚਲਦੇ ਆ, ਜਿੱਥੇ 40 ਤੋਂ 45 ਲੱਖ ਲੋਕ ਭਾਰਤ ਦੇ ਵਿੱਚ ਮਰੇ, ਇੱਕ ਵੱਡਾ ਹਿੱਸਾ ਉਸ ਆਕਸੀਜਨ ਦੀ ਘਾਟ ਕਰਕੇ ਆਕਸੀਜਨ ਸਿਲੰਡਰ ਹੁਣ ਉਹੀ ਹਵਾ ਹੈ। ਔਰ ਉਦੋਂ ਇਹ ਵੀ ਆਇਆ ਕਿ ਜੀ ਕਈ ਲੋਕ ਜਿਹੜੇ ਯੂਪੀ ਬਿਹਾਰ ਵਰਗੀਆਂ ਸਟੇਟਾਂ ਜਾ ਕੇ ਦਰਖਤਾਂ ਦੇ ਥੱਲੇ ਹੀ ਬਹਿ ਗਏ ਕਿ ਜੀ ਉੱਥੋਂ ਆਕਸੀਜਨ ਨਿਕਲਦੀ ਹੈ, ਔਰ ਦੂਜਾ ਰਾਤ ਨੂੰ ਵੀ ਉੱਥੇ, ਹਾਲਾਂਕਿ ਰਾਤ ਨੂੰ ਜਿਹੜੇ ਰੁੱਖ ਨੇ ਉਹ ਕਾਰਬਨ ਡਾਈਆਕਸਾਈਡ ਛੱਡਦੇ ਨੇ। ਲੇਕਿਨ ਇਹ ਹੋਂਦ ਜਿਹੜੀ ਹੈ ਗੁਰੂ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਪਹਿਲੀ ਹੋਂਦ ਤੁਹਾਡੀ ਹਵਾ ਦੇ ਨਾਲ ਜੁੜੀ ਹੋਈ ਹੈ, ਪਾਣੀ ਪਿਤਾ। ਹੁਣ ਪਾਣੀ ਦੇ ਨਾਲ ਜਦੋਂ ਅਸੀਂ ਬਾਡੀ ਸਾਰੀ ਦੇਖਦੇ ਹਾਂ ਕਿੰਨੇ ਫੀਸਦੀ ਉਹਦਾ ਪਾਣੀ ਹੈ, ਹੋਂਦ ਪਾਣੀ ਦੇ ਨਾਲ ਹੈ। ਭੁੱਖ ਤੋਂ ਬਿਨਾਂ ਤੇ ਤੁਸੀਂ ਸ਼ਾਇਦ 2 ਮਹੀਨੇ ਵੀ ਕੱਟ ਲਓ ਜਿਨ੍ਹਾਂ ਨੇ ਵਰਤ ਰੱਖੇ ਹੋਏ ਨੇ। ਪਾਣੀ ਤੋਂ ਬਿਨਾਂ ਤੁਹਾਡੀ ਕੀ ਹੋਂਦ ਹੈ? ਪਾਣੀ ਦੇ ਨਾਲ ਜੇ ਪਾਣੀ ਹੈ ਤੇ ਧਰਤੀ 'ਚ ਫਰਟੀਲਿਟੀ ਹੈ। ਜੇ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ, ਗੁਰੂ ਸਾਹਿਬ ਨੇ ਤਾਂ ਪਾਣੀ ਨੂੰ ਵੀ ਲਾਈਫ ਕਿਹਾ। ਇਹ ਨਹੀਂ ਕਿ ਹਰਿਆਵਲ ਜਾਂ, ਕਿਉਂਕਿ ਜੇ ਪਾਣੀ ਨਹੀਂ ਹੈ ਤੇ ਪਲਾਂਟਸ ਨਹੀਂ ਨੇ, ਲਾਈਫ ਨਹੀਂ ਹੈ। ਸੋ ਜੇ ਉਹਦੇ 'ਚ ਲਾਈਫ ਹੈ ਪਾਣੀ 'ਚ, ਤਾਂ ਉਹਨੇ ਹੀ ਉਹਨੂੰ ਦਿੱਤਾ ਹੈ। ਤੇ ਮਾਤਾ ਧਰਤ ਮਹਤ। ਹੁਣ ਅਸੀਂ ਜਦੋਂ ਅਸੀਂ ਧਰਤੀ ਮਾਂ ਦੀ ਗੱਲ ਕਰਦੇ ਹਾਂ, ਇਹ ਕੋਈ ਉਸ ਕਿਸਮ ਦੀ ਦੇਵੀ ਨਹੀਂ ਜਿਹਦੇ ਮੰਦਿਰ ਬਣਾ ਕੇ ਪੂਜਣੇ ਨੇ, ਜਿਹੜੇ ਉੱਥੇ ਲੱਗੇ ਹੁੰਦੇ ਨੇ ਪੂਜਣ। ਪਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਫਿਰ ਧਰਤੀ ਦੇ ਉੱਤੇ ਸਾਰੀ ਵਨਸਪਤੀ ਆ ਜਾਂਦੀ ਹੈ, ਐਨੀਮਲ ਕਿੰਗਡਮ ਆ ਜਾਂਦਾ ਹੈ, ਇਸ ਸਾਰੇ ਨੂੰ। ਔਰ ਜੇ ਇਹਦੀ ਅਸੀਂ ਸਾਂਭ ਸੰਭਾਲ ਨਹੀਂ ਕਰਦੇ, ਕੁਦਰਤ ਮਿਹਰਬਾਨ ਹੈ, ਇਸ ਕੋਈ ਸ਼ੱਕ ਨਹੀਂ ਹੈ। ਸਾਡੇ ਬਹੁਤ ਸਾਰੇ ਗੁਨਾਹ ਦੇ ਬਾਵਜੂਦ ਜਦੋਂ ਧਰਤੀ ਦੀ ਗੱਲ ਹੁੰਦੀ ਹੈ, ਮਾਤਾ ਧਰਤ ਮਹਤ ਦੀ, ਤੇ ਕਿਵੇਂ ਧਰਤੀ ਕਿੰਨਾ ਕੁਛ ਜਿਹੜੀ ਆ, ਅਸੀਂ ਕਿੰਨੇ 200 ਮੰਜ਼ਲਾ ਇਮਾਰਤਾਂ ਵੀ ਖੜੀਆਂ ਕਰਤੀਆਂ। ਫਿਰ ਹੁੰਦਾ ਜੀ ਫਲਾਣਾ ਟਾਵਰ ਦੁਨੀਆ ਦਾ ਸਭ ਤੋਂ ਉੱਚਾ, ਕਾਹਦੇ ਤੇ ਖੜਾ ਕੀਤਾ ਹੋਇਆ? ਧਰਤੀ ਦੇ ਉੱਤੇ ਜਰ ਰਹੀ ਹੈ ਧਰਤੀ। ਫਿਰ ਜਦੋਂ ਇਹ ਹੁੰਦਾ ਹੈ ਕਿ ਵੀ ਕਿਤੇ ਨਾ ਕਿਤੇ ਐਸਾ ਕੁਝ ਵਾਪਰਦਾ ਹੈ ਕਿ ਜੀ ਧਰਤੀ ਦੀਆਂ ਪਲੇਟਸ ਹਿੱਲੀਆਂ। ਫਿਰ ਆ ਸੈਨ ਫਰਾਂਸਿਸਕੋ ਅਸੀਂ ਪਿਛਲੇ ਹਫ਼ਤੇ ਸੀ, ਤੇ ਇਸ ਗੱਲ ਦਾ ਧਿਆਨ ਰਹੇ ਕਿ ਸੈਨ ਫਰਾਂਸਿਸਕੋ ਸ਼ਹਿਰ ਹੈ ਕਿ 1909 ਦੇ ਵਿੱਚ, 1905 ਜਾਂ 1909 ਚ, ਇਸੇ ਪੀਰੀਅਡ 1909 ਸੀ ਸ਼ਾਇਦ, ਉਸ ਦੇ ਵਿੱਚ ਅਰਥਕੁਏਕ ਆਉਂਦਾ ਤੇ ਸਾਰੇ ਦਾ ਸਾਰਾ ਜਿਹੜਾ ਉਹ ਸ਼ਹਿਰ ਤਬਾਹ ਹੋ ਜਾਂਦਾ, ਨਵਾਂ ਵਸਿਆ। ਹੁਣ ਇੱਕ ਪਾਸੇ ਜਿਨ੍ਹਾਂ ਨੇ ਵੀ ਇਸ ਸੂਰਜ ਜਾਂ ਹਵਾ, ਇਸ ਦੀ ਗੁਣਕਾਰਤਾ ਨੂੰ ਦੇਖਿਆ, ਕੈਲੀਫੋਰਨੀਆ ਦਾ ਉਹ ਹਿੱਸਾ ਜਦੋਂ ਅਸੀਂ ਡਰਾਈਵ ਕਰ ਰਹੇ ਸੀ, ਖਾਸ ਤੌਰ ਤੇ ਟ੍ਰੇਸੀ, ਮੈਂਟੀਕਾ, ਸਟਾਕਟਨ ਵੱਲ ਤੁਸੀਂ ਵੀ ਵਿੰਡ ਮਿਲਸ ਦੇਖੀਆਂ, ਬਹੁਤ ਸਾਰੇ ਲੋਕ ਉਹਨੂੰ ਦੇਖਣ ਆਉਂਦੇ ਨੇ, ਹੋਰ ਵੀ ਥਾਵਾਂ ਤੇ ਹੈ। ਔਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਜਿਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਕਿ ਭਾਈ ਕੁਦਰਤ ਨੇ ਜਦੋਂ ਅਸੀਂ ਹਵਾ ਦੀ ਗੱਲ ਕਰਦੇ ਤੇ ਕਿਵੇਂ ਉਹ ਤੁਹਾਡੇ ਪਾਵਰ ਜਨਰੇਟ ਕਰਦੀ ਹੈ, ਤੁਹਾਡੇ ਜਿਹੜੇ ਨੇ ਉਹ ਸਾਧਨ ਜੇ ਲੋੜੀਂਦਾ। ਹੁਣ ਤਾਂ ਆਬਾਦੀ ਵੀ ਬਹੁਤ ਵੱਧ ਗਈ ਹੈ, ਆਲਮੋਸਟ ਇਹਨਾਂ 75 ਸਾਲਾਂ ਦੇ ਵਿੱਚ ਦੁਨੀਆ ਦੀ ਆਬਾਦੀ 3 ਗੁਣਾ ਹੋਈ ਹੈ। ਔਰ ਸਾਇੰਟੀਫਿਕ ਮਾਈਂਡਸ ਨੇ ਅੱਗੋਂ ਕਲੀਨ એનર્ਜੀ ਦੀ ਗੱਲ ਵੀ ਕੀਤੀ, ਸਾਇੰਟੀਫਿਕ ਲੈਵਲ ਦੇ ਉੱਤੇ ਨਿਊਕਲੀਅਰ એનર્ਜੀ ਦੀ ਗੱਲ ਵੀ ਹੁੰਦੀ ਹੈ। ਫਰਾਂਸ ਵਰਗੇ ਮੁਲਕ ਇਲੈਕਟ੍ਰਿਸਿਟੀ ਰਾਹੀਂ ਵੀ ਦੂਸਰਾ ਹੁੰਦਾ ਹੈ। ਲੇਕਿਨ ਜਦੋਂ ਤੱਕ ਅਵੇਅਰਨੈਸ ਨਹੀਂ ਹੋਏਗੀ ਕਿ ਭਾਈ ਇਹ ਧਰਤੀ ਸਾਡੀ ਹੈ, ਔਰ ਜਦੋਂ ਅਸੀਂ এনवायरमेंट ਦੀ ਜਾਂ ਇੰਟਰਨੈਸ਼ਨਲ ਜਿਹੜਾ ਉਹ ਇਸ ਡੇ ਦੀ ਗੱਲ ਕਰਦੇ ਹਾਂ, ਅਰਥ ਮਦਰ ਡੇ ਦੀ, ਤੇ ਇਸ ਦੀਆਂ ਤਾਂ ਕੋਈ ਬਾਉਂਡਰੀਜ਼ ਨਹੀਂ ਨੇ, ਕੋਈ ਹੱਦਾਂ ਨਹੀਂ ਨੇ। ਜਿਹਨੇ ਪ੍ਰਭਾਵਿਤ ਹੋਣਾ ਹਰ ਇੱਕ ਨਹੀਂ ਹੋਣਾ, ਜੇ ਜਾਣਗੇ ਤਾਂ ਸਾਰੇ ਹੀ ਜਾਣਗੇ। ਜਿਸ ਕਿਸਮ ਦਾ ਮਾਹੌਲ ਬਣ ਰਿਹਾ, ਕਿਵੇਂ ਕੁਝ ਟਾਪੂ ਆਈਲੈਂਡ ਜਿਹੜੇ ਨੇ ਉਹ ਸਮੁੰਦਰ ਦੇ ਵਿੱਚ ਵਾਪਸ ਸਮਾ ਰਹੇ ਨੇ, ਕਿਵੇਂ ਜਿਹੜੀਆਂ ਫਰਟਿਲ ਲੈਂਡਸ ਨੇ ਉਹ ਇਨਫਰਟਿਲ ਹੋ ਰਹੀਆਂ। ਅਸੀਂ ਆਪਣੇ ਪੰਜਾਬ ਦੀ ਗੱਲ ਕਰ ਲਈ ਹੈ, ਭਾਰਤੀ ਕਬਜ਼ੇ ਦੇ ਹੇਠ, ਕਿ 47 ਚ ਬਜ਼ੁਰਗ ਦੱਸਦੇ ਸੀ ਜਿਹੜੇ ਵੀ ਜਿਸ ਪਾਸੇ ਵੀ ਪੰਜਾਬ ਦੇ ਸੀ, ਕਿ ਜਿਹੜਾ ਪਾਣੀ ਦਾ ਲੈਵਲ ਹੈ ਉਹ ਧਰਤੀ ਦੇ 12 ਤੋਂ 15 ਫੁੱਟ ਤੱਕ ਪਾਣੀ ਤੁਸੀਂ ਖੁਦਾਈ ਕਰੋ ਤੇ ਪੂਰਾ ਗਸ਼ ਕਰਕੇ ਪਾਣੀ ਨਿਕਲਦਾ ਸੀ, ਔਰ ਸਾਫ਼ ਸੁਥਰਾ ਪਾਣੀ। ਅੱਜ ਤੁਸੀਂ ਪੰਜਾਬ ਦੇ ਜਿਹੜੇ ਫਰਟਲ ਰੀਜਨ ਮਾਝੇ ਦਾ ਜਾਂ ਦੁਆਬੇ ਦਾ ਵੀ ਹੈ, 150 ਫੁੱਟ, 200, 250 ਫੁੱਟ ਸਬਮਰਸੀਬਲ ਪੰਪ ਲਾਏ ਹੋਏ ਨੇ, ਔਰ ਉਸ ਦੇ ਵਿੱਚ ਵੀ ਜਿਹੜੀ ਸਾਫ਼ ਪਾਣੀ ਹੈ ਉਹਦੀ ਥਾਂ ਪੰਜਾਬ ਦਾ 70% ਪਾਣੀ ਜਿਹੜਾ ਈਵਨ ਐਗਰੀਕਲਚਰ
ਪਰਪਸਿਸ ਲਈ ਯੂਜ਼ ਹੁੰਦਾ, ਪੋਲਿਊਟਡ ਹੈ। ਸੋ ਅਸੀਂ ਔਰ ਉਹਦੇ 'ਚ ਵੀ ਅੱਗੋਂ ਜਦੋਂ ਅਸੀਂ ਦੇਖਦੇ ਹਾਂ ਜੀ ਕੈਂਸਰ ਟ੍ਰੇਨ, ਕੈਂਸਰ ਇੰਸੀਡੈਂਸ, ਕਿਉਂਕਿ ਉਸੇ ਜ਼ਮੀਨ ਦੇ ਵਿੱਚ ਖਾਦਾਂ ਦੇ ਨਾਲ ਜਿਹੜੇ ਜ਼ਾਹਰ ਹੈ ਟੌਕਸਿਕ ਹੁੰਦੀਆਂ ਨੇ, ਉਸ ਪਾਣੀ ਨੂੰ ਵੀ ਅਸੀਂ ਗੰਦਾ ਕਰ ਦਿੱਤਾ ਹੈ। ਵੱਡੇ ਵੱਡੇ ਡੈਮ ਬਣਾਉਣ ਦੀ ਲਾਈਨ ਦੇ ਥੱਲੇ ਪਾਣੀ ਉੱਤੇ ਰੋਕ ਲਿਆ ਜਾਂਦਾ ਹੈ ਡੈਮਾਂ 'ਚ, ਕਿਉਂਕਿ ਜਦੋਂ ਪਾਣੀ ਵਗਦੇ ਨੇ, ਦਰਿਆ ਵਗਦੇ ਨੇ, ਸਾਈਡ ਦੇ ਉੱਤੇ ਵੀ ਜਿਹੜਾ ਉਹ ਪਾਣੀ ਜਾ ਰਿਹਾ ਹੁੰਦਾ, ਉਹ ਧਰਤੀ ਦਾ ਜਿਹਨੂੰ ਅਸੀਂ ਅੰਡਰਗਰਾਉਂਡ ਵਾਟਰ ਕਹਿੰਦੇ ਆ ਜਾਂ ਗਰਾਊਂਡ ਵਾਟਰ ਕਿਹਾ ਜਾਂਦਾ, ਉਸ ਨੂੰ ਰਿਪਲੀਟ ਕਰਦਾ। ਪਰ ਜੇ ਤੁਸੀਂ ਉੱਤੇ ਥੀ ਡੈਮ ਬਣਾ ਲਿਆ, ਭਾਖੜਾ ਬਣਾ ਲਿਆ, ਪੌਂਗ ਡੈਮ ਬਣਾ ਲਿਆ, ਤੇ ਜਦੋਂ ਥੱਲੇ ਦਰਿਆ ਵਗਦੇ ਨੇ ਉਹ ਤਾਂ ਨਾਲਿਆਂ ਤੋਂ ਵੀ ਜਿਹੜਾ ਉਹ ਮਾੜੇ ਨੇ, ਹੈ ਹੀ ਨਹੀਂ ਪਾਣੀ। ਸੋ ਅੰਡਰਗਰਾਉਂਡ ਵਾਟਰ ਜਿਹੜਾ ਹੈ, ਜਿਹੜੀ ਉਹ ਸੀਪਿੰਗ ਤਾਂ ਹੁੰਦੀ ਨਹੀਂ ਹੈ ਕਿ ਵੀ ਪਾਣੀ ਮਿਲੇ। ਸੋ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਇਹ ਗੱਲ 1970ਵਿਆਂ 'ਚ ਜਦੋਂ ਕੈਲੀਫੋਰਨੀਆ ਦੇ ਵਿੱਚ ਆਇਲ ਸਪਿਲ ਹੁੰਦੀ ਹੈ, ਔਰ ਉਸ ਦੇ ਵੇਲੇ ਉਸ ਦੌਰਾਨ ਜਿਹੜੇ ਸੈਨੇਟਰ ਸਨ ਵਿਸਕੌਨਸਨ ਤੋਂ, ਉਹਨਾਂ ਨੇ ਪਹਿਲੀ ਵਾਰ ਇਹ ਗੱਲ ਰਿਅਲਾਈਜ਼ ਕੀਤੀ। ਉਹਨਾਂ ਦਾ ਨਾਮ ਸੀ ਸੈਨੇਟਰ ਗੇਲॉर्ड ਨੈਲਸਨ। ਉਹਨਾਂ ਨੇ ਕਿ ਭਾਈ ਸਾਨੂੰ, ਉਹਨਾਂ ਨੇ, ਕਿਉਂਕਿ ਜਦੋਂ ਇਹ ਪੀਰੀਅਡ ਚੱਲ ਰਿਹਾ, ਅੱਜ ਅਸੀਂ 22 ਅਪ੍ਰੈਲ ਨੂੰ ਗੱਲ ਕਰ ਰਹੇ ਹਾਂ, ਸਪ੍ਰਿੰਗ ਬ੍ਰੇਕ ਵੀ ਹੈ ਕਾਲਜਾਂ ਔਰ ਸਕੂਲਾਂ 'ਚ, ਉਹਨਾਂ ਨੇ ਦੇਖਿਆ ਵੀ ਪੜ੍ਹੇ ਲਿਖਿਆਂ ਨੂੰ ਮੋਟੀਵੇਟ ਕੀਤਾ ਜਾਏ, ਔਰ ਉਹਨਾਂ ਨੇ ਕਿਹਾ ਵੀ ਬਾਹਰ ਨਿਕਲੋ। 22 ਅਪ੍ਰੈਲ ਦਾ ਦਿਨ ਉਹਨਾਂ ਨੇ ਮਿਥ ਲਿਆ। ਮਾਰਚ ਦੇ ਵਿੱਚ ਤੋਂ ਪਹਿਲਾਂ ਇਹ ਆਇਲ ਸਪਿਲ ਹੋਈ ਸੀ ਕਿ ਪ੍ਰੋਟੈਸਟ ਕੀਤੇ ਜਾਣ ਔਰ ਕਿ ਭਾਈ ਅਸੀਂ ਧਰਤੀ ਨੂੰ ਸੇਵ ਕਰਨਾ ਹੈ, এনवायरमेंट ਨੂੰ ਸੇਵ ਕਰਨਾ ਹੈ, ਆਪਣੇ ਪਲੈਨਟ ਨੂੰ ਸੇਵ ਕਰਨਾ। ਔਰ 1970 ਦੇ ਵਿੱਚ ਉਹਨਾਂ ਨੇ ਜਦੋਂ ਕਾਲ ਦਿੱਤੀ ਤਾਂ ਅੱਜ ਦੇ ਦਿਨ 20 ਮਿਲੀਅਨ ਦੇ ਲਗਭਗ 2 ਕਰੋੜ ਲੋਕ ਸੜਕਾਂ ਦੇ ਉੱਤੇ ਨਿਕਲੇ, ਔਰ ਇਹ ਬਿਗਨਿੰਗ ਸੀ ਇਸ ਅਰਥ ਡੇ ਦੀ। ਫਿਰ ਜਦੋਂ ਤੱਕ ਅਸੀਂ 1990 ਤੱਕ ਦੇਖਦੇ ਹਾਂ, ਪਹੁੰਚਦੇ ਹਾਂ, ਇਹ ਗਿਣਤੀ ਜਿਹੜੀ ਹੈ ਉਹ ਹੋਰ ਵੀ ਵੱਧ ਜਾਂਦੀ ਹੈ, ਉਹ 20 ਮਿਲੀਅਨ ਤੋਂ 200 ਮਿਲੀਅਨ ਹੋ ਜਾਂਦੀ ਹੈ। ਹੋਰ 10 ਸਾਲ ਬਾਅਦ 2009 ਤੱਕ ਪਹੁੰਚਦੇ ਹਾਂ, 500 ਮਿਲੀਅਨ ਹੋ ਜਾਂਦੀ ਹੈ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, 1 ਬਿਲੀਅਨ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਇਸ ਅਰਥ ਡੇ ਨੂੰ ਮਨਾ ਰਹੇ ਨੇ, ਔਰ ਹਰ ਸਾਲ ਇਸ ਨੂੰ, ਕਿਉਂਕਿ ਯੂਨਾਈਟਿਡ ਨੇਸ਼ਨਸ ਨੇ, ਪਹਿਲਾਂ ਤਾਂ ਇਹਦਾ ਨਾਮ ਸਿੰਪਲ ਅਰਥ ਡੇ ਸੀ, ਔਰ 2009 ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਇਸ ਨੂੰ ਇੰਟਰਨੈਸ਼ਨਲ ਮਦਰ ਅਰਥ ਡੇ ਦਾ ਨਾਂ ਦਿੱਤਾ, ਔਰ ਇਸ ਨੂੰ ਮਨਾਉਣ ਦੇ ਅੱਡ-ਅੱਡ ਤਰੀਕੇ ਨੇ। 2012 'ਚ 1 ਲੱਖ ਲੋਕਾਂ ਨੇ ਚੀਨ ਦੇ ਵਿੱਚ ਉਹ ਸਾਈਕਲਾਂ ਦੇ ਉੱਤੇ ਚੜ੍ਹ ਕੇ ਗਏ, ਔਰ ਉਹਨਾਂ ਨੇ ਕਿਹਾ ਵੀ ਜਿਹੜੀ ਕਾਰਬਨ ਡਾਈਆਕਸਾਈਡ ਐਮਿਸ਼ਨ ਹੈ ਇਸ ਨੂੰ ਰੋਕਿਆ ਜਾਏ। ਔਰ ਇਹਦੇ ਨਾਲ ਇਕੱਲਾ ਇਹ ਪ੍ਰੋਟੈਸਟ ਜਾਂ ਰਾਈਡ ਨਹੀਂ ਸੀ, ਇਸੇ ਵੀ ਰੁੱਖ ਲਾਏ ਜਾਣ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਸ ਦਿਨ ਦੇ ਉੱਤੇ, ਜਿੱਥੇ 1 ਬਿਲੀਅਨ ਤੋਂ ਜ਼ਿਆਦਾ ਲੋਕ ਇਸ ਨੂੰ ਸੈਲੀਬ੍ਰੇਟ ਕਰ ਰਹੇ ਨੇ, 7.8 ਬਿਲੀਅਨ ਦਰਖਤ ਜਿਹੜੇ ਨੇ, ਰੁੱਖ ਜਿਹੜੇ ਨੇ ਉਹ ਲਾਏ ਗਏ ਨੇ। ਔਰ ਇਹ ਦਿਨ ਦੀ ਰੈਕਗਨੀਸ਼ਨ ਇਸ ਲੈਵਲ ਤੇ ਹੈ ਕਿ ਈਵਨ ਜਦੋਂ ਤੁਸੀਂ ਗੂਗਲ ਕਰਕੇ ਦੇਖੋਗੇ, ਇਸ ਇੰਟਰਨੈਸ਼ਨਲ ਅਰਥ ਮਦਰ ਡੇ ਦਾ ਆਪਣਾ ਝੰਡਾ ਵੀ ਹੈ। ਔਰ ਫਲੈਗ ਕੀ ਹੈ, ਜਦੋਂ 2017 ਦੇ ਵਿੱਚ ਅਪੋਲੋ 17 ਜਿਸ ਮਿਸ਼ਨ ਨੂੰ ਕਿਹਾ ਜਾਂਦਾ ਹੈ, ਅਪੋਲੋ 17 ਮੂਨ ਵੱਲ ਗਿਆ, ਚੰਦਰਮਾ ਵੱਲ, ਔਰ ਉਹਨੇ ਜਦੋਂ ਅਰਥ ਦੇ ਆਰਬਿਟ ਚੋਂ ਨਿਕਲਿਆ, ਔਰ ਜਿਹੜੀ ਪਿਕਚਰ ਉਹਨੇ ਅਰਥ ਦੀ ਖਿੱਚੀ ਅਪੋਲੋ 17 ਨੇ, ਉਸ ਨੂੰ ਹੀ, ਉਸ ਪਿਕਚਰ ਨੂੰ ਹੀ ਉਸ ਫਲੈਗ ਦੇ ਵਿੱਚ ਜੜਿਆ ਗਿਆ, ਜਿਹੜਾ ਫਲੈਗ ਇਸ ਇੰਟਰਨੈਸ਼ਨਲ ਅਰਥ ਮਦਰ ਡੇ ਦਾ। ਸੋ ਅਸੀਂ ਜਿੱਥੇ ਇਸ ਸਾਰੇ ਨੂੰ ਸਮਝਦੇ ਹਾਂ ਕਿ ਵੀ ਇਹ ਸਾਡਾ ਇੱਕ ਧਾਰਮਿਕ ਫਰਜ਼ ਵੀ ਹੈ, ਔਰ ਹਰ ਸਾਲ ਦੇ ਇਸ ਇੰਟਰਨੈਸ਼ਨਲ ਅਰਥ ਮਦਰ ਡੇ ਦਾ ਇੱਕ ਥੀਮ ਵੀ ਹੁੰਦਾ ਹੈ, ਇੱਕ ਮੈਸੇਜ ਦੇਣ ਦੇ ਲਈ। ਔਰ ਇਸ ਸਾਲ ਦਾ ਥੀਮ ਹੈ ਇਨਵੈਸਟ ਇਨ ਆਵਰ ਪਲੈਨਟ, ਕਿ ਭਾਈ ਆਪਣਾ, ਇਹ ਤੁਹਾਡੀ ਧਰਤੀ ਹੈ ਔਰ ਇਹਦੇ 'ਚ ਇਨਵੈਸਟ ਕਰੋ। ਹੁਣ ਆਮ ਤੌਰ ਤੇ ਇਨਵੈਸਟਮੈਂਟ ਪੈਸੇ ਦੀ, ਲੋਕ ਧਨ ਦੀ ਹੁੰਦੀ ਹੈ, ਪਰ ਇਹ ਇਨਵੈਸਟਮੈਂਟ ਹੈ ਕਿ ਭਾਈ ਤੁਸੀਂ ਜਿੱਥੇ ਪਲਾਂਟਸ ਲਾਓ, ਵੱਧ ਤੋਂ ਵੱਧ ਡੀਫੋਰੈਸਟੇਸ਼ਨ ਨਾ ਕਰੋ, ਔਰ ਘੱਟ ਤੋਂ ਘੱਟ ਜਿਹੜੀ ਫੋਸਿਲ એનર્ਜੀ ਹੈ ਉਸ ਦਾ ਇਸਤੇਮਾਲ ਕਰੋ, ਜਿੱਥੇ ਤੁਰਿਆ ਜਾ ਸਕਦਾ ਹੈ, ਜਿੱਥੇ। ਔਰ ਜਿਵੇਂ ਤੁਸੀਂ ਨਿਊਯਾਰਕ 'ਚ ਦੇਖੋਗੇ, ਕਈ ਵਾਰੀ ਡਰਾਈਵ ਕਰਦੇ ਆ ਲੱਗਦਾ ਤਾਂ ਹੁੰਦਾ ਵੀ ਸਾਈਕਲਾਂ ਵਾਲੇ ਵਿੱਚ ਕਿੱਥੋਂ ਵੱਢ ਰਹੇ ਨੇ ਆ ਕੇ, ਲੇਕਿਨ ਇਸ ਨੂੰ ਐਨਕਰੇਜ ਕੀਤਾ ਪਿਛਲੀਆਂ ਨਿਊਯਾਰਕ ਦੇ ਮੇਅਰਸ ਨੇ, ਔਰ ਤੁਸੀਂ ਦੇਖੋਗੇ ਥਾਂ ਥਾਂ ਸਾਈਕਲ ਸਟੈਂਡ ਨੇ, ਤਾਂ ਕਿ ਜੇ ਕਿਸੇ ਨੇ ਕਿਤੇ ਆਣਾ ਜਾਂ ਦੂਜਾ ਉਸ ਦਾ ਇਸਤੇਮਾਲ ਹੋਏ। ਔਰ ਇਹੀ ਇੱਕ ਤਰੀਕਾ ਹੈ ਤਾਂ ਕਿ, ਔਰ ਕੋਵਿਡ-19 ਦੇ ਚੱਲਦੇ ਆ, ਜਿੱਥੇ ਟ੍ਰੈਜੇਡੀ ਜਾਂ ਪੈਂਡੇਮਿਕ ਨੇ ਕਾਫੀ ਕੁਝ ਦਿੱਤਾ ਹੈ, ਉੱਥੇ ਇਹ ਵੀ ਸੀ, ਇਹ ਵੀ ਨਜ਼ਰ ਆਉਣ ਲੱਗ ਗਿਆ ਕਿ ਜਲੰਧਰ ਤੋਂ ਦੇਖਿਆ ਜਿਹੜੀਆਂ ਧੌਲਾਧਾਰ ਪਹਾੜੀਆਂ ਨੇ ਧਰਮਸ਼ਾਲਾ ਦੀਆਂ, ਉਹ ਨਜ਼ਰ ਆ ਰਹੀਆਂ ਸੀ, ਕਿਉਂਕਿ ਉਹਨੇ
ਜਦੋਂ ਲੋਕ ਘਰਾਂ ਦੇ ਅੰਦਰ ਤਾੜੇ ਗਏ ਔਰ ਬਾਹਰ ਇਹ ਜਿਹੜਾ ਖਾਸ ਤੌਰ ਤੇ ਗੱਡੀਆਂ ਦਾ ਔਰ ਦੂਜਾ ਕਾਰਬਨ ਐਮਿਸ਼ਨ ਨਹੀਂ ਸੀ ਤੇ এনवायरमेंट ਬਿਲਕੁਲ ਸਾਫ਼ ਹੋਇਆ। ਸੋ ਅਸੀਂ ਅੱਜ ਦਾ ਦਿਨ ਸਮੁੱਚਾ ਅੱਜ ਦਾ ਪ੍ਰੋਗਰਾਮ ਇਸ ਧਰਤੀ ਮਾਂ ਦੀ ਜਿਹੜੀ ਹੈ ਜਿਸ ਨੂੰ ਅਸੀਂ ਹੀ ਬਣਾਉਣਾ ਹੈ ਤੇ ਅਸੀਂ ਹੀ ਵਿਗਾੜਨਾ ਹੈ, ਸਾਡੀ ਧਰਤੀ ਹੈ ਔਰ ਇਸ ਸਾਰੇ ਦੇ ਵਿੱਚ ਸਾਡੀ ਹੋਂਦ ਅਸੀਂ ਇੱਕ ਛੋਟੇ ਜਿਹੇ ਇੱਕ ਜਿਸ ਨੂੰ ਟਾਈਨੀ ਪਾਰਟੀਕਲ ਹਿਊਮਨ ਬੀਇੰਗ ਹੈ, ਪਰ ਸਾਡੀਆਂ ਕਰਤੂਤਾਂ ਕਰਕੇ ਇਹ ਸਮੁੱਚੀ ਧਰਤੀ ਦੀ ਜਿਹੜੀ ਹੈ ਬਰਬਾਦੀ ਉਹ ਰਾਈਟਿੰਗ ਔਨ ਦਾ ਵਾਲ ਹੈ। ਔਰ ਗੁਰੂ ਸਾਹਿਬ ਨੇ ਜਦੋਂ ਅਸੀਂ ਆਪਣੇ ਸੋਇਲੇ ਦਾ ਪਾਠ ਕਰਦੇ ਤੇ ਇਹ ਯਾਦ ਦਹਾਨੀ ਵੀ ਹੁੰਦੀ ਹੈ ਕਿ ਭਾਈ ਅਸੀਂ ਕਿਸ ਕੁਦਰਤ ਦੇ ਵਿੱਚ ਬੈਠੇ ਹਾਂ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਪਰ ਜਿਹੜੀ ਆਰਤੀ ਦੇ ਰੂਪ ਦੇ ਵਿੱਚ ਜਿਸ ਨੂੰ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ ਕਿ ਹਰ ਨੇਸ਼ਨ ਦਾ ਆਪਣਾ ਜਿਹੜਾ ਨੈਸ਼ਨਲ ਐਂਥਮ ਹੈ, ਜੇ ਹਿਊਮਨ ਕਾਈਂਡ ਦਾ ਕੋਈ ਐਂਥਮ ਕਹਿਣਾ ਹੈ ਤਾਂ ਫਿਰ ਇਹ ਹੈ ਗगन में थाल रव चंद दीपक बने तारका मंडल जनक मोती धूप मले आन लो पवन चवरो करे सगल बन राय फुलंत ज्योति कैसी आरती होए पवखंड ना तेरी आरती। ये है इस प्लैनेट अर्थ ਦੇ ਉੱਤੇ ਜਿੱਥੇ ਅਸਮਾਨ ਇੱਕ ਥਾਲ ਵਾਂਗ ਹੈ, ਸੂਰਜ ਔਰ ਚੰਦਰਮਾ ਦੀਵਿਆਂ ਵਾਂਗ ਨੇ ਔਰ ਉਹਨਾਂ 'ਚ ਜੜੇ ਹੋਏ ਮੋਤੀ ਨੇ ਤਾਰਕਾ ਮੰਡਲ ਔਰ ਜਿਹੜੀ ਹਵਾ ਚੱਲ ਰਹੀ ਹੈ ਉਹ ਇਵੇਂ ਹੈ ਮਾਨੋ ਮਲਿਆਲੀ ਪਹਾੜ ਜਿਹੜੇ ਖੁਸ਼ਬੂ ਨਾਲ ਚੰਦਨ ਦੇ ਭਰੇ ਹੋਏ ਨੇ, ਉਸ ਫ੍ਰੈਗਰੈਂਸ ਵਾਲੀ ਹਵਾ ਹੈ ਔਰ ਉਹ ਚੌਰ ਕਰ ਰਹੀ ਹੈ ਉਸ ਰੱਬ ਨੂੰ ਔਰ ਸਾਰਾ ਬਨ ਰਹਾ ਹੈ, ਸਾਰੀ ਵੈਜੀਟੇਸ਼ਨ ਫੁੱਲ ਸੁੱਟ ਰਹੀ ਹੈ। ਇਹ ਉਸ ਰੱਬ ਦੀ ਬਣਾਈ ਹੋਈ ਕੁਦਰਤ ਹੈ ਔਰ ਜੇ ਅਸੀਂ ਕੁਝ ਹੋਰ ਬਣਾਉਣ ਦੇ ਸਮਰੱਥ ਨਹੀਂ ਤੇ ਇਹ ਸਾਨੂੰ ਕਿਹਨੇ ਹੱਕ ਦਿੱਤਾ ਹੈ ਕਿ ਅਸੀਂ ਇਸ ਕੁਦਰਤ ਨੂੰ ਬਰਬਾਦ ਕਰੀਏ, ਇਸ ਹਵਾ ਨੂੰ ਬਰਬਾਦ ਕਰੀਏ, ਇਸ ਧਰਤੀ ਨੂੰ ਬਰਬਾਦ ਕਰੀਏ, ਇਸ ਪਾਣੀ ਨੂੰ ਗੰਦਲਾ ਕਰੀਏ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਬਹੁਤ ਹੀ ਵਧੀਆ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਤੇ 4 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Long Island City, New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619194 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ। ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੂੰ ਬੇਨਤੀ ਹੈ ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ। ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਕੇ ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ +39 327 583 0424।
ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਨੇ ਆਪਣੇ ਭਾਰਤ ਦੇ ਦੌਰੇ ਦੌਰਾਨ ਇੱਕ ਤਰ੍ਹਾਂ ਨਾਲ ਨਾਜ਼ੀ ਤਰਦੀ ਜਿਹੜੀ ਮੋਦੀ ਹਕੂਮਤ ਤੇ ਪ੍ਰਵਾਨਗੀ ਦੀ ਮੋਹਰ ਲਾਈ। ਯੂਕੇ ਵਿੱਚ ਖਾਲਿਸਤਾਨੀਆਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੂੰ ਰੋਕਣ ਦਾ ਵੀ ਭਰੋਸਾ ਦਿੱਤਾ ਗਿਆ। ਦੋਵਾਂ ਦੇ ਬਿਆਨਾਂ ਤੋਂ ਐਵੇਂ ਲੱਗਾ ਜਿਵੇਂ ਬੋਰਿਸ ਜੌਨਸਨ ਤੇ ਮੋਦੀ ਜੁੜਵਾਂ ਭਰਾ ਹੋਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਦੇਖਣ ਸੁਣ ਲਿਆਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਜਦੋਂ ਬ੍ਰਿਟਨ ਵੱਲ ਦੇਖਦੇ ਹਾਂ ਅਸੀਂ ਤਾਂ ਇੱਕਦਮ ਜ਼ਿਹਨ ਦੇ ਵਿੱਚ ਨੈਪੋਲੀਅਨ ਬੋਨਾਪਾਰਟ ਜਿਹੜਾ ਫ੍ਰੈਂਚ ਹੀਰੋ ਸੀ ਜਾਂ ਹੈ, ਉਸ ਦੇ ਲਫ਼ਜ਼ ਆਉਂਦੇ ਨੇ। ਉਹ ਕਹਿੰਦਾ ਵੀ ਇਟਸ ਕੰਟਰੀ ਆਫ ਸ਼ਾਪਕੀਪਰਸ, ਦੁਕਾਨਦਾਰਾਂ ਦਾ ਮੁਲਕ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਤਾਂ ਇਹਨਾਂ ਦਾ ਫਸਟ ਹੈਂਡ ਟੇਸਟ ਸਿੱਖ ਰਾਜ ਦੇ ਨਾਲ, ਇਹਨਾਂ ਦਾ 1809 ਦੀ ਅੰਮ੍ਰਿਤਸਰ ਦੀ ਟ੍ਰੀਟੀ ਔਰ ਕਿਵੇਂ ਫਿਰ ਇਹਨਾਂ ਨੇ ਲੋਮੜ ਚਾਲਾਂ ਚੱਲ ਕੇ ਉਸੇ ਹੀ ਲਾਹੌਰ ਦਰਬਾਰ ਦੇ ਅੰਦਰ ਜਦੋਂ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਤੋਂ ਚਲੇ ਜਾਂਦੇ ਨੇ, ਕਿਵੇਂ ਫਰੈਕਟੀਸਾਈਡਲ ਟੈਂਡੈਂਸੀਜ਼ ਖੜੀਆਂ ਕੀਤੀਆਂ, ਕਿਵੇਂ ਡੋਗਰਿਆਂ ਨੂੰ ਆਪਣੀ ਪੇਰੋਲ ਤੇ ਪਾਇਆ ਔਰ ਕਿਵੇਂ 10 ਸਾਲ ਦੇ ਬੱਚੇ ਦਲੀਪ ਸਿੰਘ ਨੂੰ ਜਲਾਵਤਨ ਕਰਕੇ ਉਸ ਦਾ ਤਖਤੋ ਤਾਜ ਖੋਹ ਕੇ, ਉਸ ਤੋਂ ਪਹਿਲਾਂ ਹੀ ਭੈਰੋਵਾਲ ਦੀ ਟੀਟੀ 1844 ਦੇ ਥੱਲੇ ਗਾਰਡੀਅਨ ਬਣੇ ਹੋਏ ਸੀ ਔਰ ਇਹਨਾਂ ਗਾਰਡੀਅਨਸ ਨੇ ਰਕਸ਼ਕ ਕਿਵੇਂ ਭਖਸ਼ਕ ਬਣਿਆ, ਇਹ ਇੱਕ ਇਤਿਹਾਸ ਦਾ ਚੈਪਟਰ ਹੈ। ਔਰ ਕਿਵੇਂ ਇਹਨਾਂ ਨੇ ਫਿਰ ਕੈਲਸਲੀ ਜ਼ਾਲਮਾਨਾ ਅੰਦਾਜ਼ 'ਚ ਦਲੀਪ ਸਿੰਘ, ਮਹਾਰਾਣੀ ਜਿੰਦਾਂ ਉਹਨਾਂ ਨੂੰ ਡੀਲ ਕੀਤਾ, ਟ੍ਰੀਟ ਕੀਤਾ। ਔਰ ਇਹਨਾਂ ਦਾ ਓਵਰਆਲ 200 ਸਾਲ ਦਾ ਭਾਰਤ ਵਿੱਚ ਰਾਜ ਔਰ ਖਾਸ ਤੌਰ ਤੇ ਪੰਜਾਬ 'ਚ 98 ਸਾਲ ਕਿਵੇਂ ਇਹਨਾਂ ਨੇ ਕਿਸ ਕਿਸਮ ਦੀਆਂ ਨਫ਼ਰਤਾਂ ਦਾ, ਆਪਣੇ ਡਿਵਾਈਡ ਐਂਡ ਰੂਲ ਜਿਹਨੂੰ ਕਿਹਾ ਜਾਂਦਾ ਹੈ, ਔਰ ਉਸ ਦਾ ਇਸਤੇਮਾਲ ਕੀਤਾ। ਔਰ ਕਿਵੇਂ ਜਦੋਂ ਕਿ ਇਹਨਾਂ ਨੇ ਫੈਸਲਾ ਕਰ ਲਿਆ ਸਬ ਕੰਟੀਨੈਂਟ ਛੱਡਣਾ ਹੈ 1948 'ਚ ਸਤੰਬਰ ਮਹੀਨੇ 'ਚ ਇਹਨਾਂ ਨੇ ਛੱਡਣਾ ਸੀ, ਪਰ ਕਿਵੇਂ ਕਾਹਲੀ ਦੇ ਵਿੱਚ ਬਿਨਾਂ ਕੋਈ ਇਸ ਗੱਲ ਦਾ ਕਿ ਪੀਸਫੁਲ ਟ੍ਰਾਂਸਫਰ ਆਫ ਪਾਵਰ ਹੋਏ। ਜੇ ਅੱਜ ਅਸੀਂ ਦੋਵੇਂ ਪਾਸੇ ਭਾਰਤ ਔਰ ਪਾਕਿਸਤਾਨ ਦੇ ਵਿੱਚ ਮਿਲੀਅਨਸ ਆਫ ਕਿਲਿੰਗਸ ਦੀ ਗੱਲ ਕਰਦੇ ਹਾਂ 47 ਦੇ ਦੌਰ 'ਚ ਔਰ ਬਿਲੀਅਨਸ ਆਫ ਡਾਲਰਸ ਦੀ ਪ੍ਰਾਪਰਟੀ ਲਾਸ, ਉਹਦੇ ਲਈ ਜੇ ਕੋਈ ਜ਼ਿੰਮੇਵਾਰ ਹੈ ਵਾਹਦ ਤੌਰ ਦੇ ਉੱਤੇ, ਬਾਕੀ ਤਾਂ ਛੋਟੇ ਐਕਟਰ ਨੇ, ਉਹ ਬ੍ਰਿਟਿਸ਼ਰਸ ਨੇ, ਕਿਉਂਕਿ ਉਹਨਾਂ ਨੇ ਔਰ ਇੱਕ ਵੀ ਜਿਹੜਾ ਗੋਰਾ ਫੌਜੀ ਜਾਂ ਉਹਨਾਂ ਦਾ ਸਿਵਲੀਅਨ ਇਸ 47 ਦੌਰ 'ਚ ਨਹੀਂ ਮਾਰਿਆ ਗਿਆ। ਔਰ ਉਹਨਾਂ ਨੇ ਕਿਵੇਂ ਆਪਣਾ ਜਿਹੜਾ ਉਹ ਸਾਰੇ ਨੂੰ ਬਸਤੀਵਾਦ ਦਾ ਜਿਹੜਾ ਸੀ ਐਂਡ, ਉਹ ਕਿੰਨਾ ਖੂਨੀ ਇਹਨਾਂ ਨੇ ਕੀਤਾ। ਫਿਰ ਅਸੀਂ ਜੇ ਸਿੱਖੀ ਦੇ ਹਵਾਲੇ ਨਾਲ ਅਦਰਵਾਈਜ਼ ਦੇਖੀਏ ਕਿ ਭਾਈ ਉਹ ਤਾਂ ਕੋਈ ਕਹੇਗਾ 19ਵੀਂ ਸਦੀ ਦੀ ਗੱਲ ਹੈ, ਇਹ ਵੀ 20ਵੀਂ ਸਦੀ ਦੀ ਬਿਗਨਿੰਗ ਦੀ ਹੈ। ਜੂਨ 1984 ਦੇ ਭਾਰਤੀ ਫੌਜ ਦੇ ਹਮਲੇ ਦੇ ਵੇਲੇ ਕਿਵੇਂ ਯੂਕੇ ਦੀ ਪ੍ਰਾਈਮ ਮਿਨਿਸਟਰ ਮਾਰਗਰੇਟ ਥੈਚਰ ਨੇ ਇੰਦਰਾ ਗਾਂਧੀ ਦੇ ਨਾਲ ਰਲ ਕੇ ਕੀ ਰੋਲ ਅਦਾ ਕੀਤਾ, ਕਿਵੇਂ ਉਹਨਾਂ ਦੀ ਇੰਟੈਲੀਜੈਂਸ ਵਾਲਿਆਂ ਨੇ ਜਾ ਕੇ ਰੇਕੀ ਕੀਤੀ, ਸਾਥ ਦਿੱਤਾ, ਔਰ ਕਿਵੇਂ ਜਿਹੜੇ ਡਾਕੂਮੈਂਟ ਡੀਕਲਾਸੀਫਾਈ ਹੋਏ ਬਾਅਦ 'ਚ ਉਹਨਾਂ ਨੂੰ ਫਿਰ ਕਲਾਸੀਫਾਈ ਕਰ ਦਿੱਤਾ ਗਿਆ। ਸਾਹਮਣੇ ਆਇਆ ਕਿ ਵੀ ਇਹਨਾਂ ਨੇ ਆਪਣੇ ਥਰਡ ਰੇਟ ਜਗੁਆਰ ਜਹਾਜ਼ ਰਾਜੀਵ ਗਾਂਧੀ ਨੂੰ, ਇੰਦਰਾ ਗਾਂਧੀ ਦਾ ਤਾਂ ਐਂਡ ਹੋਇਆ, ਵੇਚਣ ਦੇ ਲਈ ਕਿਵੇਂ ਇਹ ਇਕਰਾਰ ਕੀਤਾ ਵੀ ਅਸੀਂ ਖਾਲਿਸਤਾਨੀ ਲਹਿਰ ਨੂੰ ਦਬਾਵਾਂਗੇ। ਔਰ ਉਹਨਾਂ ਨੇ ਈਵਨ ਉਸੇ ਨੈਕਸਟ ਸਾਲ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਜਿਹੜਾ ਨਗਰ ਕੀਰਤਨ ਹੈ ਉਹਦੀ ਇਜਾਜ਼ਤ ਦੇਣ ਨੂੰ ਵੀ ਰੋਕ ਦਿੱਤਾ, ਇਹ ਕਹਿ ਕੇ ਜੀ ਉਹਦੇ 'ਚ ਖਾਲਿਸਤਾਨ ਦੇ ਨਾਅਰੇ ਲੱਗਣਗੇ। ਸੋ ਸਾਨੂੰ ਕਦੇ ਕੋਈ ਭੁਲੇਖਾ ਨਹੀਂ ਰਿਹਾ, ਕਿਉਂਕਿ ਮਾਰਗਰੇਟ ਥੈਚਰ ਵੀ ਜਿਹੜੀ ਆ ਉਹ ਕੰਜ਼ਰਵੇਟਿਵ ਪਾਰਟੀ ਦੀ ਸੀ, ਤੇ ਹੁਣ ਇਹ ਝੂਠਾ ਜਿਹਾ ਫਰੋਡੀਆ ਬੋਰਿਸ ਜੌਨਸਨ, ਇੱਕ ਦਿਨ ਯੂਕੇ ਤੋਂ ਇੱਕ ਸੱਜਣ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਹੈ, ਮੈਂ ਕਿਹਾ ਜੀ ਆਲ ਅਰਾਊਂਡ ਦੇਖੋ ਕਿਸ ਕਿਸਮ ਦੇ ਮਿਜਟ ਲੀਡਰ ਜਿਹੜੇ ਨੇ ਉਹ ਲੀਡ ਕਰ ਰਹੇ ਨੇ ਆਪਣੀਆਂ ਸੁਸਾਇਟੀਜ਼ ਨੂੰ। ਕਿੰਨੀ ਵਾਰ ਇਹਦਾ ਝੂਠ ਸਾਬਤ ਹੋਇਆ। ਹੁਣ ਵੀ ਇੱਕ ਪਾਰਟੀ ਗੇਟ ਕਿ ਕਿਹਦਾ ਇਨਕੁਆਇਰੀ ਚੱਲ ਰਹੀ ਹੈ, ਹੁਣੇ ਮਾਫੀ ਜਾਣ ਤੋਂ ਪਹਿਲਾਂ ਭਾਰਤ ਦਾ 2 ਰੋਜ਼ਾ ਦੌਰਾ, ਮਾਫੀ ਮੰਗ ਕੇ ਨਿਕਲਿਆ, ਅਨਐਥੀਕਲ। ਉਸ ਤੋਂ ਪਹਿਲਾਂ ਵੀ ਕਈ ਕਿਸਮ ਦੇ ਫਰਾਡ, ਤੀਜਾ ਚੌਥਾ ਵਿਆਹ ਪਹਿਲਾਂ ਕੋਈ ਕਿਸੇ ਨਾਲ, ਫਿਰ ਇਹ ਹੋਇਆ ਜੀ ਕੈਥੋਲਿਕ, ਉਹਨੇ ਇਹ ਕੈਥੋਲਿਕ ਹੈ, ਉਹਨੇ ਕਿਹਾ ਜੀ ਹੁਣ ਵਿਆਹ ਕਰਾਇਆ ਕੈਥੋਲਿਕ, ਨਹੀਂ ਜੀ ਮੈਂ, ਕਿਉਂਕਿ ਜਿਹੜੇ ਹੋਰਿਆਂ ਨਾਲ ਵਿਆਹ ਹੁੰਦੇ ਨੇ ਉਹ ਕੈਥੋਲਿਕ ਚਰਚ ਮਾਨਤਾ ਨਹੀਂ ਹੁੰਦੀ ਕਿ ਇਹ ਮੇਰਾ ਪਹਿਲਾ ਹੀ ਵਿਆਹ ਹੈ। ਸੋ ਬਿਲਕੁਲ ਇਮੋਰਲ ਔਰ ਉਸ ਕਿਸਮ ਦਾ, ਕਿਉਂਕਿ ਜਿਹੜੇ ਲੋਕ ਇਮੋਰਲ ਹੁੰਦੇ ਨੇ ਉਹਨਾਂ ਦੇ ਲਈ ਫਿਰ ਇਹ ਹੁੰਦਾ ਕਿ ਵੀ ਇਹ ਜੇ ਤੁਸੀਂ ਹਿੰਦੂ ਤਵੀਆਂ ਦੇ ਹਵਾਲੇ ਨਾਲ ਦੇਖੋ ਕਿਵੇਂ ਉਹ ਪ੍ਰੀਤੀ ਪਟੇਲ ਲਿਆ ਕੇ ਬਿਠਾਈ ਹੋਈ ਹੈ। ਇੱਕ ਹੋਰ ਜਿਹੜਾ ਐਕਸਪੋਜ਼ ਹੋ ਗਿਆ ਵੀ ਉਹਦੀ ਘਰ ਵਾਲੀ ਸੁਨਕ ਰਿਸ਼ੀ ਜਿਹੜਾ ਫਾਈਨੈਂਸ ਮਿਨਿਸਟਰ ਇਹਦਾ, ਔਰ ਇੱਥੋਂ ਤੱਕ ਸੁਨਕ ਰਿਸ਼ੀ ਦਾ ਹੋ ਗਿਆ ਸੀ ਜੀ ਇਹ ਪ੍ਰਾਈਮ ਮਿਨਿਸਟਰ ਬਣੇਗਾ, ਔਰ ਇਹ ਸਾਹਮਣੇ ਆਇਆ ਕਿ ਵੀ ਉਹਦੇ ਕੋਲ
ਇੰਨੀ ਜਾਇਦਾਦ ਹੈ ਸੁਨਖ ਰਿਸ਼ੀ ਕੋਲ ਜਿੰਨੀ ਕਿ ਇੰਗਲੈਂਡ ਦੀ ਮਹਾਰਾਣੀ ਕੋਲ ਵੀ ਨਹੀਂ ਹੈ। ਪਰ ਉਹਦੀ ਵਾਈਫ ਜਿਹੜੀ ਹੈ ਉਹ ਉਹਨਾਂ ਦੀ ਇੰਡੀਅਨ ਸਿਟੀਜ਼ਨ ਕੀ ਇਨਫੋਸਿਸ ਵਾਲੇ ਦੀ ਧੀ ਹੈ ਤੇ ਉਹਨੇ ਇੰਡੀਅਨ ਸਿਟੀਜ਼ਨਸ਼ਿਪ ਰੱਖੀ ਹੋਈ ਹੈ ਔਰ ਉਹ ਟੈਕਸ ਨਹੀਂ ਪੇ ਕਰਦੀ। ਜਦੋਂ ਇਹਦਾ ਰੌਲਾ ਪਿਆ ਤੇ ਉਹਨੇ ਕਿਹਾ ਜੀ ਨਹੀਂ ਹੁਣ ਮੈਂ ਪੇ ਕਰ। ਸੋ ਮਤਲਬ ਇਸ ਕਿਸਮ ਦੇ ਫਰਾਡੀ ਹੈ ਇਹਦੇ ਨਾਲ। ਔਰ ਜਿਹੜੀ ਪ੍ਰੀਤੀ ਪਟੇਲ ਜਿਹਨੇ ਇੱਥੇ ਅਮਰੀਕਾ ਦੇ ਇੱਕ ਥਿੰਕ ਟੈਂਕ ਦੇ ਵਿੱਚ ਗੱਲ ਕਰਦੇ ਆ ਖਾਲਿਸਤਾਨੀਆਂ ਔਰ ਕਸ਼ਮੀਰੀਆਂ ਔਰ ਉਹਨਾਂ ਸਾਰਿਆਂ ਨੂੰ ਕਿਵੇਂ ਦਹਿਸ਼ਤਗਰਦ ਬਿਆਨਿਆ, ਇਸ ਦੇ ਉੱਤੇ ਯੂਕੇ ਦੀਆਂ ਜਥੇਬੰਦੀਆਂ ਨੇ ਅਸਤੀਫੇ ਦੀ ਮੰਗ ਵੀ ਕੀਤੀ ਹੋਈ ਹੈ। ਪਰ ਇਹ ਪ੍ਰੀਤੀ ਪਟੇਲ ਖਾਸਮ ਖਾਸ ਹੈ, ਆਰਐਸਐਸ ਦੀ ਧੀ, ਮੋਦੀ ਦੀ ਖਾਸਮ ਖਾਸ ਗੁਜਰਾਤਣ। ਇਹ ਬੋਰਿਸ ਜੌਨਸਨ ਇਹ ਪਹਿਲਾਂ ਵੀ ਇਹ ਇੰਡੀਆ ਜਾਣ ਦਾ ਜਦੋਂ ਕਿਸਾਨਾਂ ਦਾ ਮੋਰਚਾ ਪੂਰਾ ਸਿਖਰ ਤੇ ਸੀ ਉਦੋਂ ਇਹਨੇ ਜਾਣਾ ਸੀ 26 ਜਨਵਰੀ ਦਾ, ਇਹ ਜਿਹੜਾ ਪਿਛਲੇ ਸਾਲ ਚ ਗੈਸਟ ਆਫ ਆਨਰ ਸੀ। ਲੇਕਿਨ ਇੰਨਾ ਕੁ ਦਬਾਅ ਬਣ ਗਿਆ ਵੀ ਇਹਨੇ ਕੈਂਸਲ ਕੀਤਾ। ਹੁਣ ਗਿਆ ਉਹਨਾਂ ਹਾਲਾਤਾਂ 'ਚ ਜਿਵੇਂ ਮੈਂ ਕਿਹਾ ਕਿ ਵਿਦਨ ਯੂਕੇ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ। ਬਿਲਕੁਲ ਲੋਕਾਂ 'ਚ ਪਤਾ ਹੈ ਵੀ ਸਿਰੇ ਦਾ ਕਰਪਟ, ਸਿਰੇ ਦਾ ਝੂਠਾ, ਸਿਰੇ ਦਾ ਇਮੋਰਲ ਔਰ ਜਿਹੜੇ ਮੁਲਕ ਨੂੰ ਵੇਚ ਖਾਣ ਵਾਲੇ ਹੁੰਦੇ ਨੇ ਉਸ ਕਿਸਮ ਦਾ ਹੀ ਇਸ ਦਾ ਤੇ ਯਾਰੀ ਵੀ ਉਹਦੇ ਨਾਲ। ਤੁਸੀਂ ਠੀਕ ਕਿਹਾ ਕਿ ਇਹ ਜੁੜਵਾਂ ਭਰਾ ਨੇ। ਉਹੀ ਮੋਦੀ ਜਿਹੜਾ ਮੁਲਕ ਨੂੰ ਵੇਚ ਰਿਹਾ ਹੈ, ਜੋ ਅੰਬਾਨੀ, ਅਡਾਨੀ, ਪਤੰਜਲੀ, ਹੁਣ ਭਾਵੇਂ ਕਹੀ ਜਾਓ ਜੀ ਵਿਜੇ ਮਲਾਇਆ, ਨੀਰਵ ਮੋਦੀ, ਇਹਦੇ ਬਾਰੇ ਕਿਹਾ ਕਿ ਜੀ ਇਹਨਾਂ ਨੂੰ ਵਾਪਸ ਭੇਜੋ। ਇਹ ਤਾਂ ਭਜਾਏ ਉਹਨਾਂ ਦੇ ਹੋਏ ਨੇ, ਵਾਪਸ ਕਿਹਨੇ ਲੈਣੇ ਨੇ ਤੇ ਕੀ ਇਹਨਾਂ ਤੋਂ ਕਰਵਾਉਣਾ। ਲੇਕਿਨ ਅਸਲੀ ਜੇ ਅਸੀਂ ਗੱਲ ਕਰੀਏ ਜੇ ਜਦੋਂ ਅਸੀਂ ਕੱਲ ਗੱਲ ਕੀਤੀ ਕਿ ਜੀ ਮੋਦੀ ਔਰ ਅਮਿਤ ਸ਼ਾਹ ਨੇ ਜਿਹੜਾ ਮੈਲੋਡਰਾਮਾ ਕੀਤਾ ਨੌਟੰਕੀ ਲਾਲ ਕਿਲੇ ਤੇ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਔਰ ਦੂਜਾ ਬਹੁਤਿਆਂ ਨੂੰ ਲੱਗਾ ਔਰ ਈਵਨ ਤਨਖਾਹੀਆ ਜਥੇਦਾਰ ਅਕਾਲ ਤਖਤ ਦਾ ਸੈਲਰੀ ਬਾਦਲਾਂ ਦਾ ਉਹ ਵੀ ਕਹਿ ਰਿਹਾ ਸੀ ਕਿ ਜੀ ਇੱਕ ਗੱਲ ਦੀ ਤਾਂ ਦਾਦ ਦੇਣੀ ਬਣਦੀ ਹੈ ਕਿ ਜੀ ਭਾਰਤ ਸਰਕਾਰ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਲੈਵਲ ਤੇ ਯਾਦ ਕੀਤਾ। ਜੇ ਅਸੀਂ ਨਾ ਧੰਨਵਾਦ ਕਰੀਏ ਤਾਂ ਅਸੀਂ ਅਕਿਰਤ ਕਾਣਾ ਫਿੱਟੇ ਮੂੰਹ ਤੁਹਾਡੇ ਵੀ ਇਹ ਤੁਹਾਡਾ ਜਿਹੜਾ ਇਨਫ ਕ੍ਰਾਈਟੇਰੀਆ ਰਹਿ ਗਿਆ, ਤੁਹਾਨੂੰ ਭੁੱਲ ਗਿਆ ਵੀ ਇਹਨਾਂ ਦੀਆਂ ਨੀਤੀਆਂ ਕੀ ਨੇ। ਅਜੇ ਇਹ ਸਾਰੇ ਉਹਦੀ ਬਿਆਨਬਾਜ਼ੀ ਜਿਹੜੀ ਉਹਨੇ ਆ ਕੇ ਉੱਥੇ ਕੀਤੀ, ਤਿੰਨ ਵਾਰੀ ਮੱਥਾ ਰਗੜਿਆ, ਇਹ ਦੱਸਣ ਲਈ ਮੈਂ ਸਿੱਖਾਂ ਦਾ ਹਮਦਰਦ ਹਾਂ। ਹੁਣ ਤੁਸੀਂ ਅੱਜ ਦੀ ਸਟੇਟਮੈਂਟ ਦੇਖੋ, ਜੁਆਇੰਟ ਜਿਹੜਾ ਸਭ ਤੋਂ ਵੱਡਾ ਇਸ਼ੂ ਇੰਡੀਅਨ ਗਵਰਨਮੈਂਟ ਨੇ ਬੋਰਿਸ ਜੌਨਸਨ ਦੇ ਕੋਲ ਚੁੱਕਿਆ ਔਰ ਅੱਗੇ ਤਾਂ ਹੁੰਦਾ ਸੀ ਕਿ ਜੀ ਖਾਲਿਸਤਾਨੀ ਦਹਿਸ਼ਤਗਰਦ ਕਹਿੰਦੇ ਸੀ। ਅੱਛਾ, ਹੁਣ ਉਹਨਾਂ ਨੂੰ ਪਤਾ ਹੈ ਵੀ ਜੇ ਯੂਕੇ ਦੇ ਵਿੱਚ ਰੈਫਰੈਂਡਮ 2020 ਦੀ ਸ਼ੁਰੂਆਤ ਹੁੰਦੀ ਹੈ ਵੈਲ ਵਿਦਨ ਦਾ ਐਂਬਿਟ ਹੈ ਯੂਐਨ ਚਾਰਟਰ ਦੇ। ਐਕਟਿਵਿਜ਼ਮ ਯੂਕੇ 'ਚ ਹੋਏ, ਕੈਨੇਡਾ 'ਚ ਹੋਏ, ਅਮਰੀਕਾ 'ਚ ਹੋਏ, ਪੀਸਫੁਲ ਤਰੀਕਿਆਂ ਦੇ ਨਾਲ ਹੈ। ਹੁਣ ਜਿਹੜੀ ਇਹ ਮੰਗ ਕਰ ਰਹੇ ਨੇ ਬੋਰਿਸ ਜੌਨਸਨ ਤੋਂ ਔਰ ਉਹ ਅੱਗੋਂ ਜਿਹੜਾ ਆਪਣਾ ਉਹ ਜਿਹੜਾ ਸੂਰ ਵਰਗਾ ਸਿਰ ਹਿਲਾ ਰਿਹਾ ਕਿ ਜੀ ਇਹ ਖਾਲਿਸਤਾਨੀ ਐਕਟਿਵਿਸਟ ਔਰ ਇਹਨਾਂ ਦੀ ਸਟੋਰੀ ਜਿਹੜੇ ਇਹਨਾਂ ਦੇ ਮੀਡੀਆ ਨੇ ਦਿੱਤੀ ਹੈ ਕਿ ਵੀ ਇਹ ਪੀਐਮ ਮੋਦੀ ਫॉर अर्ਲੀ ਐਕਸਟ੍ਰੈਡੀਸ਼ਨ ਆਫ ਵਿਜੇ ਮਲਾਇਆ, ਨੀਰਵ ਮੋਦੀ ਕਰਬਸ ਔਨ ਖਾਲਿਸਤਾਨੀਜ਼ ਕਿ ਇਹ ਯੂਕੇ ਦੇ ਵਿੱਚ ਖਾਲਿਸਤਾਨੀਆਂ ਨੂੰ ਨੱਥ ਪਾਓ। ਔਰ ਇਹ ਉਹਨਾਂ ਦਾ ਜਿਹੜਾ ਇਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਪ੍ਰੈਸਡ ਹਿਜ਼ ਯੂਕੇ ਕਾਊਂਟਰਪਾਰਟ ਬੋਰਿਸ ਜੌਨਸਨ ਫॉर ਕੁਇਕ ਐਕਸ਼ਨ ਔਨ ਇਕਨੋਮਿਕ ਆਫੈਂਡਰਸ ਐਂਡ ਖਾਲਿਸਤਾਨੀ ਐਕਟਿਵਿਸਟ। ਹੁਣ ਦਹਿਸ਼ਤਗਰਦ ਨਹੀਂ, ਖਾਲਿਸਤਾਨੀ ਐਕਟਿਵਿਜ਼ਮ ਨੂੰ ਵੀ ਜਿਹੜਾ ਇਹ ਵਿਦਨ ਯੂਕੇ ਜੋ ਕੰਮ ਪ੍ਰੀਤੀ ਪਟੇਲ ਨੇ ਕੀਤਾ ਇੱਥੇ ਥਿੰਕ ਟੈਂਕ 'ਚ ਆ ਕੇ ਉਸੇ ਲਾਈਨ ਦੇ ਉੱਤੇ ਸੈਡ ਫੋਰਨ ਸੈਕਟਰੀ ਹਰਸ਼ਵਰਧਨ ਸ਼੍ਰਿੰਗਲਾ ਆਫਟਰ ਡੈਲੀਗੇਸ਼ਨ ਲੈਵਲ ਟਾਕਸ ਬਿਟਵੀਨ ਦਾ ਟੂ ਲੀਡਰਸ। ਔਰ ਇਹਦੇ ਤੇ ਉਹਨੇ ਕਿਹਾ ਕਿ ਜੌਨਸਨ ਵਾਜ਼ ਆਲਸੋ ਵੈਰੀ ਸੈਂਸਿਟਿਵ to Indian concerns with regards to Khalistani activists and he said he would have a close look at that. There is zero tolerance for such issues, assured Johnson, said the foreign secretary. ਹੁਣ foreign secretary media ਨੂੰ brief ਕਰ ਰਿਹਾ ਹੈ ਕਿ ਬੋਰਿਸ ਜੌਨਸਨ ਨੇ ਕਿਹਾ ਕਿ ਜੀ ਮੈਂ ਬਹੁਤ ਕਲੋਜ਼ਲੀ ਇਸ ਦੇ ਉੱਤੇ ਮੋਨੀਟਰ ਕਰ ਰਿਹਾ, ਇਹ ਭਾਰਤ ਦੇ ਲਈ ਜਿਹੜਾ ਬੜਾ ਸੈਂਸਿਟਿਵ ਇਸ਼ੂ ਹੈ ਔਰ ਮੇਰੇ ਲਈ ਵੀ ਇਹ ਬੜਾ ਸੈਂਸਿਟਿਵ ਔਰ ਅਸੀਂ ਇਹ ਦੇਖਾਂਗੇ ਕਿ ਕਿਵੇਂ ਇਹਨਾਂ ਦੀਆਂ ਐਕਟੀਵਿਟੀਜ਼ ਨੂੰ ਕਰਬ ਕੀਤਾ ਜਾਏ। ਔਰ ਇਸ ਸਾਰੇ ਦੇ ਚੱਲਦੇ ਆ ਜੇ ਤੁਸੀਂ ਹੁਣ ਅੰਦਾਜ਼ਾ ਲਾਓ ਕਿ ਇੱਕ ਪਾਸੇ ਇਹ ਯੂਕੇ ਜਿਹੜਾ ਆਪਣੇ ਆਪ ਨੂੰ ਸਿਵਲਾਈਜੇਸ਼ਨ ਦਾ ਪਿਓ ਕਹਿੰਦਾ ਹੈ, ਮੈਗਨਾ ਕਾਰਟਾ ਜੀ ਅਸੀਂ 12ਵੀਂ 13ਵੀਂ ਸਦੀ 'ਚ ਦਿੱਤਾ। ਹੁਣ ਜੇ ਖਾਲਿਸਤਾਨੀ ਐਕਟਿਵਿਜ਼ਮ ਜਿਹੜਾ ਹੈ ਉਹ ਜਿਹੜਾ ਵੈਲ ਵਿਦਨ ਉਸ ਲਾਈਨ ਤੇ ਹੈ ਜੋ ਹੱਕ ਤੁਹਾਨੂੰ ਯੂਐਨ ਚਾਰਟਰ ਦਿੰਦਾ ਹੈ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਜਾਂ ਤਾਂ ਹਾਊਸ ਆਫ ਕਾਮਨਸ ਔਰ ਆਪਣੇ ਹਾਊਸ ਆਫ ਲਾਰਡ 'ਚ ਮਤਾ ਕਰਾਓ ਕਿ ਭਾਈ ਇਹ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਹੈ ਇਹ ਇਲੀਗਲ ਹੈ। ਤੇ ਜੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਆਪਣੀ ਕਿਸਮਤ ਆਪ ਕੱਢਣ ਦਾ ਹੱਕ ਲੀਗਲ ਹੈ ਤੇ ਫਿਰ ਉਹਦੇ ਨਾਲ ਜੁੜਿਆ ਹੋਇਆ ਐਕਟਿਵਿਜ਼ਮ ਕਿਵੇਂ ਇਲੀਗਲ ਹੋ ਗਿਆ? ਔਰ ਕਿਵੇਂ ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ ਇੱਕ ਥਰਡ ਰੇਟ ਕੰਟਰੀ ਜਿਹੜੀ ਕਿ ਜਿਸ ਬਾਰੇ
ਨਿਰਾਦ ਚੌਧਰੀ ਨੇ ਜਿਹੜਾ ਇੱਕ ਵੱਡਾ ਬੰਗਾਲੀ ਆਥਰ ਯੂਕੇ 'ਚ ਹੀ ਰਿਹਾ 99 ਸਾਲ ਦੀ ਉਮਰ 'ਚ ਉਹਦੀ ਮੌਤ ਹੋਈ ਉਹਨੇ ਕਿਹਾ ਸੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਐਂਡ ਦ ਜੀਨਸ ਦੇ ਵਿੱਚ ਆ ਕਰਪਸ਼ਨ। ਹੁਣ ਉਸ ਜੈਨੇਟਿਕਲੀ ਕਰਪਟ ਮੁਲਕ ਦੀ ਸਰਜ਼ਮੀਨ ਤੇ ਖਲੋ ਕੇ ਇਹ ਜਿਹੜਾ ਇਹਨਾਂ ਦਾ ਤੋਤਾ ਹੈ ਬ੍ਰਿਟਾਨੀਆ ਦਾ ਇਹ ਉੱਥੇ ਕਹਿ ਰਿਹਾ ਕਿ ਜੀ ਉਹ ਯੂਕੇ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਦਾ ਜਿਹੜਾ ਹੱਕ ਹੈ ਵੈਲ ਵਿਦਨ ਦਾ ਕਨਸਟੀਟਿਊਸ਼ਨ ਔਰ ਇੰਟਰਨੈਸ਼ਨਲ ਲਾਅ ਐਕਟਿਵਿਜ਼ਮ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਇਹ ਮੈਨੂੰ ਬਹੁਤ ਚਿੰਤਾ ਦੇ ਰਿਹਾ ਔਰ ਬਹੁਤ ਸਾਰਾ ਹੈ। ਜੇ ਇਹਨਾਂ ਦੇ ਖਿਲਾਫ ਕਿਤੇ ਕੋਈ ਸਕੈਂਡਲ ਨਿਕਲਣ ਤਾਂ ਫਿਰ ਤੁਹਾਨੂੰ ਇਹ ਨਜ਼ਰ ਆਏਗਾ ਕਿ ਭਾਈ ਇਹ ਕਿਵੇਂ ਇਹ ਜੁੜਵਾਂ ਭਰਾ ਹੀ ਨਹੀਂ ਨੇ ਇਹਨਾਂ ਦੀਆਂ ਜੋ ਨੀਤੀਆਂ ਨੇ ਕੱਲਾ ਇਹ ਨਹੀਂ ਫਿਰ ਇਹ ਆ ਗਿਆ ਜੀ ਉਹਨਾਂ ਨੇ ਜਿਹੜਾ ਉਹ ਸਮਝੌਤੇ ਕਰ ਲਏ ਡਿਫੈਂਸ ਡੀਲ ਕਰ ਲਈ ਫਲਾਣਾ ਕਰ ਲਿਆ ਢਿਮਕਾ ਕਰ ਲਿਆ। India UK plan new initiatives in civil nuclear energy, defense co-production, free trade deal expected by October end. Oh, country of shopkeepers. ਤੁਸੀਂ ਵੀ ਸੌਦਾ ਭੇਜੋ ਅਸੀਂ ਵੀ ਸੌਦਾ ਵੇਚਦੇ ਹਾਂ ਔਰ ਉਹ ਠੀਕ ਕਿਹਾ ਸੀ ਸੁਕਰਾਤ ਨੇ ਜਦੋਂ ਪਲੇਟੋ ਨੇ ਆਪਣਾ ਲਿਖਿਆ ਦਾ ਰਿਪਬਲਿਕ ਦਾ ਉਹਨੇ ਕਿਹਾ ਵੀ ਜਦੋਂ ਪਾਵਰ ਵਪਾਰੀਆਂ ਦੇ ਹੱਥ 'ਚ ਆ ਜਾਂਦੀ ਹੈ ਉਹਨੇ ਫਿਲਾਸਫਰ ਕਿੰਗ ਦਾ ਕਨਸੈਪਟ ਐਂਡ ਦਿੱਤਾ ਉਹਨੇ ਕਿਹਾ ਵੀ ਜਦੋਂ ਕਿਤੇ ਵੀ ਪਾਵਰ ਜਿਹੜੀ ਪੋਲੀਟੀਕਲ ਪਾਵਰ ਹੈ ਵਪਾਰੀਆਂ ਦੇ ਹੱਥ 'ਚ ਆ ਜਾਂਦੀ ਹੈ ਇਖਲਾਕ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਕਿਉਂਕਿ ਇਖਲਾਕ ਦਾ ਵੀ ਵਪਾਰ ਹੁੰਦਾ ਸੋ ਇਹ ਦੋਵੇਂ ਹੀ ਜੁੜਵੇਂ ਉਸ ਪਾਸੇ ਇਹ ਗੁਜਰਾਤੀ ਮੋਦੀ ਸਿਰੇ ਦਾ ਕਰਪਟ ਔਰ ਇਹ ਸਾਰੇ ਜਿੰਨੇ ਮੋਦੀ ਤੇ ਦੂਜੇ ਤੀਜੇ ਮਲਾਏ ਦੌੜੇ ਹੋਏ ਨੇ ਇਹਨਾਂ ਦੇ ਹੀ ਦੌੜਾਏ ਹੋਏ ਨੇ ਦੌਲਤ ਉਹਨਾਂ ਦੀ ਲੁੱਟੀ ਹੋਈ ਤੇ ਇਧਰ ਇਹਨਾਂ ਕੰਟਰੀ ਆਫ ਸ਼ਾਪਕੀਪਰਸ ਦਾ ਮੁਖੀ ਬਦ ਇਖਲਾਕ ਜਿਹੜਾ ਹੋਇਆ ਬਿਲਕੁਲ ਬੋਰਿਸ ਜੌਨਸਨ ਔਰ ਜੇ ਕਦੇ ਇਹਦੇ ਜਾਣ ਤੋਂ ਬਾਅਦ ਇਹਦਾ ਅਸਤੀਫਾ ਤਾਂ ਨਾ ਵੀ ਹੋਇਆ ਹੈ ਕਿਤੇ ਤੁਰਦਾ ਹੁੰਦਾ ਤੇ ਸਕੈਂਡਲ ਇਸ ਦੇ ਜਿਹੜੇ ਨੇ ਉਹ ਪਿਛਲਿਆਂ ਨੂੰ ਮਾਤ ਪਾਣਗੇ ਜਿਸ ਕਿਸਮ ਦਾ ਕਰਪਟ ਹੈ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਈ ਇਹ ਬੋਰਿਸ ਜੌਨਸਨ ਹੋਏ ਕਿ ਮੋਦੀ ਹੋਏ ਕਿ ਕੱਲ ਨੂੰ ਕੋਈ ਹੋਰ ਨਿਕਲ ਆਏ ਕੋਈ ਦੁਨੀਆ ਦੀ ਤਾਕਤ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਲਿਬਰੇਸ਼ਨ ਨੂੰ ਰੋਕ ਨਹੀਂ ਸਕਦੀ ਇਹ ਸਾਡਾ ਮੁੱਢਲਾ ਹੱਕ ਹੈ। ਅਸੀਂ ਇੱਥੇ ਬੈਠ ਕੇ ਵੀ ਇਹ ਗੱਲ ਬੜੀ ਸਪਸ਼ਟਤਾ ਦੇ ਨਾਲ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਅਸੀਂ ਜਿਹੜੀ ਐਕਟੀਵਿਟੀ ਕਰਦੇ ਹਾਂ ਖਾਲਿਸਤਾਨੀ ਐਕਟਿਵਿਜ਼ਮ ਇਹ ਇੰਟਰਨੈਸ਼ਨਲ ਲਾਅ ਦੀ ਇਜਾਜ਼ਤ ਦਿੰਦਾ ਹੈ UN ਚਾਰਟਰ ਦੀ ਇਜਾਜ਼ਤ ਦਿੰਦਾ ਹੈ ਅਮਰੀਕਾ ਦੇ ਕਨਸਟੀਟਿਊਸ਼ਨ ਦੀ ਫਸਟ ਅਮੈਂਡਮੈਂਟ ਜਿਸ ਅਮਰੀਕਨ ਝੰਡੇ ਨੂੰ ਹੱਥ 'ਚ ਫੜ ਕੇ ਅਸੀਂ ਸਭ ਨੇ ਸਹੁੰ ਚੁੱਕੀ ਹੋਈ ਹੈ ਅਮਰੀਕਨ ਸ਼ਹਿਰੀਆਂ ਦੇ ਤੌਰ ਤੇ ਉਹ ਸਾਨੂੰ ਹੱਕ ਦਿੰਦਾ ਹੈ ਕਿ ਅਸੀਂ ਆਪਣੀ ਆਜ਼ਾਦੀ ਦੇ ਨਾਲ ਜਿਹੜਾ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕਦੇ ਹਾਂ ਇਹ ਸਾਡੇ ਮੁੱਢਲੇ ਹੱਕ ਨੇ ਤੇ ਇਹ ਦੁਕਾਨਦਾਰ ਜਿਹੜੇ ਦੋਨੋਂ ਨੇ ਇਹ ਇਸ ਗੱਲ ਨੂੰ ਸੁਣ ਲੈਣ ਸਮਝ ਲੈਣ ਔਰ ਮੈਂ ਸਮਝਦਾ ਵੀ ਆਉਣ ਵਾਲੇ ਦਿਨਾਂ 'ਚ UK ਦੀਆਂ ਸਿੱਖ ਜਥੇਬੰਦੀਆਂ ਵੀ ਇਸ ਦੁਕਾਨਦਾਰ ਡੀਲ ਦਾ ਦੋਨਾਂ ਦੀ ਜਿਹੜਾ ਮੂੰਹ ਤੋੜਵਾ ਜਵਾਬ ਦੇਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ। ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੂੰ ਬੇਨਤੀ ਹੈ ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ। ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। UK ਅਤੇ ਜਨੇਵਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਇਟਲੀ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬ੍ਰੇਸ਼ੀਆ ਦੇ ਬ੍ਰਿਕਸੀਆ ਫੋਰਮ ਵਿੱਚ 8 ਮਈ ਦਿਨ ਐਤਵਾਰ ਨੂੰ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 345 500 9516 ਜਾਂ
+39 327 583 0424। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਜੇ ਬੋਰਿਸ ਜੌਨਸਨ ਜਿਹੜੇ ਭਾਰਤ ਦੇ ਦੌਰੇ ਤੇ ਹਨ, ਸੋ ਇਸ ਦੌਰਾਨ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਮੁਸਲਮਾਨਾਂ ਖਿਲਾਫ ਹਿੰਸਾ ਹੋਈ ਹੈ ਔਰ ਜਿਹੜੀ ਸਰਕਾਰ ਵੱਲੋਂ ਬੁਲਡੋਜ਼ਰਾਂ ਨਾਲ ਮੁਸਲਮਾਨਾਂ ਦੇ ਘਰਾਂ ਤੇ ਜਾਇਦਾਦਾਂ ਤਬਾਹ ਕੀਤੀਆਂ ਗਈਆਂ। ਸੋ 2020 ਵਿੱਚ ਅਮਰੀਕੀ ਪ੍ਰੈਜ਼ੀਡੈਂਟ ਟਰੰਪ ਦੀ ਭਾਰਤ ਫੇਰੀ ਮੌਕੇ ਵੀ ਦਿੱਲੀ ਵਿੱਚ ਮੁਸਲਮਾਨਾਂ ਦੇ ਖਿਲਾਫ ਜਿਹੜੀ ਹਿੰਸਾ ਕਰਵਾਈ ਗਈ। ਸੋ ਇਹਨਾਂ ਹਾਈ ਪ੍ਰੋਫਾਈਲ ਵਿਜ਼ਿਟਸ ਦੇ ਦੌਰਾਨ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਮੋਦੀ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਦੀ ਹਕੂਮਤ ਜਿਹੜੀ ਆਰਐਸਐਸ ਦੀ ਹਿੰਦੁਸਤਾਨ ਦੀ ਆਈਡੀਓਲੋਜੀ ਨੂੰ ਬੜੀ ਰੂਥਲੈਸਲੀ ਇੰਪਲੀਮੈਂਟ ਕਰ ਰਹੀ ਹੈ। ਭਾਰਤ 'ਚ ਘੱਟ ਗਿਣਤੀਆਂ ਦੇ ਨਾਲ 2014 ਤੋਂ ਬਾਅਦ ਖਾਸ ਤੌਰ ਤੇ ਜਦੋਂ ਤੋਂ ਮੋਦੀ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣਿਆ, ਕੀ ਹੋ ਰਿਹਾ ਉਹਦਾ ਜ਼ਿਕਰ ਕਰਨਾ ਬਾਰ-ਬਾਰ ਜਿਹੜਾ ਹੈ ਉਹ ਸ਼ਾਇਦ ਲਾਹੇਵੰਦਾ ਨਾ ਹੋਏ, ਕਿਉਂਕਿ ਆਲਰੇਡੀ ਜੋ ਕੁਝ ਉਹਨਾਂ ਨੇ ਕਿਸਾਨਾਂ ਦੇ ਹਵਾਲੇ ਨਾਲ ਕੀਤਾ, ਜੋ ਉਹਨਾਂ ਨੇ ਜੰਮੂ ਕਸ਼ਮੀਰ 'ਚ ਕੀਤਾ ਆਰਟੀਕਲ 370 ਐਬਰੋਗੇਟ ਕਰਕੇ, ਔਰ ਇਸ ਵੇਲੇ ਸਿੱਧੇ ਤੌਰ ਦੇ ਉੱਤੇ ਭਾਰਤ ਦੇ ਵਿੱਚ 20 ਕਰੋੜ ਤੋਂ ਜ਼ਿਆਦਾ ਮੁਸਲਮਾਨਾਂ ਨੂੰ ਆਪਣੇ ਕਹਿਰ ਦਾ ਹਿੰਦੂਤਵੀਆਂ ਨੇ ਸ਼ਿਕਾਰ ਬਣਾਇਆ ਹੋਇਆ। ਅੱਛਾ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਨਾਂ ਮੁੱਦਿਆਂ ਦੇ ਉੱਤੇ ਜਦੋਂ ਅਸੀਂ ਯੂਰਪ ਦੀ ਗੱਲ ਕਰਦੇ ਹਾਂ ਤੇ ਉਹਦੇ 'ਚ ਬਰਤਾਨੀਆ ਜਿਹੜਾ ਆਪਣੇ ਆਪ ਨੂੰ ਕਾਨੂੰਨ ਦਾ ਪਿਓ ਕਹਿੰਦਾ ਹੈ, ਮੈਗਨਾ ਕਾਰਟਾ ਦੇ ਨਾਲ ਜੋੜ ਕੇ, ਜਿਨ੍ਹਾਂ ਦੇ ਵਿੱਚ ਹਿਊਮਨ ਰਾਈਟਸ ਦਾ ਵੀ ਝੰਡਾ ਉਹਨਾਂ ਨੇ ਚੁੱਕਿਆ ਹੁੰਦਾ ਹੈ। ਹੁਣ ਜੇ ਰੂਸ ਦੇ ਖਿਲਾਫ ਸਭ ਤੋਂ ਜ਼ਿਆਦਾ ਰੌਲਾ ਯੂਰਪੀਅਨ ਯੂਨੀਅਨ ਦੇ ਵਿੱਚ ਪਾਉਣ ਵਾਲਾ ਤਾਂ ਯੂਕੇ ਹੈ ਕਿ ਜੀ ਉਹਨੇ ਸੋਵਰਨਿਟੀ ਵਾਇਲੇਟ ਕੀਤੀ, ਹਿਊਮਨ ਰਾਈਟ, ਔਰਤਾਂ ਨਾਲ ਕੀ ਹੋ ਰਿਹਾ, ਬੱਚਿਆਂ ਨਾਲ ਕੀ ਹੋ ਰਿਹਾ। ਤੇ ਦੂਸਰਾ ਜ਼ਾਹਰ ਹੈ ਕਿ ਅਮਰੀਕਾ ਜਿਹੜਾ ਇਕਨੋਮਿਕਲ ਸੁਪਰ ਪਾਵਰ ਵੀ ਹੈ, ਮਿਲਟਰੀ ਸੁਪਰ ਪਾਵਰ ਵੀ ਹੈ, ਉਹਨਾਂ 'ਚ ਹੈਲਸਿੰਕੀ ਕਮਿਸ਼ਨ ਹੈ, ਸਟੇਟ ਡਿਪਾਰਟਮੈਂਟ ਆਪਣੀ ਰਿਲੀਜੀਅਸ ਰਿਪੋਰਟ ਕਰਦਾ ਹੈ, US ਸਰਫ ਹੈ, ਸਪੈਸ਼ਲ ਬਰੀਫਿੰਗਸ ਹੁੰਦੀਆਂ, ਔਰ ਇਹ ਵੀ ਰਸ਼ੀਆ ਨੂੰ ਜੇ ਪ੍ਰੈਜ਼ੀਡੈਂਟ ਬਾਈਡਨ ਨੇ ਕਿਹਾ ਹੈ ਕਿ ਜੀ ਕ੍ਰਿਮੀਨਲ ਹੈ, ਵਾਰ ਕ੍ਰਿਮੀਨਲ ਹੈ ਔਰ ਹੀਨਸ ਕ੍ਰਾਈਮਸ ਕਰ ਰਿਹਾ ਹੈ, ਔਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕਿਹਾ ਇਹ ਸਾਰਿਆਂ ਨੂੰ ਚੁੱਕੋ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਭਾਰਤ ਦੇ ਵਿੱਚ ਕਿਵੇਂ ਕੀ ਹੋ ਰਿਹਾ ਘੱਟ ਗਿਣਤੀਆਂ ਦੇ ਨਾਲ, ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ। ਦੁਨੀਆ 'ਚ ਇੰਟਰਨੈਸ਼ਨਲ ਮੀਡੀਆ ਇਸ ਗੱਲ ਨੂੰ ਹਾਈਲਾਈਟ ਕਰਦਾ ਹੈ, ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਦੀਆਂ ਰਿਪੋਰਟਸ ਕਰਦੀਆਂ ਨੇ, ਔਰ ਭਾਰਤ ਨੂੰ ਆਲਮੋਸਟ US ਸਰਫ ਪਿਛਲੇ 2 ਸਾਲ ਤੋਂ ਕੰਟਰੀ ਆਫ ਪਾਰਟਿਕੂਲਰ ਕੰਸਰਨ ਦੀ ਕੈਟਾਗਰੀ 'ਚ ਰੱਖਣ ਦੀ ਰਿਕਮੈਂਡੇਸ਼ਨ ਕਰਦਾ ਹੈ। ਫਿਰ ਐਸਾ ਕੀ ਕਾਰਨ ਹੈ ਕਿ ਜਦੋਂ ਅਮਰੀਕਾ ਦਾ ਪ੍ਰੈਜ਼ੀਡੈਂਟ ਟਰੰਪ 2020 ਦੇ ਵਿੱਚ ਭਾਰਤ ਜਾਂਦਾ ਹੈ, ਔਰ ਉਦੋਂ ਆਲਰੇਡੀ ਸ਼ੁਰੂਆਤ ਹੋ ਚੁੱਕੀ ਸੀ ਕੋਵਿਡ-19 ਦੀ, ਲੱਖਾਂ ਦੀ ਗੈਦਰਿੰਗ ਗੁਜਰਾਤ ਦੇ ਵਿੱਚ ਹੁੰਦੀ ਹੈ ਔਰ ਦੂਸਰੇ, ਔਰ ਜਿਸ ਦਿਨ ਉਹ ਸ਼ਾਮ ਨੂੰ ਡਿਨਰ ਕਰ ਰਿਹਾ ਦਿੱਲੀ ਦੇ ਵਿੱਚ ਮੋਦੀ ਦੇ ਨਾਲ, ਉਦੋਂ ਦਿੱਲੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ RSS ਵੱਲੋਂ ਵੱਡੇ ਪੈਮਾਨੇ ਦੇ ਉੱਤੇ ਵਾਇਲੈਂਸ ਕੀਤੀ ਜਾਂਦੀ ਹੈ ਔਰ ਬਿਲਕੁਲ ਬੇਪਰਵਾਹ, ਔਰ ਅਗਲੇ ਦਿਨ ਦੋਨੋਂ ਆਪਣੀ ਪ੍ਰੈਸ ਕਾਨਫਰੰਸ ਕਰਕੇ ਤੁਰ ਜਾਂਦੇ ਨੇ। ਟਰੰਪ ਮੈਂਸ਼ਨ ਤੱਕ ਵੀ ਨਹੀਂ ਕਰਦਾ ਹੈ ਕਿ ਭਾਈ ਕੀ ਹੈ, ਔਰ ਉਹਨਾਂ ਨੇ ਵੀ ਉਸ ਟਾਈਮਿੰਗ ਨੂੰ ਕਿਉਂ ਚੁਣਿਆ, ਕਿਉਂਕਿ ਹੋ ਸਕਦਾ ਹੈ, ਇੱਕ ਤਾਂ ਹੋ ਸਕਦਾ ਹੈ ਕਿ ਜੀ ਇਹ ਕੋਇਨਸੀਡੈਂਸ ਹੋਏ ਕਿ ਜੀ ਉਧਰ ਹੋਇਆ, ਔਰ ਦੇਖਣ ਵਾਲੀ ਗੱਲ ਇਹ ਹੈ ਵੀ ਉਹਨਾਂ ਨੇ ਇਹ ਵਾਇਲੈਂਸ ਕਰਾਉਣ ਲਈ ਯੂਪੀ ਤੋਂ ਔਰ ਦੂਸਰੇ ਬੱਸਾਂ 'ਚ ਲੋਕ ਲਿਆਂਦੇ, ਔਰ ਉਹ ਸਾਰੇ 'ਚ 70 ਤੋਂ ਜ਼ਿਆਦਾ ਲੋਕ ਮਾਰੇ ਗਏ, ਮੈਜੋਰਟੀ ਉਹਨਾਂ 'ਚ ਮੁਸਲਮਾਨ ਨੇ, ਔਰ ਬਾਅਦ ਦੇ ਵਿੱਚ ਜਿਹੜੇ ਕੇਸ ਰਜਿਸਟਰ ਕੀਤੇ ਗਏ ਉਹ ਵੀ ਮੁਸਲਮਾਨਾਂ ਦੇ ਖਿਲਾਫ, ਔਰ ਈਵਨ ਅਦਾਲਤਾਂ ਨੇ ਵੀ ਫੈਸਲਾ ਇਹ ਸੁਣਾਇਆ ਕਿ ਜੀ ਮੁਸਲਮਾਨਾਂ ਨੇ ਵਾਇਲੈਂਸ ਕੀਤੀ। ਹੁਣ ਟਰੰਪ ਦੀ ਵਿਜ਼ਿਟ ਵੇਲੇ ਵੀ ਇਹੀ ਹੁੰਦਾ ਹੈ, ਤੇ ਹੁਣ ਜਦੋਂ ਕਿ ਬੋਰਿਸ ਜੌਨਸਨ ਆਪਣੇ 2 ਰੋਜ਼ਾ ਦੌਰੇ ਦੇ ਉੱਤੇ ਭਾਰਤ ਆਉਂਦਾ ਹੈ, ਉਹਨੂੰ ਮੋਦੀ ਲੈ ਕੇ ਗੁਜਰਾਤ ਜਾਂਦਾ ਹੈ। ਉੱਥੇ ਜਿਵੇਂ ਭਗਵੰਤ ਮਾਨ ਨੇ ਜਾ ਕੇ ਚਰਖਾ ਕੱਤਿਆ, ਇੱਥੇ ਭਗਤ ਸਿੰਘ ਦਾ ਜਿਹੜਾ ਉਹ ਬਣਿਆ ਹੋਇਆ ਸੀ ਲਾਡਲਾ, ਤੇ ਬੋਰਿਸ ਜੌਨਸਨ ਵੀ ਜਾ ਕੇ ਉੱਥੇ ਚਰਖਾ ਕੱਤਦਾ ਸਾਬਰਮਤੀ 'ਚ, ਔਰ ਪਹਿਲਾ ਕੋਈ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬਣਿਆ ਕਿ ਵੀ, ਔਰ ਉੱਥੇ ਜਾ ਕੇ ਕਹਿ ਰਿਹਾ ਜੀ ਗਾਂਧੀ ਵਰਗਾ ਬੰਦਾ ਕੋਈ ਜੰਮਿਆ ਨਹੀਂ, ਤੇ ਜਿਹਦੇ ਕੋਲ ਖਲੋ ਕੇ ਕਹਿ ਰਿਹਾ ਮੋਦੀ ਐਂਡ ਕੰਪਨੀ ਦੇ, ਉਹਨਾਂ ਦਾ ਹੀਰੋ ਨੱਥੂਰਾਮ ਗੋਡਸੇ ਹੈ ਜਿਹੜਾ। ਹੁਣ ਤੁਸੀਂ ਇਹਨਾਂ ਇਕੱਲੀ ਇਹ ਨਹੀਂ ਹੈ ਕਿ ਵੀ ਇਹ ਕੋਈ ਕੋਇਨਸੀਡੈਂਸ ਜਾਂ ਡਾਈਕੋਟਮੀ ਹੈ, ਕਿਵੇਂ ਡੈਲੀਬਰੇਟਲੀ ਇੱਕ ਪਾਸੇ ਉਹਨਾਂ ਨੇ ਨੱਥੂਰਾਮ ਗੋਡਸੇ ਦੇ ਉੱਤੇ ਉਹਦੀ ਬਾਇਓਪਿਕ, ਉਹਦੇ ਤੇ ਫਿਲਮਾਂ, ਉਹਦੇ ਤੇ ਨਾਟਕ, ਉਸ ਦੇ ਨਾਂ ਦਾ ਮੰਦਰ ਦੂਜਾ ਤੀਜਾ ਬਣਾਉਣ ਗਾਂਧੀ ਨੂੰ, ਲੇਕਿਨ
ਕਿਉਂਕਿ ਗਾਂਧੀ ਦਾ ਸੌਦਾ ਵਿਕਦਾ ਇਹਨਾਂ ਦਾ ਹੀ ਖੜਾ ਕੀਤਾ ਹੋਇਆ ਸੀ ਅੰਗਰੇਜ਼ਾਂ ਦਾ। ਉਹਨੂੰ ਸਾਊਥ ਅਫਰੀਕਾ ਤੋਂ ਲਿਆ ਕੇ ਭਾਰਤ 'ਚ ਉਹਨਾਂ ਨੇ ਲਿਆ ਕੇ ਖੜਾ ਕੀਤਾ, ਉਹਨਾਂ ਦੇ ਇੰਟਰਸਟ ਵਾਚ ਕੀਤੇ। 47 ਤੋਂ ਬਾਅਦ ਇੰਡੀਆ ਅੱਜ ਵੀ ਕਾਮਨਵੈਲਥ ਦਾ ਮੈਂਬਰ ਔਰ ਅਮਰੀਕਾ ਨਾਲ ਡੀਲ ਹੋਣ ਤੋਂ ਸਭ ਤੋਂ ਜ਼ਿਆਦਾ ਟ੍ਰੇਡ ਯੂਕੇ ਦੇ ਨਾਲ ਹੀ ਭਾਰਤ ਦੀ ਰਹੀ। ਉਹੀ ਸ਼ਾਪਕੀਪਰਸ ਬਣੀਆਂ ਭਾਈ ਮਸੇਰ ਭਰਾ ਨਹੀਂ ਸਕੇ ਭਰਾ। ਹੁਣ ਉਸ ਸਾਰੇ ਦੇ ਚੱਲਦੇ ਆ ਜੋ ਹੀ ਬੋਰਿਸ ਜੌਨਸਨ ਜਿਹੜਾ ਹੈ ਉਹ ਭਾਰਤ ਦੇ ਵਿੱਚ ਹੈ। ਅਸੀਂ ਦੇਖਦੇ ਹਾਂ ਕਿ ਦਿੱਲੀ ਦੇ ਜਹਾਂਗੀਰਪੁਰੀ ਏਰੀਆ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਵਾਇਲੈਂਸ ਕਰਵਾ ਦਿੱਤੀ ਜਾਂਦੀ ਹੈ। ਔਰ ਫਿਰ ਕੱਲੀ ਇਹੀ ਨਹੀਂ ਵਾਇਲੈਂਸ, ਕਿਉਂਕਿ ਦਿੱਲੀ ਦੇ ਨਾਲ ਲੱਗਦੀਆਂ ਜਿਹੜੀਆਂ ਮਿਊਨਿਸਪਲ ਕਮੇਟੀਜ਼ ਨੇ ਉਹ ਬੀਜੇਪੀ ਦੀਆਂ ਨੇ। ਇਹ ਕਹਿ ਕੇ ਨਾਲ ਦੀ ਨਾਲ ਕਿ ਜੀ ਇਹ ਜਿਹੜੇ ਨੇ ਇਲੀਗਲ ਕੰਸਟਰਕਸ਼ਨਸ ਐਨਕਰੋਚਮੈਂਟ, ਇੱਕ ਪਾਸੇ ਮੁਸਲਮਾਨ ਮਾਰੇ ਜਾ ਰਹੇ ਨੇ, ਮਸੀਤਾਂ ਤੇ ਭਗਵੇ ਝੰਡੇ ਲਹਿਰਾਏ ਜਾ ਰਹੇ ਨੇ, ਤੇ ਫਿਰ ਵੱਡੇ ਵੱਡੇ ਬੁਲਡੋਜ਼ਰ ਜੀਸੀਬੀ ਦੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਦੇ ਘਰ, ਪ੍ਰਾਪਰਟੀਆਂ, ਦੁਕਾਨਾਂ, ਛੱਜੇ, ਰੇਹੜੀਆਂ, ਦੂਜੇ ਤੀਜੇ ਇਸ ਹੱਦ ਤੱਕ ਤਬਾਹ ਕੀਤੀਆਂ ਜਾਂਦੀਆਂ ਕਿ ਸੁਪਰੀਮ ਕੋਰਟ 'ਚ ਜਦੋਂ ਇਸ ਦੇ ਉੱਤੇ ਹੁਣ ਪੈਟੀਸ਼ਨ ਔਰ ਸੁਪਰੀਮ ਕੋਰਟ ਨੋਟਿਸ ਲੈਂਦਾ ਤੇ ਉਹ ਕਹਿੰਦੇ ਜੀ ਅਸੀਂ ਤਾਂ ਇਲੀਗਲ ਐਨਕਰੋਚਮੈਂਟਸ ਖਤਮ ਕੀਤੀਆਂ। ਤੇ ਸੁਪਰੀਮ ਕੋਰਟ ਕਹਿੰਦਾ ਹੈ ਡੂ ਯੂ ਨੀਡ ਬੁਲਡੋਜ਼ਰਸ ਟੂ ਰਿਮੂਵ ਚੇਅਰਸ, ਟੇਬਲ, ਬੈਂਚਸ, ਕਿ ਵੀ ਜਿਹੜੇ ਆਮ ਜੇ ਤੁਸੀਂ ਕਹਿੰਦੇ ਹੋ ਕਿ ਵਾਧੇ ਰੇਹੜੀਆਂ ਤੇ ਪਏ ਨੇ ਵੀ ਉਹਨਾਂ ਨੂੰ ਚੁੱਕਣ ਦੇ ਲਈ ਤੁਹਾਨੂੰ ਬੁਲਡੋਜ਼ਰਾਂ ਦੀ ਤਬਾਹੀ ਕਰਨੀ। ਲੇਕਿਨ ਤੁਸੀਂ ਇਹ ਕੋਇਨਸੀਡੈਂਸ ਨਹੀਂ ਹੈ ਜਿਨ੍ਹਾਂ ਬੁਲਡੋਜ਼ਰਾਂ ਦੇ ਨਾਲ, ਕਿਉਂਕਿ ਇੰਗਲੈਂਡ ਦੀ ਯੂਕੇ ਦੀ ਜੀਸੀਬੀ ਕੰਪਨੀ ਹੈ ਜਿਹੜੀ ਬੁਲਡੋਜ਼ਰ ਬਣਾਉਂਦੀ ਹੈ, ਜੀਸੀਬੀ ਦੇ ਹੀ ਬੁਲਡੋਜ਼ਰ ਯੂਜ਼ ਕੀਤੇ ਗਏ ਜਹਾਂਗੀਰਪੁਰੀ 'ਚੋਂ ਸਾਰੀ ਤਬਾਹੀ ਮਚਾਉਣ ਲਈ। ਔਰ ਹੁਣ ਵੀ ਈਵਨ ਜਿਹੜੇ ਲੋਕਲ ਚੁਣੇ ਹੋਏ ਐਮਐਲਏ ਜਾਂ ਨੁਮਾਇੰਦੇ ਨੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ, ਲੋਕਾਂ ਦੇ ਨਾਲੋਂ ਕੱਟ ਆਫ ਕੀਤਾ ਹੋਇਆ। ਜਿਹੜਾ ਉੱਥੇ ਜਾਂਦਾ ਹੈ ਪੁਲਿਸ ਉਹਨਾਂ ਨੂੰ ਕਾਰਡਨ ਆਫ। ਪਰ ਇਹ ਮੈਸੇਜ ਦੇਣ ਲਈ ਕਿ ਭਾਈ ਕਿਵੇਂ ਅਮਰੀਕਾ ਔਰ ਯੂਕੇ ਸਾਡੀ ਪਿੱਠ ਤੇ ਖੜੇ ਨੇ, ਸਾਨੂੰ ਕੋਈ ਪਰਵਾਹ ਨਹੀਂ। ਗੁਜਰਾਤ ਦੇ ਵਿੱਚ ਜੀਸੀਬੀ ਜਿਹੜੇ ਜਿੱਥੇ ਬੁਲਡੋਜ਼ਰ ਬਣਦੇ ਨੇ ਉਹਨਾਂ ਦਾ ਪਲਾਂਟ ਹੈ, ਉਹ ਜੀਸੀਬੀ ਦੇ ਟਰੈਕਟਰ ਤੇ ਬਹਿ ਕੇ ਦਰਸ਼ਕ ਉਹਦੀ ਪਿਕਚਰ ਦੇਖ ਸਕਦੇ ਨੇ। ਬੋਰਿਸ ਜੌਨਸਨ ਉਹ ਉਦਘਾਟਨ ਕਰ ਰਿਹਾ ਹੈ ਉਸ ਕੰਪਨੀ ਦੇ ਕਿਸੇ ਫਰਦਰ ਯੂਨਿਟ ਦਾ। ਹੁਣ ਇੱਕ ਪਾਸੇ ਇਹ ਜੀਸੀਬੀ ਦੇ ਟਰੈਕਟਰ ਬੁਲਡੋਜ਼ਰ ਜਹਾਂਗੀਰਪੁਰੀ ਦੇ ਵਿੱਚ ਤਬਾਹੀ ਦਾ ਨਾਂ ਹੈ। ਔਰ ਅੱਜ ਇੱਕ ਬੁਲਡੋਜ਼ਰ ਦਾ ਡਰਾਈਵਰ ਕਹਿ ਰਿਹਾ ਸੀ ਕਿ ਮੈਂ ਤਾਂ ਨੌਕਰੀ ਕਰਦਾ, ਮੈਂ ਜਦੋਂ ਤੋੜ ਰਿਹਾ ਸੀ ਘਰ, ਮੈਂ ਘਰ ਨਹੀਂ ਸੀ ਤੋੜ ਰਿਹਾ, ਮੇਰਾ ਦਿਲ ਟੁੱਟ ਰਿਹਾ ਸੀ ਕਿ ਮੈਂ ਕਿਵੇਂ ਕਿਸੇ ਦੇ ਕਿੰਨਿਆਂ ਦੇ ਆਸ਼ਾਨੇ ਬਰਬਾਦ ਕਰ ਰਿਹਾ। ਔਰ ਹੁਣ ਇਹ ਮੈਸੇਜ ਕੀ ਦਿੱਤਾ ਹੈ ਕਿ ਵੀ ਉਹ ਬੋਰਿਸ ਜੌਨਸਨ ਨੂੰ ਜੀਸੀਬੀ ਦੇ ਉਸ ਬੁਲਡੋਜ਼ਰ ਤੇ ਚੜਾ ਕੇ ਇਧਰ ਜੀਸੀਬੀ ਦੇ ਬੁਲਡੋਜ਼ਰਾਂ ਰਾਹੀਂ ਤਬਾਹੀ ਕਰਕੇ ਉਹਨਾਂ ਨੇ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਇਹ ਕਿਹਾ ਕਿ ਤੁਸੀਂ ਰੌਲਾ ਪਾਉਂਦੇ ਹੋ ਹਿਊਮਨ ਰਾਈਟਸ ਦਾ। ਆ ਨਹੀਂ ਹਿਊਮਨ ਰਾਈਟਸ ਦੇ ਪਹਿਲਾਂ ਟਰੰਪ ਦੇ ਵੇਲੇ ਅਸੀਂ ਉਹਦੀ ਪ੍ਰੈਜ਼ੈਂਸ ਤੁਹਾਡਾ ਜੋ ਹਾਲ ਇਹ ਸਿੱਖਾਂ ਨੂੰ ਵੀ ਇਹੀ ਮੈਸੇਜ ਹੈ ਨਾਲ। ਸਾਡੇ ਇੱਕ ਵੀਰ ਨੇ ਬਹੁਤ ਭਾਵਕ ਹੋ ਜਾਂਦੇ ਨੇ, ਉਹ ਅੱਜ ਵੀ ਉਹਨਾਂ ਨਾਲ ਗੱਲ ਹੋ ਰਹੀ ਸੀ। ਉਹਨਾਂ ਦਾ 47 ਦੌਰ ਨੂੰ ਲੈ ਕੇ ਉਹਨਾਂ ਦੇ ਮਨ 'ਚ ਇੱਕ ਆਪਣੇ ਕਿਸਮ ਦੀ ਨਫ਼ਰਤ ਹੈ। ਪਰ ਮੈਂ ਇਹ ਸਮਝਦਾ ਵੀ ਜਿਹੜੇ ਸਮਝਦੇ ਨੇ ਕਿ ਸਾਨੂੰ ਵੀ ਤਾਨਾ ਦੇਣਗੇ ਜੀ ਤੁਸੀਂ ਮੁਸਲਮਾਨਾਂ ਦੇ ਵੱਡੇ ਵਕੀਲ ਬਣੇ ਹੁੰਦੇ ਹੋ, ਉਹ ਭਾਈ ਗੱਲ ਸਮਝਣ ਦਾ ਕਰੋ। ਜੇ 20 ਕਰੋੜ ਮੁਸਲਮਾਨ ਮੈਟਰ ਨਹੀਂ ਕਰਦਾ, ਉਹਨਾਂ ਦੀਆਂ ਪ੍ਰਾਪਰਟੀਆਂ, ਉਹਨਾਂ ਦੇ ਘਰ, ਉਹਨਾਂ ਦੇ ਚੁਣੇ ਹੋਏ ਨੁਮਾਇੰਦੇ, ਉਹਨਾਂ ਦੇ ਕੇਸ ਨੇ, ਤੁਹਾਨੂੰ ਤਾਂ ਇਹ ਜਿਹੜਾ ਉਹਨਾਂ ਨੂੰ ਡਕਾਰ ਮਾਰਨ ਦੀ ਵੀ ਲੋੜ ਨਹੀਂ ਹੈਗੀ। ਔਰ ਇਹ ਜਦੋਂ ਯੂਕੇ ਔਰ ਅਮਰੀਕਾ ਦੇ ਪ੍ਰੈਜ਼ੀਡੈਂਟਸ ਦੀ, ਅਮਰੀਕਾ ਦੇ ਪ੍ਰੈਜ਼ੀਡੈਂਟ ਔਰ ਯੂਕੇ ਦੇ ਪ੍ਰਾਈਮ ਮਿਨਿਸਟਰ ਦੀ ਪ੍ਰੈਜ਼ੈਂਸ 'ਚ ਇਹ ਬਰਬਾਦੀ ਹੋ ਰਹੀ ਹੈ, ਮੈਸੇਜ ਇਹ ਹੈ। ਔਰ ਇਹਨੇ ਜੌਨਸਨ ਨੇ ਇੱਕ ਲਫ਼ਜ਼ ਵੀ ਨਾ ਕਸ਼ਮੀਰ ਬਾਰੇ, ਜਿਹਦੇ ਲਈ ਇਹ ਜ਼ਿੰਮੇਵਾਰ ਨੇ, ਇਹਨਾਂ ਦੀ ਅਨਫਿਨਿਸ਼ਡ ਬਿਜ਼ਨਸ ਹੈ ਕਲੋਨੀਅਲ ਮੈਪ ਮੇਕਿੰਗ ਜੋ ਛੱਡ ਕੇ ਆਏ ਨੇ ਕਿ ਭਾਈ ਤੁਸੀਂ ਜੰਮੂ ਕਸ਼ਮੀਰ 'ਚ ਕੀ ਕਰ ਰਹੇ ਹੋ, ਜਾਂ ਜੋ ਉਹਦੀ ਪ੍ਰੈਜ਼ੈਂਸ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋ ਰਿਹਾ ਜਹਾਂਗੀਰਪੁਰੀ। ਸੁਪਰੀਮ ਕੋਰਟ ਉਹਨਾਂ ਦਾ ਜਿਹੜਾ ਉਹ ਭਾਵੇਂ ਅੱਧੇ ਮਨ ਨਾਲ ਹੀ ਨੋਟਿਸ ਲੈਂਦਾ ਨੇ, ਨਿਕਲਣਾ ਕੁਝ ਨਹੀਂ ਹੈ। ਔਰ ਇਹ ਵੀ ਆਇਆ ਕਿ ਇਹਦੇ ਬਾਵਜੂਦ ਕਿ ਸੁਪਰੀਮ ਕੋਰਟ ਨੇ ਸਟੇਟਸ ਕੋ ਦਾ ਆਰਡਰ ਦਿੱਤਾ, ਉਸ ਤੋਂ ਬਾਅਦ ਵੀ ਉਸ ਸ਼ਾਮ ਰਾਤ ਤੱਕ ਬੁਲਡੋਜ਼ਰ ਚੱਲਦੇ ਰਹੇ ਔਰ ਕਰੋੜਾਂ ਦੀ ਆਬਾਦੀ ਜਿਹੜੀ ਪ੍ਰਾਪਰਟੀ ਜਿਹੜੀ ਹੈ ਉਹ ਬਰਬਾਦ ਕੀਤੀ ਗਈ, ਉਸ ਨੂੰ ਮਿੱਟੀ 'ਚ ਮਿਲਾਇਆ ਗਿਆ। ਸੋ ਇਹ ਇੱਕ ਮੈਸੇਜ ਹੈ। ਔਰ ਮੈਂ ਇਹ ਰਿਪੀਟਡਲੀ ਕਹਿਣਾ ਚਾਹੁੰਦਾ ਕਿ ਇੱਕ ਗੱਲ ਦਾ ਸਾਨੂੰ ਧਿਆਨ ਰੱਖਣਾ ਹੋਏਗਾ ਕਿ ਇਹ ਬਾਹਰਲੇ ਯੂਰਪੀਅਨ ਕੰਟਰੀਜ਼ ਹੋਣ, ਅਮਰੀਕਾ ਹੋਏ, ਵਪਾਰੀ ਨੇ, ਇਹਨਾਂ ਨੇ ਭਾਰਤ ਦੇ ਨਾਲ ਜੋ ਵਪਾਰਕ ਹਿੱਤਾਂ ਨੂੰ ਦੇਖਦਿਆਂ ਹੀ ਇਹਨਾਂ ਦਾ ਸਭ ਕੁਝ ਜੁੜਿਆ ਹੋਇਆ ਹੈ। ਔਰ ਸਾਨੂੰ ਆਪਣੀ ਲੜਾਈ ਖੁਦ ਲੜਨੀ ਪਏਗੀ। ਭਾਰਤ ਦੇ ਨਕਸ਼ੇ ਦੀ ਕੈਦ 'ਚ ਜਿਹੜੀਆਂ ਸਾਡੀਆਂ ਅਕਲੀਤਾਂ ਨੇ, ਉਹ ਸਿੱਖ ਨੇ, ਮੁਸਲਮਾਨ ਨੇ, ਈਸਾਈ ਨੇ, ਦਲਿਤ ਨੇ, ਟ੍ਰਾਈਬਲਸ ਨੇ, ਔਰ ਜਿਹੜੇ ਜਸਟਿਸ ਲਵਿੰਗ ਈਵਨ ਹਿੰਦੂ ਵੀ ਨੇ, ਉਹਨਾਂ ਨੂੰ ਇਹ ਟੁਗੈਦਰਨੈਸ ਦੇ ਨਾਲ
ਇਹ ਜਿਹੜਾ ਹਿੰਦੂ ਹਿੰਦੀ ਹਿੰਦੁਸਤਾਨ ਦੀ ਆਈਡੀਓਲੋਜੀ ਵਾਲੇ ਨਾਜ਼ੀ ਤਰਜ਼ ਦੇ ਲੋਕ ਨੇ ਇਹਨਾਂ ਦੇ ਖਿਲਾਫ ਸਾਨੂੰ ਲੜਨਾ ਹੋਏਗਾ ਬਾਈ ਆਲ ਮੀਨਸ ਪੋਸੀਬਲ। ਅਸੀਂ ਇੰਟਰਨੈਸ਼ਨਲ ਲਾਅ ਦੇ ਦਾਇਰੇ 'ਚ ਰਹਿੰਦੇ ਹਾਂ, ਇੰਟਰਨੈਸ਼ਨਲ ਲਾਅ ਦੀ ਪਾਬੰਦੀਆਂ 'ਚ ਰਹਿੰਦੇ ਹਾਂ, ਆਪਣੀ ਸਟਰਗਲ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਕਰਨੀ ਹੈ। ਪਰ ਇਹ ਦੋਨੋਂ ਹੀ ਘਟਨਾਵਾਂ ਟਰੰਪ ਦੀ ਪ੍ਰੈਜ਼ੈਂਸ 'ਚ ਇਸ ਲੈਵਲ ਦੀ ਵਾਇਲੈਂਸ ਔਰ ਬੋਰਿਸ ਜੌਨਸਨ ਦੀ ਪ੍ਰੈਜ਼ੈਂਸ 'ਚ ਨਾ ਸਿਰਫ ਵਾਇਲੈਂਸ, ਉਹਨੂੰ ਉਹਨਾਂ ਦੇ ਉਸ ਬੁਲਡੋਜ਼ਰ ਤੇ ਚੜਾਇਆ ਹੋਇਆ ਕਿ ਤੂੰ ਉਦਘਾਟਨ ਕਰ, ਤੇ ਇਧਰ ਜਿਹੜੇ ਨੇ ਉਹ ਬੁਲਡੋਜ਼ਰ ਤਬਾਹੀ ਮਚਾ ਰਹੇ ਨੇ। ਔਰ ਇਹਦੇ ਤੇ ਈਵਨ ਇੰਟਰਨੈਸ਼ਨਲ ਮੀਡੀਆ 'ਚ ਵੀ ਕਿ ਬੁਲਡੋਜ਼ਰਸ ਨੇ ਉੱਥੇ ਕੀ ਕਹਿਰ ਮਚਾਇਆ, ਬੜੀਆਂ ਡੀਟੇਲ ਸਟੋਰੀਜ਼ ਪਬਲਿਸ਼ ਹੋਈਆਂ ਨੇ। ਜੀ ਡਾਕਟਰ ਸਾਹਿਬ ਸੈਡ ਸੋ ਇੱਥੇ ਲੈਣਾ ਬ੍ਰੇਕ ਔਰ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ। ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੂੰ ਬੇਨਤੀ ਹੈ ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ। ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਛਿਆਂ ਕਹਿੰਦੇ ਆ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਕਿ 5 ਅਗਸਤ 2019 ਨੂੰ ਆਰਟੀਕਲ 370 ਖਤਮ ਕਰਕੇ ਜੰਮੂ ਕਸ਼ਮੀਰ ਸੂਬੇ ਦਾ ਵਜੂਦ ਵੀ ਜਿਹੜਾ ਖਤਮ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਮੋਦੀ ਪਹਿਲੀ ਵਾਰ ਜੰਮੂ ਦੀ ਵਿਜ਼ਿਟ ਤੇ ਜਾ ਰਹੇ ਹਨ ਔਰ ਇਸ ਵਿਜ਼ਿਟ ਤੋਂ ਠੀਕ ਪਹਿਲਾਂ ਜੰਮੂ ਵਿੱਚ ਇੱਕ ਹਿੰਸਕ ਵਾਰਦਾਤ ਹੋਈ ਜਿਸ ਨੂੰ ਪਾਕਿਸਤਾਨ ਦੇ ਖਾਤੇ ਵਿੱਚ ਪਾਇਆ ਗਿਆ ਕਿ ਇਹ ਭਾਰਤੀ ਖੁਫੀਆ ਏਜੰਸੀਆਂ ਦੀ ਆਪਣੀ ਹੀ ਕਾਰਵਾਈ ਤੇ ਨਹੀਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇੱਕ ਅਨਾਉਂਸਮੈਂਟ ਕਰ ਦਈਏ, ਭਾਵੇਂ ਕਿ ਲਗਾਤਾਰਤਾ ਨਾਲ ਐਡ ਚੱਲ ਰਹੀ ਹੈ, ਫਿਰ ਵੀ ਜਿਵੇਂ ਸਾਡੇ ਵੀਰ ਜ਼ੁਬੇਰ ਯਾਕੂਬ ਸਾਹਿਬ ਨੇ ਵੀ ਯਾਦ ਦਹਾਨੀ ਕਰਵਾਈ। ਕੱਲ ਜਦੋਂ ਕਿ ਅਸੀਂ ਇਸ ਐਨੂਅਲ ਸਿੱਖ ਡੇ ਪੈਰੇਡ ਦੀ ਗੱਲ ਕਰਦੇ ਹਾਂ, ਨਿਊਯਾਰਕ ਦੀ ਪੈਰੇਡ ਦੀ ਇੱਕ ਆਪਣੀ ਅਹਿਮੀਅਤ ਹੈ। ਜੂਨ 84 ਦੇ ਅਕਾਲ ਤਖਤ ਤੇ ਭਾਰਤੀ ਫੌਜੀ ਹਮਲੇ ਤੋਂ ਬਾਅਦ ਇੰਡੀਆ ਨਾਲੋਂ ਹਰ ਸਬੰਧ ਤੋੜ ਕੇ ਸਿੱਖਾਂ ਨੇ ਆਪਣੀ ਹੋਂਦ ਅਡਰਾ ਮੁਲਕ ਖਾਲਿਸਤਾਨ ਦੀ ਗੱਲ ਤੋਰੀ ਔਰ ਇਹ ਸਿੱਖ ਡੇ ਪੈਰੇਡ ਨਿਊਯਾਰਕ ਦੇ ਵਿੱਚ ਉਸ ਨੂੰ ਹੀ ਸਮਰਪਿਤ ਸ਼ੁਰੂ ਹੋਈ। ਜਿਹੜੀ ਕੱਲ ਪੈਰੇਡ ਵੱਡੇ, ਕਿਉਂਕਿ 2 ਸਾਲ ਕੋਵਿਡ ਦੇ ਚਲਦੇ ਆ ਕਿਤੇ ਵੀ ਜਿਹੜੀਆਂ ਨੇ ਪੈਰੇਡਸ ਨਹੀਂ ਹੋਈਆਂ, ਤੇ ਕੱਲ ਵਾਲੀ ਪੈਰੇਡ 'ਚ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਸ਼ਮੂਲੀਅਤ ਹੋਏਗੀ। ਸਮੁੱਚੀ ਈਸਟ ਕੋਸਟ ਤੋਂ ਸਿੱਖ ਸੰਗਤ ਪਹੁੰਚਦੀ ਹੈ ਔਰ ਜਿਵੇਂ ਸਾਨੂੰ ਦੱਸਿਆ ਗਿਆ ਕਿ ਇਸ ਵਾਰ ਦੀ ਸਿੱਖ ਡੇ ਪੈਰੇਡ ਬੰਦੀ ਸਿੰਘਾਂ ਦੀ ਰਿਹਾਈ ਨੂੰ ਜਿਹੜਾ ਹੈ ਸਮਰਪਿਤ ਹੈ। ਉਸ ਦਾ ਇੱਕ ਫਲੋਟ ਵੀ ਹੋਏਗਾ ਜਿਹਦੇ 'ਚ ਬੰਦੀ ਸਿੰਘਾਂ ਦੀਆਂ ਪਿਕਚਰਸ ਹੋਣਗੀਆਂ। ਸੋ TV 84 ਦੀ ਟੀਮ ਬੇਸ਼ੱਕ ਸਾਡੇ ਕੋਲ ਸੀਮਤ ਸਾਧਨ ਨੇ, ਇਸ ਕਰਕੇ ਕਈ ਵਾਰੀ ਅਸੀਂ ਜੋ ਸਾਡੇ ਵਿਊਅਰਸ ਦੀਆਂ ਐਕਸਪੈਕਟੇਸ਼ਨਸ ਨੇ ਸ਼ਾਇਦ ਉਹਦੇ ਤੇ ਪੂਰੇ ਨਾ ਵੀ ਉਤਰਦੇ ਹੋਈਏ, ਪਰ ਸਾਡੀ ਕੋਸ਼ਿਸ਼ ਹੋਏਗੀ ਕੱਲ ਦੀ ਸਮੁੱਚੀ ਪੈਰੇਡ ਨੂੰ ਲਾਈਵ ਕਰਨ ਦੀ। ਹਾਲਾਂਕਿ ਇਸ ਵਾਰ ਥੋੜ੍ਹੀਆਂ ਬਹੁਤ ਸਟਰਕਚਰਲ ਚੇਂਜਸ ਨੇ, ਲੇਕਿਨ ਅਸੀਂ ਜਿਹੜਾ ਦਰਸ਼ਕਾਂ ਤੱਕ ਇਸ ਪੈਰੇਡ ਨੂੰ ਜਿਹੜਾ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਔਰ ਇਹ ਹੁਣ ਅਪੀਲ ਵਾਲੀ ਤਾਂ ਨਹੀਂ, ਕਿਉਂਕਿ ਇੱਕ ਐਨੂਅਲ ਇਵੈਂਟ ਹੈ, ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਔਰ ਇਹ ਇੱਕ ਕਾਲ ਵੀ ਹੈ ਕਿ ਭਾਈ ਵੱਧ ਤੋਂ ਵੱਧ ਕੇਸਰੀ ਦਸਤਾਰਾਂ, ਕੇਸਰੀ ਚੁੰਨੀਆਂ ਦੇ ਨਾਲ, ਤਾਂ ਕਿ ਜਿੱਥੇ ਇਹ ਮੈਸੇਜ ਖਾਲਸਾ ਸਾਜਨਾ ਦਿਵਸ ਦਾ ਜਿਸ ਨਾਲ ਇਹ ਪਰੇਡ ਜੁੜਦੀ ਹੈ, ਉੱਥੇ ਕੌਮੀ ਘਰ ਖਾਲਿਸਤਾਨ ਦੀ ਗੱਲ ਵੀ। ਇਕੱਠ ਗੈਦਰਿੰਗਸ ਬਹੁਤ ਵੱਡੀਆਂ ਬਹੁਤ ਥਾਵਾਂ ਤੇ ਹੋਰ ਵੀ ਹੁੰਦੀਆਂ ਹੋਣਗੀਆਂ, ਮੇਲੇ ਵੀ ਹੁੰਦੇ ਨੇ। ਵਿਸਾਖੀ ਮੇਲੇ ਦੇ ਨਾਂ ਥੱਲੇ ਵੀ
ਕਈ ਥਾਂ ਖਾਲਸਾ ਸਾਜਨਾ ਦੇ ਮੈਸੇਜ ਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੜੇ ਬੜੇ ਪੰਜਾਬ ਦੇ ਸਿੰਗਰ ਜਿਨ੍ਹਾਂ ਦੇ ਘਰਾਂ 'ਚ ਅੱਧਾ ਫਰਸ਼ ਰਹਿੰਦਾ ਹੁੰਦਾ, ਉਹਨਾਂ ਨੂੰ ਮਿੱਟੀ ਦਾ ਮੋਹ ਜਾਗਦਾ, ਉਹ ਵੀ ਅੱਜ ਕੱਲ੍ਹ ਬਾਹਰ ਤੁਰੇ ਹੋਏ ਨੇ ਕਿ ਜੀ ਮਿੱਟੀ ਆਵਾਜ਼ਾਂ ਮਾਰਦੀ, ਉਹ ਮਿੱਟੀ ਨੇ ਆਵਾਜ਼ਾਂ ਮਾਰਦੀ, ਡਾਲਰ ਆਵਾਜ਼ਾਂ ਮਾਰਦੇ ਹੁੰਦੇ ਨੇ। ਸੋ ਉਹ ਆਪਣੇ ਕੰਮ ਲੱਗੇ ਹੁੰਦੇ ਨੇ। ਪਰ ਅਸੀਂ ਸਮਝਦੇ ਹਾਂ ਕਿ ਵੀ ਅਸੀਂ ਜਿਹੜਾ ਇਹਨਾਂ ਪੈਰੇਡਸ ਰਾਹੀਂ ਕੌਮ ਦੀ ਵਿਲ, ਸ਼ਹੀਦਾਂ ਦੇ ਡੁੱਲੇ ਖੂਨ ਦੀ ਗੱਲ ਔਰ ਉਸ ਖੂਨ ਦਾ ਹੱਕ ਲੈਣ ਦੀ ਗੱਲ ਕਰਦੇ ਹਾਂ। ਔਰ ਕੱਲ੍ਹ ਦੀ ਪੈਰੇਡ ਵੀ ਜਿਹੜੀ ਹੈ ਉਹ ਖਾਲਿਸਤਾਨ ਦੇ ਉਸ ਨਿਸ਼ਾਨੇ ਨੂੰ ਹੀ ਅੱਗੇ ਤੋਰੇਗੀ। ਸੋ ਅਸੀਂ ਅਪੀਲ ਕਰਾਂਗੇ ਕਿ ਵੱਧ ਤੋਂ ਵੱਧ ਇਸ 'ਚ ਸ਼ਮੂਲੀਅਤ ਕਰੋ। ਤੇ ਜ਼ੁਬੈਰ ਯਾਕੂਬ ਸਾਹਿਬ, ਅਸੀਂ ਤੁਹਾਨੂੰ ਜ਼ਰੂਰ ਤੁਹਾਡੇ ਦੀਦਾਰ ਕਰਾਂਗੇ। ਗੱਲ ਜਦੋਂ ਤੁਸੀਂ ਸਟੇਜਡ ਇਵੈਂਟਸ ਦੀ ਗੱਲ ਕਰਦੇ ਹੋ, ਤੇ ਅਸੀਂ ਕੱਲ ਵੀ ਇਹ ਕਿਹਾ ਸੀ ਕਿ ਮੈਗਾ ਇਵੈਂਟ ਮੈਨੇਜਰ RSS ਹਿੰਦੂ ਤਵੀਆਂ ਨਾਲੋਂ ਕੋਈ ਬਿਹਤਰ ਨਹੀਂ ਹੈ। ਜਿਵੇਂ ਦੁਨੀਆ ਭਰ 'ਚ ਆਪਣਾ ਝੂਠ ਪਰੋਸਦੇ ਨੇ, ਵੇਚਦੇ ਨੇ, ਔਰ ਝੂਠ ਨੂੰ ਸਿਰਜਣ ਦੇ ਲਈ ਕਿਵੇਂ ਕੋਈ ਘਟਨਾ ਝੂਠੀ ਜਾਂ ਸਟੇਜਡ ਕਰਵਾ ਦਿੱਤੀ ਜਾਂਦੀ ਹੈ, ਫਿਰ ਉਹਨੂੰ ਇਸ ਤਰੀਕੇ ਨਾਲ ਪ੍ਰਚਾਰਿਆ ਜਾਂਦਾ ਹੈ ਕਿ ਜੇ ਕੋਈ ਉਸ ਨੂੰ ਉਸ ਦੇ ਝੂਠ ਵੱਲ ਇਸ਼ਾਰਾ ਵੀ ਕਰ ਰਿਹਾ ਹੋਏ ਤੇ ਸਾਰਾ ਨਗਾਰਖਾਨਾ, ਜਦੋਂ ਇਹ ਕਹਾਵਤ ਕਹੀ ਜਾਂਦੀ ਹੈ ਕਿ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ, ਉਹ ਨਗਾਰਖਾਨੇ 'ਚ ਸਾਰੇ ਹੀ ਜੇ ਸਾਰੇ ਹੀ ਵੱਜ ਰਹੇ ਹੋਣ ਤੇ ਨਿੱਕੀ ਜਿਹੀ ਤੂਤੀ ਵੀ ਬੋਲ ਰਹੀ ਹੋਏ ਤਾਂ ਉਹਨੂੰ ਕੋਈ ਸੁਣਨ ਵਾਲਾ ਨਹੀਂ ਹੈ। ਸੋ ਹਾਲੇ ਇਵੇਂ ਕਰ ਦਿੰਦੇ ਨੇ, ਇੰਨੇ ਵੱਡੇ ਜਿਵੇਂ ਕਿਸਾਨ ਲਹਿਰ ਵੇਲੇ ਅਸੀਂ ਦੇਖਿਆ ਖਾਲਿਸਤਾਨੀ, ਵੱਖਵਾਦੀ, ਹਥਿਆਰੇ ਔਰ ਪਤਾ ਨਹੀਂ ਕੋ ਮਵਾਲੀ, ਇਸ ਕਿਸਮ ਦੇ ਲਫ਼ਜ਼ ਕੇ ਬੀਸਟ ਐਨੀਮਲ ਨੇ, ਔਰ ਕਿਵੇਂ ਪ੍ਰਚਾਰੇ ਗਏ। ਹੁਣ ਉਸੇ ਹੀ ਲਾਲ ਕਿਲੇ ਦੇ ਉੱਤੇ ਖੰਡੇ ਵਾਲਾ ਪੀਲਾ ਪਟਕਾ ਬੰਨ ਕੇ ਮੋਦੀ ਜਿਹੜਾ ਉਹ ਐਡਰੈਸ ਕਰ ਰਿਹਾ, ਉੱਥੇ ਉਹੀ ਨਿਸ਼ਾਨ ਸਾਹਿਬ ਲੱਗਾ ਹੋਇਆ, ਲੇਕਿਨ ਉਸੇ ਹੀ 26 ਜਨਵਰੀ ਨੂੰ ਉਹੀ ਨਿਸ਼ਾਨ ਸਾਹਿਬ ਨੂੰ ਖਾਲਿਸਤਾਨੀ ਤੇ ਦੂਜਾ ਜੋੜ ਕੇ ਤੇ ਕਿਵੇਂ ਦੀਪ ਸਿੱਧੂ ਔਰ ਸਮੁੱਚੀ ਸਿੱਖ ਕੌਮ ਨੂੰ ਜਿਹੜਾ ਹੈ ਉਹਨਾਂ ਨੇ ਕਿਸ ਹੱਦ ਤੱਕ ਜਿਹੜਾ ਉਹ ਲੈ ਗਏ ਸੀ ਕਿ ਕਿਸੇ ਵੇਲੇ ਵੀ ਜਿਹੜੀ ਆ ਉਹ ਹਿੰਸਾ ਹੋ ਸਕਦੀ ਸੀ ਸਮੁੱਚੀ ਸਿੱਖਾਂ ਦੇ ਖਿਲਾਫ। ਹੁਣ ਤੁਸੀਂ ਇਸ ਕੰਟੈਕਸਟ ਦੇਖੋ ਕਿ ਹੁਣ 5 ਅਗਸਤ 2019 ਨੂੰ ਜਿਹੜਾ ਉਹ ਕਸ਼ਮੀਰ ਦਾ ਆਰਟੀਕਲ 370 ਖਤਮ ਕੀਤਾ, ਕਸ਼ਮੀਰ ਦਾ ਸੂਬੇ ਦਾ ਵਜੂਦ ਹੀ ਮਿਟਾ ਦਿੱਤਾ। ਹੁਣ ਉਸ ਤੋਂ ਬਾਅਦ ਪਹਿਲੀ ਵਾਰ ਜੰਮੂ ਦੇ ਨੇੜੇ ਸਾਂਬਾ ਜਾਂ ਕਿਤੇ ਮੋਦੀ ਜਾ ਰਿਹਾ, ਉਹਨੇ ਜਾਣਾ ਮੇਰੇ ਖਿਆਲ ਹੈ ਉਹਦਾ 24 ਅਪ੍ਰੈਲ ਉਹਦੀ ਵਿਜ਼ਿਟ ਦਾ ਦਿਨ ਹੈ। ਹੁਣ ਇਹ ਜਦੋਂ ਮੈਂ ਦੋਨੋਂ ਖਬਰਾਂ ਦੋਨੋਂ ਤੈਨੂੰ ਦੇਖਿਆ ਨਾ, ਕੱਲ ਵੀ ਇਹਦੇ ਨਾਲ ਰਿਲੇਟਡ ਇੱਕ ਖਬਰ ਸੀ, ਇੱਕ ਤਾਂ ਸੀ ਕਿ ਜੀ ਸਟੇਜ ਸੈਟ ਫॉर PM ਮੋਦੀਜ਼ ਫਸਟ ਵਿਜ਼ਿਟ ਟੂ ਜੰਮੂ ਐਂਡ ਕਸ਼ਮੀਰ ਸਿੰਸ ਅਗਸਤ 2019। ਕਸ਼ਮੀਰ ਨਹੀਂ ਜਾ ਰਿਹਾ, ਜੰਮੂ ਰੀਜਨ 'ਚ ਜਾ ਰਿਹਾ, ਪਰ ਕਿਉਂਕਿ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਬਣਾਇਆ ਉਸ ਤੋਂ ਬਾਅਦ ਪਹਿਲੀ ਵਾਰ ਜਾ ਰਿਹਾ। ਔਰ ਇਸ ਤੋਂ 2 ਦਿਨ ਪਹਿਲਾਂ ਇਹ ਖਬਰ ਲਾਈ ਗਈ ਕਿ ਲਸ਼ਕਰ-ਏ-ਤੋਇਬਾ's longest surviving commander ਯੂਸਫ ਕੈਂਟਰੂ among 3 militants killed in encounter in Jammu and Kashmir's ਬਾਰਾਮੂਲਾ। ਇੱਕ ਬਾਰਾਮੂਲੇ ਦੇ ਵਿੱਚ ਮੁਕਾਬਲਾ ਬਣਾਇਆ। ਉਹਨਾਂ ਨੇ ਕਿਹਾ ਜੀ ਲਸ਼ਕਰ-ਏ-ਤੋਇਬਾ ਦਾ ਸਭ ਤੋਂ ਲੰਬਾ ਵਕਤ ਸਰਵਾਈਵ ਕਰਨ ਵਾਲਾ ਯੂਸਫ ਕਾਤਰੂ ਜਿਹੜਾ ਹੈ ਉਹ 3 ਹੋਰ ਮਿਲੀਟੈਂਟਸ ਦੇ ਨਾਲ ਮਾਰਿਆ ਗਿਆ। ਸੋ ਮੈਨੂੰ ਇਹ ਲੱਗਿਆ ਕਿ ਵੀ ਇਹ ਮੋਦੀ ਦੇ ਜਾਣ ਤੋਂ ਪਹਿਲਾਂ ਮਾਹੌਲ ਸਿਰਜਣ ਦੀ ਲਾਈਨ ਸ਼ੁਰੂ ਹੋ ਗਈ। ਹੁਣ ਅੱਜ ਜਿਹੜੀ ਪ੍ਰੋਮੀਨੈਂਟ ਖਬਰ ਸਾਰੇ ਪਾਸੇ ਲੱਗੀ ਹੋਈ ਹੈ, 2 Pakistan terrorists on suicide mission, CISF officer killed in Jammu encounter ahead of PM Modi's visit. Terrorists had attacked a bus at around 4:15 a.m. in which 15 CISF personnel were traveling in the area, after which the encounter broke out. ਹੁਣ ਜਿਹੜੀ ਇਹ CISF ਹੈ, ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ, ਉਹਨਾਂ ਦੀ ਇਹ ਖਬਰ ਹੈ ਕਿ ਸਵੇਰੇ 4:15 ਵਜੇ ਇੱਕ ਬੱਸ ਜਿਹੜੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੀ ਸੀ, ਜਿਹਦੇ ਵਿੱਚ 15 ਦੇ ਕਰੀਬ ਉਹਨਾਂ ਦੇ ਆਫੀਸਰ ਜਵਾਨ ਸੀ, ਉਹਨਾਂ ਦੇ ਉੱਤੇ ਪਾਕਿਸਤਾਨ ਤੋਂ ਆਏ 2 ਦਹਿਸ਼ਤਗਰਦਾਂ ਨੇ ਜਿਹੜੇ ਸੁਸਾਈਡ ਮਿਸ਼ਨ ਨਾਲ ਆਏ ਸੀ, ਉਹਨਾਂ ਨੇ ਹਮਲਾ ਕਰ ਦਿੱਤਾ। ਔਰ ਫਿਰ ਉਹਨਾਂ ਨੇ ਕਿਹਾ ਜੀ ਇਹ ਮੁਕਾਬਲਾ ਚੱਲਿਆ। ਇਹ 4:15 ਵਜੇ ਐਨਕਾਊਂਟਰ ਸ਼ੁਰੂ ਹੋਇਆ ਔਰ ਇਹ ਲਗਾਤਾਰ ਚੱਲਦਾ ਰਿਹਾ। ਔਰ ਟੈਰਰਿਸਟਾਂ ਨੇ ਗ੍ਰਨੇਡ ਵੀ ਸੁੱਟਿਆ, ਬੁਲੇਟਸ ਵੀ ਫਾਇਰ ਕੀਤੀਆਂ 15 ਦੇ ਉੱਤੇ। ਔਰ ਇਸ ਦੇ ਵਿੱਚ ਇੱਕ ਅਸਿਸਟੈਂਟ ਸਬ ਇੰਸਪੈਕਟਰ SP ਪਟੇਲ ਮਾਰਿਆ ਗਿਆ ਔਰ 3 ਜਿਹੜੇ ਨੇ ਹੋਰ ਜ਼ਖਮੀ ਹੋਏ। ਔਰ ਉਹਨਾਂ ਨੇ ਕਿਹਾ ਜੀ, ਔਰ ਜਿਹੜੇ ਦਹਿਸ਼ਤਗਰਦ ਆਏ ਸੀ, ਕਿਉਂਕਿ ਉਹਨਾਂ ਦਾ ਕੋਈ ਰਿਕਾਰਡ ਨਹੀਂ ਮਿਲਦਾ, ਇਸ ਲਈ ਇਹ ਹੈ ਕਿ ਉਹ ਤਾਜ਼ਾ ਹੀ ਪਾਕਿਸਤਾਨ ਤੋਂ ਆਏ ਸੀ ਔਰ ਉਹ ਮੋਦੀ ਦੀ ਵਿਜ਼ਿਟ ਤੋਂ ਠੀਕ ਪਹਿਲਾਂ ਸੁਸਾਈਡ ਮਿਸ਼ਨ ਦੇ ਉੱਤੇ ਸੀ। ਹੁਣ ਜਦੋਂ ਇਹ ਖਬਰ ਸਟੇਜਡ ਜਿਹੜੀ ਨਿਊਜ਼ ਆ ਉਹ ਲਾਤੀ, ਫਿਰ ਦੂਜੀ ਖਬਰ ਇਹਦੇ ਨਾਲ ਪਲਾਂਟ ਹੋਈ। ਜੰਮੂ ਐਨਕਾਊਂਟਰ ਸਾਈਟ
24 kilometer from PM Modi's Sunday event. A high-level meeting of police and intelligence agencies will take place to review security arrangements ahead of the visit. उन्होंने कहा जी ये जिथे पाकिस्तान तो आए सुसाइड मिशन वालियां ने कार्रवाई की है ये 24 किलोमीटर दूर है जिथे मोदी ने आना है और हुण उन्हां दीयां एजेंसियां अलर्ट हो गई हैं और वो ये सारे दे उत्ते जिहड़ी है सारी सिक्योरिटी दे उत्ते दोबारा नज़रसानी कर रहे हैं। हुण इस घटना नूं तुसीं देखो मोदी दा पंजाब दौरा 5 जनवरी का 70,000 दी गैदरिंग ਲਈ ਕੁਰਸੀਆਂ ਨੇ ਕੁਰਸੀਆਂ ਤੇ ਉੱਲੂ ਬੋਲਦੇ ਨੇ मोदी बठिंडे तो निकलदे आधे राह चों मुड़ जांदा है कि जी और जाके कहंदा है कि जी मैसेज दे देना चन्नी जी को कि जिंदा वापस आ गया हूं और अगले 24 घंटे सारा मीडिया जिहड़ा है वो पूरा चीख छिहाड़ा पा रहा है कि मोदी दी जान नूं खतरा है उत्थे होया जिथों पाकिस्तान बॉर्डर सिर्फ 15-20 मील सी और ये हो जाना सी वो हो जाना सी और अगले कई दिन इंक्वायरी करती सुप्रीम कोर्ट ने कमेटी बनाती होम मिनिस्टर ने बनाती चन्नी ने बनाती सो एक बजाए कि ये आंदा है कि भी पंजाब दे लोग किवें इहदे मूंह ते थुकदे ने वो तो इहनूं सुणन लई नहीं आए उन्होंने इन्ना वड्डा कि पंजाब दे सिख जिवें ने वो इकट्ठे होकर मारन लगे सी इहनूं और उस दे विच फिर वो भगवंत मान और केजरीवाल तो उन्होंने भी सारिਆਂ ਨੂੰ सिक्योरिटी का फिक्र पै गए सो मैनूं ये लगता है भी ये कोई होर ड्रामा करन जा रहे हैं क्योंकि मोदी का जिस किस्म का ये है और असीं डिस्कस करांगे कि भी किवें राजनाथ सिंह की स्टेटमेंट भी जिहड़ी सिक्योरिटी नूं लैके आंदी है क्योंकि इस वेले पाकिस्तान दे विच जो हालात ने वो कोई बहुते साजगार नहीं ने अंदरूनी जिहड़ा वो काफ़ी खिच्चो-तू चल रही है और मैं असीं जिवें हमेशा कहंदे हैं कि भी पाकिस्तान दे दोस्त वैल विशर भविख दे खालिस्तान दे जिहड़ा नेबर दे नाते असीं ये समझते हैं कि भाई इन्हां खतरिਆਂ ਨੂੰ पछाणो ਤੁਹਾਡੇ ਲਈ एक जरूरी है कि इस वेले जे ਜਿਹੜਾ ਐਲਾਨਾ बीबी कांग्रेस वोमैन ਜਾਂਦੀ है मिनेसोटा वाली और किवें भारत चीख झिहाड़ा पांदा है और स्टेट डिपार्टमेंट की जिहड़ी बीबी निक है वो ब्रीफिंग कर रही है उन्होंने इंडियन कॉरस्पोंडेंट पूछ रहा जी कि ये उहदी कांग्रेस वोमैन की जिहड़ी विजिट है वो इन्हें स्टेट डिपार्टमेंट ने फाइनेंस की उन्होंने कहा नहीं हुण वो प्रभाव ही देना चाहते हैं कि जी ये तो होर पाकिस्तान ने की है या दूजा सो मतलब कोई भी पाकिस्तान के खिलाफ हिंसक कार्रवाई कोई ना कोई ड्रामा जिवें उस पुलवामा के हवाले नाल इन्होंने किया क्योंकि ये जिहड़ी घटना है मैनूं इस चों स्मैल हो रहा है कि भी ये इन्हां दी करवाई हुई एक स्टेज इवेंट है जे पुलवामा चो अपने 36-37 जिहड़े जवान मार सकते हैं इत्थे तो एको ही मरिया ASI वाला ये क्वाइट समर्थ ने इस किस्म ਦੀਆਂ ਘਟਨਾਵਾਂ ਸਟੇਜ ਕਰਨ ਚ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਥ ਲੈਣ ਬ੍ਰੇਕ ਫਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ ਸਮੁੱਚੀਆਂ ਸੰਗਤਾਂ ਨੂੰ ਸਨੇਮਰ ਬੇਨਤੀ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਤੋਂ ਜੋ ਹਰ ਸਾਲ ਸਮੁੱਚੀਆਂ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਪੰਥਕ ਜਥੇਬੰਦੀਆਂ ਅਤੇ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਜੋ ਹਰ ਸਾਲ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ ਇਸ ਸਾਲ 34ਵੀਂ ਸਿੱਖ ਡੇ ਪਰੇਡ 23 ਅਪ੍ਰੈਲ ਦਿਨ ਸ਼ਨੀਵਾਰ ਨੂੰ ਦਿਨੇ 12 ਵਜੇ ਮਨਹਟਨ ਸ਼ਹਿਰ ਦੇ ਵਿੱਚ ਆਰੰਭ ਹੋਵੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸਿੱਖ ਡੇ ਪਰੇਡ ਵਿੱਚ ਸ਼ਮੂਲੀਅਤ ਕਰਨੀ ਹੈ ਵੀਰਾਂ ਨੂੰ ਬੇਨਤੀ ਹੈ ਕੇਸਰੀ ਦਸਤਾਰਾਂ ਸਜਾ ਕੇ ਭੈਣਾਂ ਨੂੰ ਬੇਨਤੀ ਹੈ ਕੇਸਰੀ ਦੁਪੱਟੇ ਲੈ ਕੇ ਇਸ ਸਿੱਖ ਡੇ ਪਰੇਡ ਦੇ ਵਿੱਚ ਸ਼ਾਮਲ ਹੋਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਸਾਰੇ ਹੀ ਟਰਾਈ ਸਟੇਟ ਦੇ ਗੁਰਦੁਆਰਾ ਸਾਹਿਬਾਨਾਂ ਤੋਂ ਸਵੇਰੇ 9 ਵਜੇ ਉਸ ਦਿਨ ਬੱਸਾਂ ਚੱਲਣਗੀਆਂ ਪਰਿਵਾਰਾਂ ਬੱਚਿਆਂ ਸਮੇਤ ਹਾਜ਼ਰੀਆਂ ਭਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਫੌਜ ਨੂੰ ਚੁਕੰਨਿਆ ਕਰਦਿਆਂ ਕਿਹਾ ਹੈ ਕਿ ਭਾਰਤ ਦੀ ਸੁਰੱਖਿਆ ਨੂੰ ਕਿਸੇ ਵੇਲੇ ਵੀ ਖਤਰਾ ਹੋ ਸਕਦਾ ਹੈ। ਚੀਨ ਦੇ ਸਾਹਮਣੇ ਤਾਂ ਭਾਰਤ ਜਿਹੜਾ ਭਿੱਜੀ ਬਿੱਲੀ ਵਾਂਗਾ ਬਣਿਆ ਹੋਇਆ ਹੈ। ਸੋ ਕੀ ਭਾਰਤ ਵੱਲੋਂ ਪਾਕਿਸਤਾਨ ਦੇ ਖਿਲਾਫ ਕਿਸੇ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਇੰਡੀਆ ਯੂਕਰੇਨ ਦੇ ਮੁੱਦੇ ਦੇ ਉੱਤੇ ਕਾਫੀ ਘਿਰਿਆ ਹੈ। ਹਾਲਾਂਕਿ G20 ਦੀ ਮੀਟਿੰਗ 'ਚ ਕਾਫੀ ਡਿਵੀਜ਼ਨ ਹੋਈ। ਇੰਡੀਆ ਨੇ ਉਵੇਂ ਹੀ ਜਿਹੜਾ ਉਹ ਵਾਕਆਊਟ ਨਹੀਂ ਕੀਤਾ ਹੈ, ਜਦੋਂ ਕਿ ਅਮਰੀਕਾ ਦੇ ਨੁਮਾਇੰਦੇ ਨੇ ਔਰ UK ਔਰ ਵੈਸਟਰਨ ਕੰਟਰੀਜ਼, ਵੈਸਟਰਨ ਯੂਰਪੀਅਨ ਕੰਟਰੀਜ਼ ਨੇ ਕੀਤਾ ਔਰ ਈਵਨ ਸਾਊਦੀ ਅਰੇਬੀਆ, ਚਾਈਨਾ ਔਰ ਉਹਨਾਂ ਦੇ ਨੁਮਾਇੰਦਿਆਂ ਨੇ ਵੀ ਨਹੀਂ ਕੀਤਾ। ਸੋ ਲੇਕਿਨ ਕਿਉਂਕਿ ਇਸ ਵੇਲੇ ਇੱਕ ਵੱਡਾ ਹਿੱਸਾ ਯੂਕਰੇਨ ਦੇ ਮਾਮਲੇ 'ਚ ਉਲਝਿਆ ਵੀ ਹੋਇਆ ਹੈ, ਕਿਸੇ ਵੀ ਮੁਲਕ ਦੀ ਸੋਵਰਨਿਟੀ ਦੀ ਪਰਵਾਹ ਵਾਲੀ ਗੱਲ ਤਾਂ ਰਹੀ ਨਹੀਂ। ਜੇ ਯੂਕਰੇਨ ਇੱਕ ਸੋਵਰਨ ਇੰਡੀਪੈਂਡੈਂਟ ਮੁਲਕ ਦੇ ਉੱਤੇ ਰਸ਼ੀਆ ਜਿਹੜਾ ਚੜ੍ਹ ਕੇ ਆਉਂਦਾ ਹੈ ਔਰ ਰੋਜ਼ਾਨਾ ਉੱਥੇ ਕਿਲਿੰਗਸ ਹੋ ਰਹੀਆਂ, ਉਹ ਇਵੇਂ ਹੀ ਜਿਵੇਂ ਕਿ ਕੋਈ ਸ਼ਿਕਾਰੀ ਆਪਣੀ ਮਰਜ਼ੀ ਦੇ ਨਾਲ ਇੱਕ ਇੱਕ ਕਰਕੇ, ਜਿਹਨੂੰ ਸਿਟਿੰਗ ਡਕਸ ਕਹਿੰਦੇ ਨੇ, ਉਹ ਉਹਨਾਂ ਦਾ ਬਤਖਾ ਮਾਰ ਰਿਹਾ ਹੋਏ, ਇਵੇਂ ਰਸ਼ੀਅਨ ਲੱਗੇ ਹੋਏ ਨੇ। ਕਿੱਥੇ ਕੀ ਹੈ? ਔਰ ਅਮਰੀਕਨ ਪ੍ਰੈਜ਼ੀਡੈਂਟ ਬਾਈਡਨ, ਜਦੋਂ ਉਹਨਾਂ ਨੂੰ ਬਾਰ-ਬਾਰ ਕਿਹਾ ਜਾਂਦਾ, ਜਿਹੜੇ ਈਵਨ ਵਿਦਨ ਹੌਕਸ ਨੇ, ਕਿ ਵੀ ਅਮਰੀਕਾ ਜਿਹੜਾ ਹੈ ਉਹ ਰਸ਼ੀਆ ਦੇ ਖਿਲਾਫ ਕਾਰਵਾਈ ਕਰੇ, ਤੇ ਉਹ ਇਹ ਕਹਿੰਦਾ ਜੀ ਅਸੀਂ ਕੋਈ ਤੀਸਰੀ ਸੰਸਾਰ ਜੰਗ ਨੂੰ ਸੱਦਾ ਥੋੜੀ ਦੇਣਾ। ਹੁਣ ਉਹਨਾਂ ਨੂੰ ਵੀ ਪਤਾ ਹੈ ਇਹਦਾ ਮਤਲਬ ਰਸ਼ੀਆ ਨੂੰ, ਕਿ ਵੀ ਕੋਈ ਗੱਲ ਨਹੀਂ ਹੈ, ਹਥਿਆਰ ਅੱਜ 800 ਮਿਲੀਅਨ ਦੇ ਦਿੱਤੇ, ਅੱਜ ਵਧੀਆ ਟੈਂਕ ਦੇ ਦਿੱਤੇ, ਮਿਜ਼ਾਈਲਾਂ ਦੇ ਦਿੱਤੀਆਂ। ਰਸ਼ੀਆ ਦੀ ਮਿਲਟਰੀ ਮਸ਼ੀਨਰੀ ਦੇ ਸਾਹਮਣੇ ਤਾਂ ਕੋਈ ਬਹੁਤਾ ਮੈਟਰ ਨਹੀਂ ਕਰਦਾ। ਹਾਂ, ਇਕਨੋਮਿਕਲੀ ਲੌਂਗ ਟਰਮ ਡਰੇਨ ਆਊਟ ਹੋਏ ਜਾਂ ਕੀ ਹੋਏ, ਇਹ ਵੱਖਰੀ ਗੱਲ ਹੈ। ਹੁਣ ਬੋਰਿਸ ਜੌਨਸਨ ਭਾਰਤ ਦੀ ਧਰਤੀ ਤੇ ਖਲੋ ਕੇ ਕਹਿੰਦਾ ਕਿ ਜਿਹੜੀ ਯੂਕਰੇਨ ਦੀ ਵਾਰ ਹੈ ਇਹ ਅਗਲੇ ਸਾਲ ਦੇ ਐਂਡ ਤੱਕ ਵੀ ਜਾ ਸਕਦੀ ਹੈ। ਇਹਦਾ ਮਤਲਬ ਸਾਰੇ ਦਾ ਸਾਰਾ 2022, ਸਾਰੇ ਦਾ ਸਾਰਾ 2023, ਕਿਉਂਕਿ ਇਹਨਾਂ ਨੂੰ ਕੋਈ ਨਹੀਂ ਹੈ, ਇਹਨਾਂ ਦੇ ਤਾਂ ਮਰ ਨਹੀਂ ਰਹੇ, ਮਰ ਤਾਂ ਯੂਕਰੇਨੀਅਨ ਰਹੇ ਨੇ। ਸੋ ਇਹ ਆਪਣੀ ਪੋਲਿਟਿਕਸ ਕਰ ਰਹੇ ਨੇ। ਲੇਕਿਨ ਇਸ ਸਾਰੇ ਚੋਂ ਜਿਹੜੀ ਗੱਲ ਖਾਸ ਤੌਰ ਤੇ ਇਹ ਨਿਕਲਦੀ ਹੈ ਕਿ ਜੇ ਯੂਕਰੇਨ ਵਰਗਾ ਇੱਕ ਪਾਵਰਫੁਲ ਮੁਲਕ, ਜਿਹੜਾ ਏਰੀਆ ਵਾਈਜ਼ ਵੀ ਵੱਡਾ, ਦੁਨੀਆ 'ਚ ਫੂਡ ਸਪਲਾਈ ਚੇਨ ਉਹਨਾਂ ਦੇ ਕੋਲ, ਕੰਸਟਰਕਸ਼ਨ, ਮਿਲਟਰੀ ਔਰ ਦੂਸਰੇ ਜਿਹੜੇ ਮਾਈਟ ਦੇ ਲਿਹਾਜ਼ ਨਾਲ ਬੜੇ ਬੜੇ ਉਹ ਬਣਾਉਣ ਵਾਲੇ, ਜੇ ਉਹ ਮੈਟਰ ਨਹੀਂ ਕਰਦੇ ਤੇ ਇਹ ਭੂਤਰਿਆ ਹੋਇਆ ਭਾਰਤ ਜਿਹੜਾ ਇਸ ਵੇਲੇ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਬਾਈਡਨ ਜਿਹੜਾ ਹੈ ਉਹ JCT ਬੁਲਡੋਜ਼ਰਾਂ ਤੇ ਚੜਿਆ ਹੋਇਆ ਗੁਜਰਾਤ ਦੇ ਕਾਰਖਾਨੇ, ਤੇ ਇਧਰ ਮੁਸਲਮਾਨਾਂ ਦੀਆਂ ਆਬਾਦੀਆਂ ਜਹਾਂਗੀਰਪੁਰੀ ਦੇ ਵਿੱਚ ਸਾਫ਼ ਕੀਤੀਆਂ ਜਾ ਰਹੀਆਂ, ਕੋਈ ਪਰਵਾਹ ਨਹੀਂ ਹੈ। ਤੇ ਮੇਰਾ ਇਹ ਫੀਅਰ ਹੈ ਕਿ ਵੀ ਪਾਕਿਸਤਾਨ ਜਿਸ ਲੈਵਲ ਦੇ ਉੱਤੇ ਇਸ ਵੇਲੇ ਇੰਟਰਨਲ ਸਟ੍ਰਾਈਫ ਦੇ ਵਿੱਚ ਹੈ ਐਗਜ਼ਿਸਟਿੰਗ, ਹੁਣ ਆਪਸ ਦੇ ਵਿੱਚ ਜੋ ਚੱਲ ਰਿਹਾ ਹੈ, ਇਲੈਕਸ਼ਨਾਂ ਦੀ ਮੰਗ ਹੈ ਇਮਰਾਨ ਖਾਨ ਉਹਨਾਂ ਦੀ ਪਾਰਟੀ ਵੱਲੋਂ, ਸ਼ਹਬਾਜ਼ ਸ਼ਰੀਫ ਆਪਣੇ ਤੌਰ ਤੇ, ਉਹਨਾਂ ਨੂੰ ਕਿਹੜੀਆਂ ਪਾਰਟੀਆਂ ਦੇ ਕਿੰਨੇ ਵਜ਼ੀਰ ਬਣਾਉਣੇ ਨੇ, ਨਹੀਂ ਬਣਾਉਣੇ। ਔਰ ਮੈਨੂੰ ਨਹੀਂ ਲੱਗਦਾ ਕਿ ਵੀ ਉੱਥੇ ਇਸ ਵੇਲੇ ਭਾਰਤ ਜਾਂ ਕਸ਼ਮੀਰ ਕਿਤੇ ਮੈਟਰ ਕਰਦਾ ਹੈ ਕਿਸੇ ਦੇ ਲਈ, ਔਰ ਇਸ ਦਾ ਇਹ ਫਾਇਦਾ ਚੁੱਕ ਸਕਦੇ ਨੇ। ਕਿਉਂਕਿ ਜਦੋਂ ਤੁਸੀਂ ਕੋਈ ਸਟੇਟਮੈਂਟ ਦੇ, ਹੁਣ ਚਾਈਨਾ ਦੇ ਸਾਹਮਣੇ ਤਾਂ ਜਿਵੇਂ ਤੁਸੀਂ ਕਿਹਾ ਭਿੱਜੀ ਬਿੱਲੀ ਬਣੇ ਹੋਏ ਨੇ, 15 ਕਮਾਂਡਰ ਲੈਵਲ ਮੀਟਿੰਗਸ ਚੋਂ ਕੁਝ ਨਹੀਂ ਨਿਕਲਦਾ, ਕਿਉਂਕਿ ਚਾਈਨਾ ਬਸ ਹੀ ਨਹੀਂ ਕਰਦਾ ਕਿ ਵੀ ਇੱਕ ਪਾਸਾ 1 ਇੰਚ ਵੀ ਉਹਨੇ ਪਿੱਛੇ ਜਾਣਾ ਹੈ। ਇਹਦੇ ਉਲਟ ਅਸੀਂ 2 ਦਿਨ ਪਹਿਲਾਂ ਡਿਸਕਸ ਕੀਤਾ ਸੀ ਕਿ ਕਿਵੇਂ ਉਹਨਾਂ ਨੇ 3 ਵੱਡੇ ਜਿਹੜੇ ਨੇ ਸੈੱਲ ਟਾਵਰਸ ਲਾਏ ਨੇ, ਔਰ ਕਮਿਊਨੀਕੇਸ਼ਨ ਸਿਸਟਮ ਜਿਹੜਾ ਹੈ ਉਹਨਾਂ ਨੇ ਕਿਸ ਲੈਵਲ ਦੇ ਉੱਤੇ ਹੌਟ ਸਪ੍ਰਿੰਗਸ ਏਰੀਆ ਦੇ ਵਿੱਚ ਆਪਣਾ ਮਜ਼ਬੂਤ ਕੀਤਾ ਹੈ। ਉੱਥੇ ਇਹਨਾਂ ਦੀ ਜ਼ਬਾਨ ਨਹੀਂ ਖੁੱਲਦੀ ਹੈ। ਈਵਨ 2+2 ਮੀਟਿੰਗ ਜਿਹੜੀ ਵਾਸ਼ਿੰਗਟਨ DC 'ਚ ਹੋਈ, ਉਹਦੇ 'ਚ ਭਾਰਤ ਦੇ ਮੂੰਹੋਂ ਚੀਨ ਦਾ ਲਫ਼ਜ਼ ਨਹੀਂ ਨਿਕਲਿਆ। ਪਰ ਅੱਜ ਜਦੋਂ ਮੈਂ ਰਾਜਨਾਥ ਸਿੰਘ ਦੀ ਸਟੇਟਮੈਂਟ ਦੇਖੀ, ਰਾਜਨਾਥ ਆਸਕਸ ਆਰਮੀ ਟੂ ਪ੍ਰਿਪੇਅਰ ਫॉर ਐਵਰੀ ਪੋਸੀਬਲ ਸਿਕਿਉਰਿਟੀ ਚੈਲੰਜ। ਉਹ ਫੌਜ ਨੂੰ ਕਹਿ ਰਿਹਾ ਹੈ ਕਿ ਕੋਈ ਵੀ ਤੁਹਾਡੀ ਸਿਕਿਉਰਿਟੀ ਨੂੰ ਚੈਲੰਜ, ਇਸ ਲਈ ਤਿਆਰੀ ਰੱਖੋ। ਹੁਣ ਚੀਨ ਦੇ ਖਿਲਾਫ ਤਾਂ ਤਿਆਰੀ ਨਹੀਂ ਹੈ, ਕਿਹਦੇ ਖਿਲਾਫ ਹੈ ਜਾਂ ਇਹ ਕੀ ਹੈ? ਫਿਰ ਕਿਹਾ ਹੈ ਰੈਫਰਿੰਗ ਟੂ ਸਿਚੁਏਸ਼ਨ ਅਲੋਂਗ ਦਾ ਵੈਸਟਰਨ ਬਾਰਡਰ। ਹੁਣ ਵੈਸਟਰਨ ਬਾਰਡਰ ਜਾ ਰਿਹਾ ਪਾਕਿਸਤਾਨ ਦੇ ਨਾਲ ਹੀ ਹੈ। The Indian Army's response to cross-border terrorism when the proxy war by the adversary continues। ਉਹਨਾਂ ਨੇ ਕਿਹਾ ਜੀ ਦੇਖੋ ਇਹ ਪ੍ਰੋਕਸੀ ਵਾਰ ਕਰ ਰਹੇ ਨੇ ਔਰ ਅਸੀਂ ਅਲਰਟ ਕਰ ਰਹੇ ਹਾਂ, ਔਰ ਇਸ ਸਾਰੇ ਨੂੰ ਜਿਹੜਾ ਉਹ ਆਰਮੀ ਫੌਰਨ ਜਿਹੜੀ ਹੈ ਤਿਆਰੀ ਰੱਖੇ। ਔਰ ਉਹ ਐਡਰੈਸ ਵੀ ਕਰ ਰਿਹਾ ਬਾਈ ਐਨੂਅਲ ਆਰਮੀ ਕਮਾਂਡਰਸ ਕਾਨਫਰੰਸ। ਉਹਨੇ ਈਸਟਰਨ ਲਦਾਖ ਦਾ ਜ਼ਿਕਰ ਵੀ ਪਾਸਿੰਗ ਰੈਫਰੈਂਸ ਕੀਤਾ, ਪਰ ਨਾਲ ਦੀ ਨਾਲ ਉਹਨੇ ਕਿਹਾ ਕਿ ਜੀ ਸਾਡੇ ਕੋਲ in our whole of government approach to ensure availability of best weapons, equipment and clothing to our troops,
ਅਸੀਂ ਉਹਨਾਂ ਦਾ ਉਹ ਪ੍ਰਬੰਧ ਕਰ ਰਹੇ ਹਾਂ। ਔਰ ਇਹ ਜਿਹੜਾ ਦਾ ਫਾਰਮਲਾਈਜੇਸ਼ਨ ਆਫ ਇੰਟੀਗ੍ਰੇਟਿਡ ਥੀਏਟਰ ਕਮਾਂਡ is the need of the hour, ਔਰ ਅਸੀਂ ਇਹ ਵੀ ਕ੍ਰੀਏਟ ਕਰ ਦਿੱਤਾ ਹੈ। ਨੇਸ਼ਨ ਇਜ਼ ਪ੍ਰਾਊਡ ਆਫ ਇਟਸ ਆਰਮੀ ਐਂਡ ਗਵਰਨਮੈਂਟ ਐਂਡ ਕਮਿਟਡ ਟੂ this ਔਰ ਵੈਸਟਰਨ ਬਾਰਡਰ ਨੂੰ ਰੈਫਰ ਕਰਦੇ ਹੋਏ ਹੀ ਕੰਪਲੀਮੈਂਟਡ ਇੰਡੀਅਨ ਆਰਮੀਜ਼ ਰਿਸਪਾਂਸ ਟੂ ਕ੍ਰਾਸ ਬਾਰਡਰ ਟੈਰਰਿਜ਼ਮ ਵੈਨ ਦਾ ਪ੍ਰੋਕਸੀ ਵਾਰ ਬਾਈ ਦਾ ਐਡਵਰਸਰੀ ਕੰਟੀਨਿਊਜ਼। ਹੁਣ ਇੱਕ ਪਾਸੇ ਜਦੋਂ ਚਾਈਨਾ ਦਾ ਦਬਾਅ ਬਣਿਆ ਸੀ, ਇੰਡੀਆ ਨੇ ਇਨੀਸ਼ੀਏਟ ਕਰਕੇ ਇਸ ਵੇਲੇ ਜਿਹੜੀ LOC ਹੈ, ਲਾਈਨ ਆਫ ਕੰਟਰੋਲ, ਉਸ ਦੇ ਉੱਤੇ ਤਾਂ ਸੀਜ਼ ਫਾਇਰ ਹੈ। ਫਿਰ ਪ੍ਰੋਕਸੀ ਵਾਰ ਕਿੱਥੋਂ ਹੋਈ ਔਰ ਕੌਣ ਕਰ ਰਿਹਾ? ਪਰ ਮੈਨੂੰ ਇਹ ਲੱਗਦਾ ਵੀ ਹਾਲਾਂ ਪਾਕਿਸਤਾਨ 'ਚ ਉਹਨਾਂ ਦੀ ਫੌਜ ਚੁਕੰਨੀ ਜ਼ਰੂਰ ਹੈ ਔਰ ਇਹ ਸਾਰੇ ਨੂੰ ਉਹ ਜ਼ਰੂਰ ਮੋਨੀਟਰ ਕਰ ਰਹੇ ਹੋਣਗੇ। ਪਰ ਅਸੀਂ ਫਿਰ ਵੀ ਇਹ ਹੁੰਦਾ ਹੈ ਕਿ ਵੀ ਬਹੁਤ ਵਾਰ ਤੁਸੀਂ ਉਦੋਂ ਸਟ੍ਰਾਈਕ ਕਰਦੇ ਹੋ ਜਦੋਂ ਇਹ ਐਕਸਪੈਕਟੇਸ਼ਨ ਹੀ ਨਹੀਂ ਹੁੰਦੀ ਕਿ ਕੋਈ ਦੂਸਰੀ ਧਿਰ ਬੈਠੀ ਹੁੰਦੀ ਹੈ ਨਿਠੱਲੀ ਹੋ ਕੇ ਜਾਂ ਕਿਸੇ ਹੋਰ ਪਾਸੇ ਰੁੱਝੀ ਹੁੰਦੀ ਹੈ, ਉਲਝੀ ਹੁੰਦੀ ਹੈ, ਤੇ ਉਸ ਵੇਲੇ ਕੁਝ ਹੋ ਜਾਂਦਾ। ਬਾਅਦ ਤਾਂ ਫਿਰ ਇਹੀ ਹੁੰਦਾ ਜੀ ਹੋ ਗਿਆ ਉਹਨੂੰ ਤੁਸੀਂ ਡੈਮੇਜ ਕੰਟਰੋਲ ਕਰੋ। ਔਰ ਜਿਵੇਂ ਕਸ਼ਮੀਰ ਦੇ ਮਾਮਲੇ 'ਚ ਪਾਕਿਸਤਾਨ ਦੇਖ ਰਿਹਾ ਸੀ ਜੀ, ਟਰੰਪ ਨੇ ਬੜਾ ਵੈਲਕਮ ਕੀਤਾ ਇਮਰਾਨ ਖਾਨ ਨੂੰ ਔਰ ਉਹਨਾਂ ਨੇ ਕਿਹਾ ਜੀ ਮੈਂ ਮੀਡੀਏਸ਼ਨ ਲਈ ਤਿਆਰ ਹਾਂ, ਮੈਂ ਵਿਚੋਲਗੀ ਲਈ ਤਿਆਰ ਹਾਂ। ਔਰ ਹੋਇਆ ਕਿ ਇੱਕਦਮ 5 ਅਗਸਤ 2019 ਨੂੰ ਉਹ ਜਿਹੜਾ ਇੱਕ ਕਾਗਜ਼ ਹੱਥ ਫੜ ਕੇ ਜਿਹੜਾ ਅਮਿਤ ਸ਼ਾਹ ਆਂਦਾ ਰਾਜ ਸਭਾ 'ਚ ਕਹਿੰਦਾ ਜੀ ਆਰਟੀਕਲ 370 ਖਤਮ, 35A ਖਤਮ ਔਰ ਉਸ ਈਵਨ ਜੰਮੂ ਕਸ਼ਮੀਰ ਇੱਕ ਸਟੇਟ ਦੇ ਤੌਰ ਤੇ ਵੀ ਐਗਜ਼ਿਸਟ ਨਹੀਂ ਕਰਦੀ। ਔਰ ਉਸ ਤੋਂ ਬਾਅਦ ਨਾ ਟਰੰਪ ਨੇ ਕੁਝ ਕਿਹਾ ਨਾ। ਸੋ ਇਹ ਹੁੰਦਾ ਹੈ ਕਿ ਟੂ ਕੈਚ ਆਫ ਗਾਰਡ ਜਾਂ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਬਈ ਇੱਕ ਡਿਸੈਪਟਿਵ ਮਾਹੌਲ ਕ੍ਰੀਏਟ ਕੀਤਾ ਜਾਂਦਾ ਹੈ। ਤੁਸੀਂ ਕਹਿ ਰਹੇ ਹੁੰਦੇ ਹੋ ਕਿ ਜੀ ਮੈਨੂੰ ਹੁਣ ਨੱਥ ਕਢਾ ਕੇ ਦੇਗਾ ਤੇ ਉਹ ਅੱਗੋਂ ਜਿਹੜਾ ਉਹ ਕੈਂਚੀ ਉਹਨੇ ਚੱਕੀ ਹੁੰਦੀ ਕਿ ਮੈਂ ਤਾਂ ਨੱਕ ਵੱਢਣਾ। ਸੋ ਅਸੀਂ ਇਸ ਨੂੰ ਇੱਕ ਅਲਰਟ ਕਾਲ ਦੇ ਤੌਰ ਤੇ ਦੇਖਦੇ ਹਾਂ ਕਿਉਂਕਿ ਚਾਈਨਾ ਦੇ ਅਗੇਂਸਟ ਤਾਂ ਕੋਈ ਕਾਲ ਹੋ ਨਹੀਂ ਸਕਦੀ ਜੇ ਆਰਮੀ ਅਲਰਟ ਦੀ ਲਾਈਨ ਹੈ। ਸੋ ਕਿਤੇ ਨਾ ਕਿਤੇ ਇਹ ਆਉਣ ਵਾਲੇ ਪੀਰੀਅਡ 'ਚ ਔਰ ਖਾਸ ਤੌਰ ਤੇ ਰਾਣਾ ਉਮਰ ਜਿਹੜੀ ਕਾਂਗਰਸਵੋਮਨ ਗਈ ਆਜ਼ਾਦ ਕਸ਼ਮੀਰ 'ਚ, ਜਿਵੇਂ ਇੰਡੀਅਨ ਫੋਰਨ ਮਿਨਿਸਟਰੀ ਨੇ ਪ੍ਰੋਟੈਸਟ ਕੀਤਾ ਜਿਸ ਲੈਵਲ ਤੇ ਜਾ ਕੇ ਇਹ ਕਹਿ ਕੇ ਕਿ ਜੀ ਇਹ ਸਾਡੀ ਟੈਰੀਟਰੀ ਹੈ, ਸੋਵਰਨ ਟੈਰੀਟਰੀ ਹੈ, ਪਾਕਿਸਤਾਨ ਨੇ ਕਬਜ਼ਾ ਕੀਤਾ ਹੋਇਆ ਹੈ, ਹਾਊ ਕਮ US ਦੀ ਕਾਂਗਰਸਵੋਮਨ ਜਿਹੜੀ ਹੈ ਉਹ ਕਰ ਰਹੀ ਹੈ, ਉਸ ਤੋਂ ਉਹਨਾਂ ਦੇ ਐਗਰੈਸਿਵ ਪੋਸਚਰ ਦਾ ਅੰਦਾਜ਼ਾ ਹੋ ਜਾਂਦਾ ਹੈ। ਔਰ ਜਿਵੇਂ ਅਸੀਂ ਕਲੋਜ਼ਿੰਗ ਦੇ ਵਿੱਚ ਰੂਹਾਨੀ ਵਿਚਾਰ ਕਰਦੇ ਹਾਂ, ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਸ੍ਰੀ ਰਾਗ ਦੀ ਵਿਚਾਰ ਲਗਾਤਾਰ ਚੱਲ ਰਹੀ ਹੈ। ਕਿਰਪਾ ਕਰੇ ਗੁਰ ਪਾਈਏ ਹਰ ਨਾਮੋ ਦੇ ਦ੍ਰਿੜਾਏ, ਬਿਨ ਗੁਰ ਕਿਨੈ ਨਾ ਪਾਇਓ, ਬਿਰਥਾ ਜਨਮ ਗਵਾਏ, ਮਨਮੁਖ ਕਰਮ ਕਮਾਵਣੇ, ਦਰਗਹਿ ਮਿਲੈ ਸਜਾਏ, ਮਨ ਰੇ ਦੂਜਾ ਭਾਉ ਚੁਕਾਏ, ਅੰਤਰ ਤੇਰਾ ਹਰ ਵਸੈ, ਗੁਰ ਸੇਵਾ ਸੁਖ ਪਾਏ ਰਹਾਓ। ਰਹਾਓ ਦੀ ਤੁਕ, ਹੇ ਮੇਰੇ ਮਨ ਆਪਣੇ ਮਨ ਚੋਂ ਸ਼ੰਕਾ ਕੱਢ। ਦੂਜਾ ਭਾਵ ਹੁੰਦਾ ਹੈ ਇੱਕ ਤਾਂ ਕਿ ਤੁਹਾਡਾ ਪੂਰਾ ਵਿਸ਼ਵਾਸ ਹੈ ਉਸ ਰੱਬ ਦੀ ਹੋਂਦ ਤੇ, ਰੱਬ ਦੇ ਉੱਤੇ ਤੁਸੀਂ ਪੂਰਾ ਨਿਸ਼ਚਾ ਰੱਖਦੇ ਹੋ। ਇੱਕ ਹੈ ਵੀ ਤੁਹਾਡਾ ਮਨ ਡੋਲਦਾ ਹੈ, ਜਿਸ ਨੂੰ ਡਗਮਗ ਕਹਿੰਦੇ ਨੇ, ਜਿਸ ਨੂੰ ਕਬੀਰ ਸਾਹਿਬ ਨੇ ਫਰਮਾਇਆ ਕਿ ਡਗਮਗ ਛਾੜ ਰੇ ਮਨ ਬੋਰਾ, ਅਬ ਤੋਂ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸੰਧੌਰਾ। ਇੱਕ ਉਹ ਨੇ ਜਿਹੜੇ ਇਸ਼ਕ ਹਕੀਕੀ ਦੇ ਵਿੱਚ ਕੁੱਦਣ ਲਈ ਹਮੇਸ਼ਾ ਤਿਆਰ ਨੇ ਬਿਨਾਂ ਕਿਸੇ ਭਰਮ ਵਹਿਮ ਸ਼ੱਕ ਤੋਂ। ਇੱਕ ਉਹ ਨੇ ਮਨ ਰੇ ਦੂਜਾ ਭਾਉ ਚੁਕਾਏ, ਹੈ ਮੇਰੇ ਮਨ ਦੂਜੇ ਭਾਉ ਚੋਂ ਨਿਕਲ, ਇਹ ਡਗਮਗ ਛੱਡ, ਅੰਤਰ ਤੇਰਾ ਹਰ ਵਸੈ, ਤੇਰੇ ਅੰਦਰ ਰੱਬ ਵਸਦਾ, ਗੁਰ ਸੇਵਾ ਸੁਖ ਪਾਏ। ਅਲਟੀਮੇਟਲੀ ਜੇ ਤੂੰ ਸੁੱਖ ਦੀ ਤਲਾਸ਼ 'ਚ ਹੈ, ਸੁੱਖ ਦੀ ਢੂੰਡ 'ਚ ਹੈ, ਸੁੱਖ ਦੀ ਲੱਭਤ 'ਚ ਹੈ, ਤੇ ਫਿਰ ਰੱਬ ਦੀ ਯਾਦ ਦੇ ਨਾਲ ਹੀ ਉਹ ਸੁੱਖ ਜੁੜਿਆ ਹੋਇਆ। ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦ੍ਰਿੜਾਏ। ਜੇ ਸਤਿਗੁਰੂ ਰਹਿਮਤ ਕਰਨ, ਕਿਰਪਾ ਕਰਨ, ਤੇ ਫਿਰ ਗੁਰੂ ਦੇ ਰਾਹੀਂ ਵਾਹਿਗੁਰੂ ਦਾ ਨਾਮ ਦ੍ਰਿੜ ਹੁੰਦਾ। ਬਿਨ ਗੁਰ ਕਿਨੈ ਨਾ ਪਾਇਓ, ਬਿਰਥਾ ਜਨਮ ਗਵਾਏ। ਬਿਨਾਂ ਗੁਰੂ ਤੋਂ ਇਸ ਦੀ ਪ੍ਰਾਪਤੀ ਨਹੀਂ ਹੁੰਦੀ, ਸਮੁੱਚਾ ਜੀਵਨ ਜਿਹੜਾ ਉਹ ਵਿਅਰਥ ਜਾਂਦਾ ਹੈ। ਮਨਮੁਖ ਕਰਮ ਕਮਾਵਣੇ, ਦਰਗਹਿ ਮਿਲੈ ਸਜਾਏ। ਕਿ ਜਿਹੜੇ ਗੁਰੂ ਵੱਲ ਮੂੰਹ ਨਹੀਂ ਕਰਦੇ, ਆਪਣੇ ਮਨ ਦੇ ਮਗਰ ਲੱਗ ਕੇ ਮਨ ਆਈਆਂ ਕਰਦੇ ਨੇ, ਤੀਸਰੇ ਪਾਤਸ਼ਾਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਉਹ ਰੱਬ ਦੀ ਦਰਗਾਹ ਦੇ ਵਿੱਚ ਆਪਣੇ ਮਾੜੇ ਕਰਮਾਂ ਕਰਕੇ ਸਜ਼ਾ ਦੇ ਹੱਕਦਾਰ ਹੁੰਦੇ ਨੇ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੈ, ਹਉਮੈ ਕ੍ਰੋਧ ਨਿਵਾਰ, ਮਨ ਨਿਰਮਲ ਨਾਮ ਧਿਆਈਐ, ਤਾਂ ਪਾਏ ਮੋਖ ਦੁਆਰ।
कि बाणी सच्ची है, शब्द सच्चा है, ते इस सच दे नाल ही प्यार कर। हर का नाम मन वसै। जदों वाहिगुरू दा नाम अंदर वस जांदा है, हौमै क्रोध निवार, फिर हौमै ते क्रोध ये निवारे जांदे ने, निकल जांदे ने। ते जां हौमै ते क्रोध नूं निवार के उस वाहिगुरू दे नाम नूं अपने दिल च वसा। जदों नाम तेरे ध्यान दे विच आ जाएगा, मन निर्मल, फिर मन साफ हो जाएगा, मल तो मैल तो सखना होएगा, तां पाए मोख द्वार। मोख द्वार जिहड़ा मुक्ति दा दरवाजा, जिहड़ा मुक्ति दा दरवाजा है, हौमे तो छुटकारा है, ये रब दी याद दे नाल ही संभव है। हौमे विच जग बिनसदा, मर जम्मै आवे जाए, मनमुख शब्द ना जाननी, जासन पत गवाए, गुर सेवा ना उपाई है, सच्चे रह समाए। कि जिहड़ा दुनिया का वड्डा हिस्सा है वो हौमे दे विच जिउंदा है और उहदे च ही बिनस जांदा है, खत्म हो जाता है। उन्हां दा जन्म और मौत हौमे दी खेड ही हुंदी है और वो बार बार जमदे मरदे ने, आवागौण दे चक्कर चों निवृत्त नहीं हुंदे। मनमुख शब्द ना जाननी, मनमुख जिहड़े ने वो गुरु दे शब्द दे उत्ते अमन्ना नहीं करदे, इसलिए जासन पत गवाए, वो बेपत हो के रब दी दरगाह दे विच जवाबदेह होणगे। गुरु दी सेवा अपना आपा गुरु नूं समर्पित करके उस दे नाम नूं असीं हासिल करदे हैं और यही अल्टीमेटली सानूं उस अल्टीमेट ट्रूथ दे विच सच्चे रहे समाए लै जांदा है। शब्द मन्निए गुर पाईए, विचों आप गवाए, अन दिन भगत करे, सदा साचे की लिव लाए, नाम पदार्थ मन वस्या, नानक सहज समाए। तीसरे पातशाह तीसरे नानक फरमांदे ने, शब्द मन्निए गुर पाईए। जदों शब्द दे उत्ते साडी आस्था टिक जाती है, गुरु की प्राप्ति हुंदी है, विचों आप गवाए, अंदरों हौमै खत्म हुंदी है। अन दिन भगत करे, दिन रात बंदगी दे विच मन लगदा है, सदा साचे की लिव लाए, उस गुरु दे नाल सच्चे दे नाल लिव जुड़ जाती है। नाम पदार्थ मन वस्या, उस वाहिगुरू दा नाम मन दे अंदर वस जांदा है, नानक सहज समाए और सहज की अवस्था प्राप्त। जी डॉक्टर साहब, तुहाडा बहुत बहुत शुक्रिया। तुसीं अध्याय में शुरू ते अज दा विचार साडे दर्शकां नाल साझा कीता। इस वास्ते अपने व्यूअर्स कोल इजाजत। व्यूअर्स, साडे प्रोग्राम दा समां इत्थे समाप्त होंदा। तुसीं अपनी राय ते सुझाव सानूं भेजना भुल्लना। साडे इस पते ते sos@tv84.tv ते असीं अपना प्रोग्राम लैके फिर दोबारा तुहाडे रूबरू होवांगे। तद तक ले मैनूं ते अपना सुना गया दो। देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब राखा।